ਰੱਬ ਗੁੰਝਲਦਾਰ ਬੁਝਾਰਤ, ਰੱਬ ਇੱਕ ਗੋਰਖ ਧੰਦਾ। ਖੋਲ੍ਹਣ ਲੱਗਿਆਂ ਪੇਚ ਇਸ ਦੇ ਕਾਫਰ ਹੋ ਜਾਏ ਬੰਦਾ। ਕਾਫਰ ਹੋਣੋਂ ਡਰ ਕੇ ਜਿਵੇਂ ਖੋਜੋਂ ਮੁੱਲ ਨਾ ਕੁੰਜੀ। ਲਾਈ ਲੱਗ ਮੋਮਨ ਦੇ ਕੋਲੋਂ ਖੋਜੀ ਕਾਫਰ ਚੰਗਾ। ਤੇਰੀ ਭਾਲ ਵਿੱਚ ਅਕਲ ਦੇ ਖੰਭ ਚੜ੍ਹ ਗਏ, ਤੇਰੀ ਖੋਜ ਵਿੱਚ ਥੋਥਾ ਖਿਆਲ ਹੋਇਆ। ਲੱਖਾਂ ਉਂਗਲਾਂ ਗੁੰਝਲਾਂ ਖੋਲ ਤੱਕੀਆਂ, ਤੇਰੀ ਜ਼ੁਲਫ ਦਾ ਸਿਧਾਣਾ ਵਾਲ ਹੋਇਆ। ਘਿੱਗੀ ਵੱਜ ਗਈ ਸਿੰਖਾਂ ਦੀ ਰੋ ਰੋ ਕੇ, ਪਿੱਟ ਪਿੱਟ ਕੇ ਚੂਰ ਘੜਿਆਲ ਹੋਇਆ। ਚੀਕ ਚੀਕ ਕੇ ਕਲਮ ਦੀ ਜੀਭ ਪਾਟੀ, ਅਜੇ ਹੱਲ ਨਾ ਤੇਰਾ ਸਵਾਲ ਹੋਇਆ। ਤੇਰੀ ਸਿੱਖ ਕੋਈ ਸੱਜਰੀ ਸਿੱਖ ਤਾਂ ਨਹੀਂ, ਇਹ ਚਰੋਕਣੀ ਗਲੇ ਦਾ ਹਾਰ ਹੋਈ। ਅਦੋਕਣੀ ਜਦੋਂ ਦਾ ਬੁੱਤ ਬਣਿਆ, ਨਾਲੇ ਦਿਲ ਦੀ ਮਿੱਟੀ ਤਿਆਰ ਹੋਈ। ਤੇਰੀ ਸਿੱਖ ਕੋਈ ਸੱਜਰੀ ਸਿੱਖ ਤਾਂ ਨਹੀਂ, ਇਹ ਚਰੋਕਣੀ ਗਲੇ ਦਾ ਹਾਰ ਹੋਈ। ਅਦੋਕਣੀ ਜਦੋਂ ਦਾ ਬੁੱਤ ਬਣਿਆ, ਨਾਲੇ ਦਿਲ ਦੀ ਮਿੱਟੀ ਤਿਆਰ ਹੋਈ। ਕਿਸੇ ਕੈਸ ਨੂੰ ਲੱਗਾ ਜੇ ਇਸ਼ਕ ਤੇਰਾ, ਉਸਨੂੰ ਲੈਲਾ ਦਾ ਲੇਲਾ ਬਣਾਇਆ ਤੂੰ। ਕਿਸੇ ਰਾਂਝੇ ਨੂੰ ਚੜ੍ਹਿਆ ਜੇ ਚਾਅ ਤੇਰਾ, ਉਸਨੂੰ ਹੀਰ ਦੀ ਸੇਜੇ ਸਵਾਇਆ ਤੂੰ। ਕੋਈ ਲਮਕਿਆ ਖੂਹ ਦੇ ਵਿੱਚ ਪੁੱਠਾ, ਅਤੇ ਕਿਸੇ ਨੇ ਧੂਣੀਆਂ ਤਾਈਆਂ ਨੇ। ਤੇਰੇ ਆਸ਼ਕਾਂ ਨੇ ਲੱਖਾਂ ਯਤਨ ਕੀਤੇ, ਪਰ ਤੂੰ ਮੂੰਹ ਤੋਂ ਜ਼ੁਲਫਾਂ ਨਾ ਚਾਹੀਆਂ ਨੇ। ਤੇਰੀ ਦੀਦ ਦੇ ਕਈ ਤ੍ਰਿਹਾਏ ਮਰ ਗਏ, ਅਜੇ ਤੀਕ ਨਾ ਵਸਲ ਦਾ ਜੁਰਾ ਲੱਭਾ। ਲੱਖਾਂ ਸੱਸੀਆਂ ਮਰ ਗਈਆਂ, ਸੜ ਗਈਆਂ, ਰੁਲ ਗਈਆਂ ਥਲਾਂ ਅੰਦਰ। ਤੇਰੀ ਡਾਚੀ ਦਾ ਅਜੇ ਨਾ ਕੁਰਾ ਲੱਭਾ। ਕਿਸੇ ਪੋਲ ਕੁਰਾਨ ਦਾ ਪਾਠ ਕੀਤਾ, ਕਿਸੇ ਦਿਲ ਦਾ ਪੱਤਰਾ ਖੋਲ੍ਹਿਆ ਵੇ। ਕਿਸੇ ਨੈਣਾ ਦੇ ਸਾਗਰ ਹੰਗਾਲ ਮਾਰੇ, ਕਿਸੇ ਹਿੱਕ ਦਾ ਖੁੰਝਣਾ ਪਰੋਲਿਆ ਵੇ। ਕਿਸੇ ਗੱਲਾਂ ਦੇ ਦੀਵੇ ਦੀ ਲੋਥ ਥੱਲੇ ਤੈਨੂੰ ਜ਼ੁਲਫਾਂ ਦੀ ਰਾਤ ਵਿੱਚ ਟੋਲਿਆ ਵੇ। ਰੋ ਰੋ ਕੇ ਦੁਨੀਆ ਨੇ ਰਾਹ ਪਾਏ, ਪਰ ਤੂੰ ਹੱਸ ਕੇ ਅਜੇ ਨਾ ਬੋਲਿਆ ਵੇ। ਕਲਾਸਿਕ ਟਾਈਮ ਯੂਸਫ ਪੰਜਾਬੀ ਦਾ ਨਿੱਘਾ ਜਿਹਾ ਮੁਹੱਬਤ ਭਰਿਆ ਇੱਕ ਕਲਾਵਾ। ਸਿਰ ਨੂੰ ਸਲਾਮ। ਫੁੱਲਾਂ ਦੀ ਮਹਿਕ, ਤਾਜ਼ਗੀ, ਤੁਹਾਡਾ ਸਾਥ। ਸੱਚੇ ਸਾਈਂ ਕੋਲੋਂ ਆਸ ਹੈ ਜਿੱਥੇ ਵੀ ਹੋਵੋਗੇ ਖੈਰੀ ਸਲਾਮਤੀ ਉਹਦੀ ਅਮਾਨ ਵਿੱਚ ਹੱਸਦੇ ਵਸਦੇ ਹੋਵੋਗੇ। ਜਿਹੜੇ ਸੱਜਣ ਮਿੱਤਰ ਪਿਆਰੇ ਰਾਹ ਵਿੱਚ ਰਸਤੇ ਵਿੱਚ ਆਪਣੀ ਮੰਜ਼ਿਲ ਵੱਲ ਜਾ ਰਹੇ ਨੇ, ਪਰਵਰਦਿਗਾਰ ਆਪਣੀ ਅਮਾਨ ਵਿੱਚ ਉਹਨਾਂ ਨੂੰ ਉਹਨਾਂ ਦੀ ਮੰਜ਼ਿਲ ਤੱਕ ਪੜਾਏ। ਔਰ ਜਿਹੜੇ ਸੱਜਣ ਮਿੱਤਰ ਪਿਆਰੇ ਆਪਣੇ ਪਿਆਰਿਆਂ ਦੀ ਰਾਹ ਪੈ ਉਡੀਕਦੇ ਨੇ, ਰਾਹ ਪੈ ਤੱਕਦੇ ਨੇ, ਉਹਨਾਂ ਦੀ ਭਾਲ ਵਿੱਚ ਨੇ, ਉਹਨਾਂ ਦੀ ਆਸ ਵਿੱਚ ਨੇ, ਉਹਨਾਂ ਨੂੰ ਉਹਨਾਂ ਦੇ ਪਿਆਰੇ ਮਿਲਾਏ। ਕੁਲ ਦਾ ਭਲਾ ਤੇ ਕੁਲ ਦੀ ਖੈਰ। ਕਲਾਸਿਕ ਟਾਈਮ ਇੱਕ ਐਸਾ ਨਿੱਘਾ ਜਿਹਾ ਅਹਿਸਾਸ, ਇੱਕ ਐਸੀ ਉਲਝਣ, ਇੱਕ ਐਸੀ ਸਖਤੀ, ਇੱਕ ਐਸੀ ਕੋਮਲਤਾ, ਇੱਕ ਖੁਸ਼ਬੂ, ਇੱਕ ਬਾਸ, ਇੱਕ ਕਵਾਸ, ਬਹੁਤ ਸਾਰੇ ਰੰਗ। ਔਰ ਇਹ ਸਾਰੇ ਰੰਗਾਂ ਦੀ ਮਹਿਕਾਰ, ਉਹਨਾਂ ਰੰਗਾਂ ਦੀ ਲਿਸ਼ਕ ਲੋ ਤੁਹਾਡੇ ਦਮ ਨਾਲ। ਔਰ ਜਿੰਨੇ ਵੀ ਸਵਾਲਾਤ ਸਾਡੇ ਜ਼ਿਹਨ ਵਿੱਚ ਹੁੰਦੇ ਨੇ, ਔਰ ਫਨ ਖਿਲਾਰ ਕੇ, ਚੌਂਕੜੀ ਮਾਰ ਕੇ, ਦੀਦੇ ਪਾੜ ਕੇ ਬੈਠੇ ਹੁੰਦੇ ਨੇ। ਕਲਾਸਿਕ ਟਾਈਮ ਇੱਕ ਐਸਾ ਵੇੜਾ ਜਿਹਦੇ ਵਿੱਚ ਅਸੀਂ ਉਹਨਾਂ ਦਾ ਸਾਹਮਣਾ ਕਰਨੇ ਆ, ਉਹਨਾਂ ਨਾਲ ਪਿਆਰ ਕਰਨੇ ਆ, ਉਹਨਾਂ ਨੂੰ, ਉਹਨਾਂ ਉਲਝਣਾਂ ਨੂੰ ਸੁਲਝਾਉਣ ਦੀ ਕੋਸ਼ਿਸ਼ ਕਰਨੇ ਆ, ਗੁਸੀਲੇ ਖਿਆਲਾਤ ਨਾਲ ਪਿਆਰ ਕਰਨ ਦੀ ਕੋਸ਼ਿਸ਼ ਕਰਨੇ ਆ, ਫੁੱਲਾਂ ਦੀ ਕੋਮਲਤਾ ਨੂੰ ਮਹਿਸੂਸ ਕਰਨ ਦੀ ਕੋਸ਼ਿਸ਼ ਕਰਨੇ ਆ। ਅੱਜ ਦੇ ਕਲਾਸਿਕ ਟਾਈਮ ਦੇ ਵੇੜੇ ਵਿੱਚ ਕਰਮਾਂ ਭਾਗਾਂ ਦਾ ਵੇਲਾ, ਇੱਕ ਐਸੀ ਸ਼ਖਸੀਅਤ ਜਿਹਨੂੰ ਮਿਲਣ ਦਾ ਚਾਅ, ਇੱਕ ਵਾਰੀ ਜਿਹੜਾ ਵੀ ਮਿਲ ਲਵੇ ਉਹਨੂੰ ਬਾਰ-ਬਾਰ ਰਹਿੰਦਾ ਹੈ। ਜਿਹੜਾ ਇੱਕ ਵਾਰੀ ਇਹਨਾਂ ਦੀ ਗੱਲ ਸੁਣ ਲਵੇ, ਉਹਨਾਂ ਦਾ ਚਾਅ ਹੁੰਦਾ ਹੈ ਕਿ
ਕੋਈ ਐਸਾ ਮੌਕਾ ਮਿਲੇ ਜਦੋਂ ਉਹਨਾਂ ਦੀ ਗੱਲਬਾਤ ਸੁਣੀ ਜਾਵੇ, ਕੋਈ ਐਸਾ ਮੁਸ਼ਾਇਰਾ, ਕੋਈ ਐਸੀ ਮਹਿਫਿਲ ਜਿੱਥੇ ਪਤਾ ਲੱਗੇ ਕਿ ਉਹ ਆਏ ਨੇ, ਉਸ ਮਹਿਫਿਲ ਔਰ ਮੁਸ਼ਾਇਰੇ ਦੀ ਰੌਣਕ ਵੱਧ ਜਾਂਦੀ ਹੈ। ਬਹੁਤ ਸਾਰੇ ਨਵੇਂ ਲਿਖਣ ਵਾਲਿਆਂ ਵਾਸਤੇ ਦਰਸਗਾਹ, ਬਹੁਤ ਸਾਰੇ ਨਵਿਆਂ ਵਾਸਤੇ ਇੱਕ ਰਾਹ, ਇੱਕ ਪੈੜ, ਔਰ ਕਿਉਂ ਨਾ ਹੋਵੇ ਉਹਨਾਂ ਦਾ ਤਾਲੁਕ ਖਿਆਲ ਨਾਲ, ਉਹਨਾਂ ਦਾ ਤਾਲੁਕ ਜਵਾਬ ਨਾਲ, ਉਹਨਾਂ ਦਾ ਤਾਲੁਕ ਗਿਆਨ ਨਾਲ, ਧਿਆਨ ਨਾਲ। ਸਾਡੇ ਬਰੇ ਸਗੀਰ 'ਚ ਇੱਕ ਐਸਾ ਵੱਡਾ ਦਬੰਗ ਇਨਸਾਨ, ਸ਼ਾਇਰ ਉਸਤਾਦ ਦਾਮਨ, ਜਿਨ੍ਹਾਂ ਨੂੰ ਕੌਣ ਨਹੀਂ ਜਾਣਦਾ, ਸਾਰੇ ਪੰਜਾਬੀ ਔਰ ਇਸ ਧਰਤੀ ਦੇ ਜਿੰਨੇ ਵੀ ਅਣਖੀ ਪੁੱਤਰ ਨੇ ਉਹ ਉਸਤਾਦ ਦਾਮਨ ਦੇ ਨਾਂ ਤੋਂ ਬਖੂਬੀ ਵਾਕਿਫ ਨੇ। ਔਰ ਫਿਰ ਜਨਾਬ ਸਿੰਘ ਅਖਤਰ ਲਾਹੌਰੀ ਸਾਹਿਬ, ਮੇਰੀ ਉਹਨਾਂ ਨਾਲ ਬਹੁਤ ਨੇੜਤਾ, ਬਹੁਤ ਪਿਆਰ, ਬਹੁਤ ਮੁਹੱਬਤ, ਬਹੁਤ ਨਿੱਘ। ਐਸਾ ਸੁੱਚਾ ਸੱਚਾ ਇਨਸਾਨ ਜਿਹਦੇ ਕੌਲ ਫੇਲ, ਬੋਲ ਚਾਲ ਵਿੱਚ ਕੋਈ ਤਜ਼ਾਦ ਨਹੀਂ ਸੀ। ਉਸੇ ਦੀਵੇ ਦੀ ਲੋ, ਉਸੇ ਚੰਨ ਦੀ ਰੁਸ਼ਨਾਈ, ਉਸੇ ਸੂਰਜ ਦੀ ਤਾਬ ਸਾਡੇ ਨਾਲ ਮੌਜੂਦ ਨਸੀਰ ਅਹਿਮਦ ਨਸੀਰ ਸਾਹਿਬ। ਬਿਸਮਿल्लाह ਜੀ, ਜੀ ਆਇਆਂ ਨੂੰ। ਬਹੁਤ ਸ਼ੁਕਰੀਆ ਯੂਸਫ ਪੰਜਾਬੀ ਸਾਹਿਬ, ਬੜੀ ਮੁਹੱਬਤ ਤੁਹਾਡੀ, ਤੁਸੀਂ ਇੰਨਾ ਮਾਣ ਦਿੱਤਾ, ਤੇ ਤਮਾਮ ਸੁਣਨ ਵਾਲਿਆਂ ਨੂੰ ਸਲਾਮ ਮੇਰੀ ਤਰਫੋਂ। ਬਹੁਤ ਮੁਹੱਬਤ ਨਸੀਰ ਜੀ। ਅਸਲ ਵਿੱਚ ਪਿਛਲੇ ਮੰਗਲ ਤੁਸੀਂ ਆਉਣਾ ਸੀ, ਬਾਰਿਸ਼ ਹੋ ਗਈ, ਮੌਸਮ ਦੀ ਖਰਾਬੀ, ਔਰ ਬਹੁਤ ਸਾਰੇ ਪਿਆਰਿਆਂ ਨੂੰ ਉਡੀਕ ਰਹੀ, ਆਸ ਰਹੀ। ਤੁਹਾਡੇ ਵਾਸਤੇ ਸੁਨੇਹੇ ਆਉਣੇ ਵੀ ਸ਼ੁਰੂ ਹੋ ਗਏ ਨੇ। ਜਨਾਬ ਅਮਜਦ ਪਰਵੇਜ਼ ਸਾਹਿਬ, ਚੌਧਰੀ ਮੁਹੰਮਦ ਅਸਲਮ ਸਾਹਿਬ, खुशी मोहम्मद चौधरी साहब, अरसलान चौधरी साहब, खालिद भट्ट साहब, मोहम्मद असलम कलमा चौक वाले, असलम अलवी साहब, निगत सईद, शबाना अंजुम बेदियाँ रोड तो जनाब मेजर जकी साहब, शहजाद असमत साहब, इंतखाब अकरम साहब, अफशां सीमी साहिबा, ਇਹ तमाम ਲੋਕ ਤੁਹਾਨੂੰ ਜੀ ਆਇਆਂ ਨੂੰ ਕਹਿ ਰਹੇ ਨੇ ਜੀ। ਬਹੁਤ ਮੁਹੱਬਤ ਇਹਨਾਂ ਦੀ, ਬਹੁਤ ਸ਼ੁਕਰੀਆ। ਅੱਜ ਗੱਲ ਹੋਏਗੀ ਜੀ ਕਲਾਸਿਕ ਟਾਈਮ ਵਿੱਚ ਸ਼ੇਰੋ ਅਦਬ ਦੀ, ਕੁਝ ਤਾਰੀਖ ਦੀ, ਕੁਝ ਤਨਕੀਦ ਦੀ। ਅੱਜ ਦਿਨ ਚੜਿਆ ਤੇਰੇ ਰੰਗ ਵਰਗਾ, ਵਾਹ, ਹੈ ਨਾ। ਔਰ ਜਦੋਂ ਦਿਨ ਤੇਰੇ ਰੰਗ ਵਰਗਾ ਚੜ੍ਹਦਾ ਹੈ ਤੇ ਫਿਰ ਕੀ ਹੁੰਦਾ ਹੈ? ਫਿਰ ਇੱਕ ਆਸ ਹੁੰਦੀ ਹੈ, ਇੱਕ ਮੁਹੱਬਤ ਹੁੰਦੀ ਹੈ ਕਿ ਪਿਆਰੇ ਦੇ ਰੰਗ ਵਰਗਾ ਜੋ ਦਿਨ ਚੜ੍ਹਿਆ ਹੈ ਤੇ ਉਸ ਪਿਆਰੇ ਦੀ ਸਿਆਪ, ਉਸ ਪਿਆਰੇ ਦਾ ਨਾਂ ਅਸਲ ਸਾਰੀਆਂ ਗੱਲਾਂ ਇੱਕ ਮੁਹੱਬਤ, ਇੱਕ ਰੂਪ ਧਾਰ ਲੈਂਦੀਆਂ ਨੇ। ਔਰ ਇਹ ਮੁਹੱਬਤ ਰੂਪ ਦਾ ਸ਼ਿੰਗਾਰ ਹੁੰਦੀ ਹੈ ਔਰ ਸਾਡੇ ਦਿਲ ਦਾ ਸਹਾਰਾ ਹੁੰਦੀ ਹੈ। ਲੇਕਿਨ ਅਸੀਂ ਅੱਜ ਦਾ ਪਹਿਲਾ ਗੀਤ ਜਨਾਬ ਅਰਸਲਾਨ ਚੌਧਰੀ ਦੇ ਨਾਲ ਆਉਂਦੇ ਹਾਂ। ਵਾਹ ਜੀ ਵਾਹ। ਔਰ ਇਹਨਾਂ ਬਹੁਤ ਸਾਰੀਆਂ ਮੁਹੱਬਤਾਂ ਔਰ ਬਹੁਤ ਸਾਰੀਆਂ ਦੁਆਵਾਂ ਦੇ ਨਾਲ ਅਰਸਲਾਨ ਜੀ, ਤੁਹਾਡੀ ਮੁਹੱਬਤ ਦੇ ਨਾਵੇਂ, ਤੁਹਾਡੀ ਮੁਹੱਬਤ ਦੇ ਨਾਵੇਂ, ਤੁਹਾਡੇ ਪਿਆਰ ਦੇ ਨਾਵੇਂ। ਰੁਲੇ ਗਿਆ ਰੁਲੇ ਗਿਆ ਦਿਲ ਦਾ ਜਾਨੀਓ, ਰੁਲੇ ਗਿਆ
दिल दा जानी रूले गया दिल दा जानी ते बुत सानू चुकना पिया शादारे परी खाली हो शादारे परी खाली ते जेड़े सानू वेद छड़ दे ख्याल तेरा आया मैं बैठी बैठी रोने लग पई बैठी ओ ख्याल मैं पंजाबी पंजाब दे रहन वाला मैं पंजाबी पंजाब दे रहन वाला सदा खैर पंजाब दी मंगदा हां मोती किसे सुहागण दी नੱਚदा हां टुकड़ा किसे पंजाबण दी वंगदा हां रब दे बंदे रब दा रेडियो सुनदे रहो रब दा रेडियो
ਅਸਲਾਮੁਅਲੈਕਮ, ਮੈਂ ਹਾਂ ਡਾਕਟਰ ਸੁਗਰਾ ਸਦਫ ਤੇ ਤੁਸੀਂ ਸੁਣ ਰਹੇ ਹੋ ਰੱਬ ਦਾ ਰੇਡੀਓ। ਰੱਬ ਦੀ ਬਣਾਈ ਹੋਈ ਇਸ ਦੁਨੀਆ ਵਿੱਚ ਇਹ ਰੇਡੀਓ ਹਰ ਵੇਲੇ ਧਰਤੀ ਦੀ ਜ਼ਬਾਨ ਆਪਣੀ ਮਾਂ ਬੋਲੀ ਦੀ ਸੇਵਾ ਵਿੱਚ ਰੁੱਝਿਆ ਹੋਇਆ ਹੈ। ਜਿਹੜੇ ਲੋਕ ਆਪਣੀ ਮਾਂ ਬੋਲੀ ਨੂੰ ਅਹਿਮੀਅਤ ਦਿੰਦੇ ਨੇ ਉਹ ਹੀ ਵੱਡੇ ਲੋਕ ਹੁੰਦੇ ਨੇ, ਕਿਉਂਕਿ ਸਾਰੀ ਦਾਨਿਸ਼ ਔਰ ਸਾਰੇ ਰਾਜ਼ ਐਸੇ ਧਰਤੀ ਤੇ ਉਹਦੀ ਜ਼ਬਾਨ ਵਿੱਚ ਨੇ। ਇਸ ਲਈ ਜੁੜੇ ਰਹੋ ਰੱਬ ਦੇ ਰੇਡੀਓ ਨਾਲ, ਰੱਬ ਦੇ ਰੇਡੀਓ ਨਾਲ, ਰੱਬ ਦੇ ਰੇਡੀਓ ਨਾਲ। ਕਲਾਸਿਕ ਟਾਈਮ ਯੂਸਫ ਪੰਜਾਬੀ ਤੁਹਾਡੇ ਨਾਲ। ਸਾਡੇ ਨਾਲ ਬਹੁਤ ਸਾਰੇ ਐਸੇ ਸੱਜਣ ਮਿੱਤਰ ਪਿਆਰੇ ਸੁਰਤਾਂ ਸਮਝਾਂ ਵਾਲੇ। ਅਸਲਾਨ ਚੌਧਰੀ ਸਾਹਿਬ ਵਾਸਤੇ ਉਹਨਾਂ ਨੇ ਬਹੁਤ ਬਹੁਤ ਵਧਾਈਆਂ ਘੱਲੀਆਂ ਨੇ। ਅਤੇ ਖੁਸ਼ੀ ਸਾਹਿਬ ਤੁਸੀਂ ਹੁਣੇ ਟਿਊਨ ਕੀਤਾ ਹੈ, ਬਿਸਮਿਲ੍ਲਾ ਜੀ ਆਇਆਂ ਨੂੰ। ਖੈਰੀ ਸਲਾਮਤੀ ਪਹੁੰਚ ਕੇ ਬਹੁਤ ਮੁਹੱਬਤ, ਬਹੁਤ ਪਿਆਰ। ਖੁਸ਼ੀ ਸਾਹਿਬ ਦਾ ਇੱਕ ਮੈਸੇਜ ਆਇਆ ਹੈ ਨਾਲ ਕਿਆ ਮਜ਼ੇਦਾਰ ਮੈਸੇਜ ਹੈ। ਉਹ ਕਹਿ ਰਹੇ ਕਿ ਅੱਜ ਗੁਜ਼ਰਦਿਆਂ ਹੋਇਆਂ ਮੇਰਾ ਖਿਆਲ ਆਇਆ ਕਿ ਮੈਂ ਮੇਜਰ ਜ਼ਕੀ ਸਾਹਿਬ ਉਹਨਾਂ ਦਾ ਦੀਦਾਰ ਕਰਾਂ, ਉਹਨਾਂ ਦੀ ਕਦਮਬੋਸੀ ਕੀਤੀ ਜਾਵੇ। ਵੱਡੇ ਬੰਦੇ ਨੇ। ਅਤੇ ਜਦੋਂ ਮੈਂ ਉਹਨਾਂ ਕੋਲ ਪਹੁੰਚੇ ਤਾਂ ਮਾਸ਼ਾਅੱਲਾ 5 ਖਵਾਤੀਨ ਉਹਨਾਂ ਦੇ ਕਦਮਾਂ 'ਚ ਬੈਠੀਆਂ ਨੇ ਉਹਨਾਂ ਦੀ ਟਹਿਲ ਸੇਵਾ ਵਾਸਤੇ। ਔਰ ਮੇਜਰ ਸਾਹਿਬ ਆਪਣਾ ਸ਼ਫਕਤ ਭਰਿਆ ਕਲਾਮ ਉਹਨਾਂ ਨਾਲ ਸਾਂਝਾ ਕਰ ਰਹੇ ਨੇ। ਜੀ ਬਿਲਕੁਲ ਵੱਡੇ ਬੰਦੇ ਨੇ ਮੇਜਰ ਸਾਹਿਬ। ਮੇਜਰ ਸਾਹਿਬ ਦੀ ਤਾਰੀਫ, ਮੇਜਰ ਸਾਹਿਬ ਦੀ ਮੁਹੱਬਤ ਇੰਝ ਹੀ ਹੈ ਜਿਵੇਂ ਸੂਰਜ ਨੂੰ ਚਿਰਾਗ ਵਿਖਾਉਣਾ। ਇੱਕ ਹੋਰ ਬਹੁਤ ਪਿਆਰੇ, ਬਹੁਤ ਸੋਹਣੇ ਜਿਹੇ ਮੁਹੱਬਤਾਂ ਵਾਲੇ ਫੁੱਲਾਂ ਵਰਗੇ ਜੀ ਸ਼ਹਿਜ਼ਾਦ ਅਸਮਤ ਸਾਹਿਬ। ਕਮਾਲ ਸ਼ਖਸੀਅਤ ਨੇ, ਕਮਾਲ ਮੁਹੱਬਤ ਵਾਲੇ ਨੇ। ਜਿਉਂਦੇ ਵਾਸਤੇ ਰਹਿਣ, ਸਲਾਮਤ ਰਹਿਣ, ਖੁਸ਼ ਰਹਿਣ, ਆਬਾਦ ਰਹਿਣ। ਖਦੀਜਾ ਜੀ ਨੇ ਸਾਡੇ ਨਾਲ ਜੀ, ਬਹੁਤ ਮਿਹਰਬਾਨੀ ਖਦੀਜਾ, ਸਲਾਮਤ ਰਹੋ, ਖੁਸ਼ੀਆਂ ਮਾਣੋ। ਜ਼ੇਬਾ ਖਾਂ, ਤੁਹਾਡੀ ਮੁਹੱਬਤ, ਤੁਹਾਡਾ ਪਿਆਰ, ਤੁਸੀਂ ਖੁਦ ਮਾਸ਼ਾਅੱਲਾ ਇੰਨਾ ਸੋਹਣਾ ਬੋਲਦੇ ਹੋ ਅਤੇ ਬਹੁਤ ਖੁਸ਼ੀ ਹੁੰਦੀ ਹੈ ਤੁਹਾਡੇ ਬਹੁਤ ਸਾਰੇ ਪ੍ਰੋਗਰਾਮ ਸੁਣ ਕੇ। ਤੁਹਾਡਾ ਅਹਿਸਾਸ ਸਾਡੇ ਨਾਲ ਹੈ, ਤੁਸੀਂ ਪ੍ਰੋਗਰਾਮ ਸੁਣ ਰਹੇ ਹੋ, ਚੰਗਾ ਲੱਗਾ। ਸੋਨੀਆ ਜੀ, ਸੋਨੀਆ ਸੁਨਿਆਰੀ, ਸੋਨੀ ਮਾਮਾ, ਬਹੁਤ ਮੁਹੱਬਤ, ਬਹੁਤ ਪਿਆਰ। ਨਿੱਕਾ ਅੰਸਾਰੀ ਪਿੰਡ ਕਰਬਾੜ ਤੋਂ ਨਿੱਘਾ ਹੋਇਆ ਕਹਿ ਰਿਹਾ ਕਿ ਇੱਕ ਟੂਟੀ ਮੇਰੇ ਕੰਨ 'ਚ ਅਤੇ ਇੱਕ ਤੁਹਾਡੀ ਭਰਜਾਈ ਦੇ ਕੰਨ 'ਚ ਲੱਗੀ। ਅਸੀਂ ਪ੍ਰੋਗਰਾਮ ਸੁਣ ਰਹੇ ਹਾਂ ਜੀ, ਬਹੁਤ ਮਿਹਰਬਾਨੀ, ਸਲਾਮਤ ਰਹੋ। ਅਸਲਮ ਮਲਵੀ ਸਾਹਿਬ ਸਬਜ਼ਦਾਰ ਤੋਂ ਸਾਡੇ ਨਾਲ ਨੇ, ਮੁਹੱਬਤਾਂ। ਕੌਸਰ ਸ਼ਾਹ ਸਾਹਿਬ, ਮੁਹੱਬਤਾਂ ਵਾਲੇ, ਪਿਆਰ ਵਾਲੇ ਜੀ ਸਾਡੇ ਨਾਲ ਨੇ। ਸਲਮਾ ਜੀ ਨੇ ਗੁਲਬਰਗ ਤੋਂ, ਹਮੇਸ਼ਾ ਦੀ ਤਰ੍ਹਾਂ ਬਹੁਤ ਚੰਗਾ ਲੱਗਦਾ ਤੁਹਾਡਾ ਮੈਸੇਜ। ਇੱਕ ਨਿੱਘਾ ਜਿਹਾ ਬੁੱਲਾ ਐਸੀ ਠੰਡ ਦੇ ਵਿੱਚ ਜਿਹੜਾ ਸਕੂਨ ਦੇ ਦੇਵੇ, ਬੜਾ ਚੰਗਾ ਲੱਗਦਾ ਜੀ ਤੁਹਾਡਾ ਆਉਣਾ, ਤੁਹਾਡਾ ਮੁਹੱਬਤ ਕਰਨਾ, ਅਹਿਸਾਸ ਕਰਨਾ। ਗੋਗੋ ਜੀ ਸਾਡੇ ਨਾਲ ਜੀ ਸ਼ਾਮਲ ਹੋ ਗਏ ਨੇ। ਗੋਗੋ ਜੀ ਬਹੁਤ ਮੁਹੱਬਤਾਂ, ਬਹੁਤ ਪਿਆਰ, ਸਲਾਮਤ ਰਹੋ, ਖੁਸ਼ ਰਹੋ, ਆਬਾਦ ਰਹੋ ਜੀ। ਨਸੀਰ ਸਾਹਿਬ ਜਨਾਬ, ਤੁਹਾਡੇ ਨਾਲ ਕਿਸੇ ਵੀ ਮੌਜੂ 'ਤੇ ਜਦੋਂ ਮੈਂ ਗੱਲ ਕਰਨਾ ਤਾਂ ਮੇਰਾ ਚਾਹ ਹੁੰਦਾ ਕਿ ਉਸ ਮੌਜੂ ਦੀ ਤਸ਼ਨਗੀ, ਉਹਦੀ ਤਰੇ ਵੱਧਦੀ ਜਾਂਦੀ ਹੈ। ਬੜੀ ਮੁਹੱਬਤ ਤੁਹਾਡੀ ਜਨਾਬ। ਔਰ ਉਹਦੇ 'ਚ ਇਸ ਤਰ੍ਹਾਂ ਕਿ ਮੈਂ ਜਿਵੇਂ ਜਿਵੇਂ ਉਸ ਗੱਲ 'ਚ ਅੱਗੇ ਜਾਂਦਾ ਤਾਂ ਮੈਨੂੰ ਨਵੀਆਂ ਨਵੀਆਂ ਪਰਤਾਂ, ਇੱਕ ਐਸੇ ਉਸਤਾਦ ਕੋਲ ਬਹਿ ਕੇ ਜਿਹਨੂੰ ਮੌਜ਼ੂਆਤ ਨਾਲ ਮੁਹੱਬਤ ਹੈ, ਪਿਆਰ ਹੈ, ਕਿਸੇ ਖਾਸ ਮਕਸਦ ਵਾਸਤੇ ਇਹਨਾਂ ਦੀ ਘਾਲਣਾ ਨਹੀਂ ਹੈ, ਬਲਕਿ ਨਸੀਰ ਸਾਹਿਬ ਐਜ਼ ਅ ਸਬਜੈਕਟ ਜਿਹਨੂੰ ਲੈਂਦੇ ਨੇ ਅਤੇ ਫਿਰ ਉਹਦੇ ਸਾਰੇ ਜਿੰਨੇ ਵੀ ਸ਼ੇਡਸ ਨੇ ਉਹਨਾਂ 'ਤੇ ਨਜ਼ਰ ਪਾਉਂਦੇ ਨੇ। ਸਾਈਂ ਅਖਤਰ ਲਾਹੌਰੀ, ਇੱਕ ਪੂਰੀ ਦੁਨੀਆ ਜੀ। ਮੇਰੇ ਕੋਲ ਅਕਸਰ
ਡੇਰੇ ਤੇ ਆਣਾ ਔਰ ਸਾਰਾ ਦਿਨ ਰਾਤ ਦੇਰ ਤੱਕ ਗੱਲਾਂ, ਔਰ ਜੋ ਉਹਨਾਂ ਦੇ ਕਲਾਮ ਵਿੱਚ ਹੈ ਇਹ ਬਹੁਤ ਘੱਟ ਹੁੰਦਾ ਹੈ ਕਿ ਜੋ ਸ਼ਖਸੀਅਤ ਆਪਣੇ ਕਲਾਮ 'ਚ ਹੈ, ਉਹ ਆਪਣੀ ਅਸਲ ਜ਼ਿੰਦਗੀ 'ਚ ਵੀ ਉਂਝ ਹੋਵੇ। ਜੀ ਬਿਲਕੁਲ। ਔਰ ਉਹ ਐਸਾ ਸ਼ਖਸ ਸੀ ਕਿ ਕਦੀ ਕਦੀ ਉਹ ਆਪਣੇ ਕਲਾਮ ਤੋਂ ਅੱਗੇ ਲੰਘ ਜਾਂਦੇ ਸਨ। ਐਸੀ ਸੱਚਾਈ ਉਹਨਾਂ ਦੀ ਜ਼ਿੰਦਗੀ ਦੇ ਵਿੱਚ, ਐਸੀ ਮੁਹੱਬਤ, ਵੱਡੇ ਲੋਕਾਂ ਦਾ ਸਾਇਆ ਉਹਨਾਂ 'ਤੇ, ਉਸਤਾਦ ਦਾਮਨ ਔਰ ਬਹੁਤ ਵੱਡੇ ਲੋਕ ਜਿਵੇਂ ਉੱਥੇ ਆਉਂਦੇ ਸਨ। ਤੁਸੀਂ ਕਿਵੇਂ ਉਹਨਾਂ ਵੱਲ ਗਏ? ਪਹਿਲੇ ਤੇ ਥੋੜ੍ਹੀ ਜੀ ਮੈਂ ਚਾਹਾਂਗਾ। ਇਹ ਮਾਮਲਾ ਇਸ ਤਰ੍ਹਾਂ ਹੈ ਕਿ ਉਸਤਾਦ ਸਾਹਿਬ ਕਿ 90s ਦੀ ਗੱਲ ਹੈ, ਜੀ ਜੀ। ਬੜੀ ਸ਼ਦੀਦ ਗਰਮੀ ਸੀ ਤੇ ਮੈਂ ਉਸਤਾਦ ਹੋਰਾਂ ਦੀ ਕਿਤਾਬ ਪੜ੍ਹੀ ਅੱਛਾ। ਤੇ ਮੈਂ ਉੱਥੇ ਪੜ੍ਹ ਗਿਆ। ਉਹ ਦਰਵਾਜ਼ਾ ਬੰਦ ਸੀ ਉਸਤਾਦ ਦਾਮਨ ਅਕੈਡਮੀ ਦਾ। ਮੈਂ ਡਰਦਿਆਂ ਜਿਹੜਾ ਦਰਵਾਜ਼ਾ ਖੋਲ੍ਹਿਆ ਤੇ ਉਹ ਖੁੱਲ੍ਹਾ ਹੋਇਆ ਸੀ। ਮੈਂ ਅੰਦਰ ਸਾਹਮਣੇ ਇੱਕ ਸਾਹਿਬ ਬੈਠੇ ਹੋਏ ਸਨ। ਉਹ ਮੈਨੂੰ ਕਹਿਣ ਲੱਗੇ ਅੰਦਰ ਆ ਜਾਓ, ਅਸੀਂ ਤੁਹਾਨੂੰ ਉਡੀਕਨੇ ਪਏ ਹਾਂ। ਪਹਿਲੇ ਤਾਂ ਮੈਨੂੰ ਇਹ ਬੜੀ ਹੈਰਾਨਗੀ ਹੋਈ ਕਿ ਮੈਂ ਜਿੱਥੇ ਪਹਿਲੀ ਦਫਾ ਆਇਆ ਉੱਥੇ ਮੈਨੂੰ ਕੌਣ ਉਡੀਕਦਾ ਪਿਆ ਬੈਠਾ। ਸੋ ਮੈਂ ਉੱਥੇ ਬੈਠ ਗਿਆ। ਮੈਂ ਕੁਛ ਦੱਸਣ ਦੀ ਕੋਸ਼ਿਸ਼ ਕੀਤੀ। ਉਹਨੇ ਕਿਹਾ ਜੀ ਪਹਿਲੇ ਪਾਣੀ ਪੀਓ। ਅੱਛਾ। ਮੈਂ ਉਸੇ ਹੈਰਾਨਗੀ ਦੇ ਆਲਮ 'ਚ ਪਾਣੀ ਪੀਤਾ। ਉਹਦੇ ਬਾਅਦ ਥੋੜ੍ਹੀ ਦੇਰ ਬਾਅਦ ਇੱਕ ਹੋਰ ਸਾਹਿਬ ਅੰਦਰ ਆਏ, ਉਹਨਾਂ ਦਾ ਨਾਮ ਵਹੀਦ ਮਿਰਜ਼ਾ ਸੀ। ਉਹ ਮੈਨੂੰ ਦੇਖ ਕੇ ਤਾਂ ਉਹ ਵੀ ਇੱਕਦਮ ਠਠਕ 'ਚ ਗਏ, ਹੈਰਾਨ ਹੋ ਗਏ। ਉਹਨਾਂ ਨੇ ਕਿਹਾ ਜੀ ਲੋ ਜੀ ਤੁਹਾਡਾ ਬੰਦਾ ਆਇਆ ਬੈਠਾ। ਮੈਂ ਸੋਚਿਆ ਪਤਾ ਨਹੀਂ ਕਿਉਂ ਮੈਨੂੰ ਇਹਨਾਂ ਨੂੰ ਕਿਸੇ ਹੋਰ ਬੰਦੇ ਦਾ ਅਹਿਸਾਸ ਹੋਇਆ ਮੇਰੇ ਤੇ, ਲੇਕਿਨ ਉਹ ਵਾਕਈ ਮੈਨੂੰ ਹੀ ਉਡੀਕਦੇ ਪਏ ਸਨ। ਅੱਛਾ। ਉਸ ਤੋਂ ਬਾਅਦ ਮੈਨੂੰ ਪਤਾ ਲੱਗਾ ਕਿ ਜਦੋਂ 2 ਦਿਨ ਪਹਿਲੇ ਮੈਂ ਉਸਤਾਦ ਉਹਨਾਂ ਦੀ ਕਿਤਾਬ ਲੈਣ ਗਿਆ ਸਾਂ ਫਿਰੋਜ਼, ਤੇ ਉੱਥੇ ਉਹ ਬੈਠੇ ਹੋਏ ਸਨ। ਅੱਛਾ। ਵਹੀਦ ਮਿਰਜ਼ਾ ਨੇ ਮੈਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਲੇਕਿਨ ਮੁਹੰਮਦ ਇਕਬਾਲ ਮੁਹੰਮਦ ਸਾਹਿਬ ਜਿਹੜੇ ਸਨ ਉਹਨਾਂ ਨੇ ਮੈਨੂੰ ਕਿਹਾ ਜੀ ਕਿ ਇਹਨੂੰ ਡਿਸਟਰਬ ਨਾ ਕਰੋ, ਬੰਦਾ ਬਹੁਤ ਜਲਦੀ 'ਚ ਆਇਆ, ਚਲਾ ਗਿਆ, ਇਹ ਆਏਗਾ ਉੱਥੇ। ਤਾਂ ਤੀਸਰੇ ਦਿਨ ਮੈਂ ਉੱਥੇ ਚਲਾ ਗਿਆ। ਠੀਕ ਹੈ। ਸੋ ਉੱਥੇ ਉਸ ਤੋਂ ਬਾਅਦ ਮੈਂ ਅਕੈਡਮੀ 'ਚ ਬਕਾਇਦਗੀ ਨਾਲ ਜਾਣਾ ਸ਼ੁਰੂ ਹੋ ਗਿਆ। ਉਹ ਮੇਰੇ ਬਚਪਨ ਦੇ ਇੱਕ ਤਰ੍ਹਾਂ ਦੇ ਦਿਨ ਸੀ। ਔਰ ਉੱਥੇ ਹੀ ਮੇਰੀ ਸਾਈਂ ਜੀ ਨਾਲ ਪਹਿਲੀ ਮੁਲਾਕਾਤ ਹੋਈ। ਅੱਛਾ। ਫਿਰ ਮੈਂ ਉਹਨਾਂ ਕੋਲੋਂ ਬਕਾਇਦਾ ਜਿਹੜਾ ਹੈ ਸ਼ਾਇਰੀ ਦਾ ਕੰਮ ਸਿੱਖਣਾ ਬੁੱਝਣਾ ਸ਼ੁਰੂ ਕਰ ਦਿੱਤਾ। ਔਰ ਉਹਨਾਂ ਨੇ ਲਿਖ ਕੇ ਸਲਾਹ ਵੀ ਦੇਣੀ ਸ਼ੁਰੂ ਕੀਤੀ। ਕੁਝ ਕਿਤਾਬਾਂ ਵਗੈਰਾ ਵੀ ਉਹਨਾਂ ਨੇ ਮੈਨੂੰ ਦਿੱਤੀਆਂ ਪੜ੍ਹਨ ਵਾਸਤੇ। ਔਰ ਫਿਰ ਉਹਨਾਂ ਨਾਲ ਇਸ ਤਰ੍ਹਾਂ ਸਿਲਸਿਲਾ ਜਿਹੜਾ ਨਾ ਟੁਰ ਪਿਆ। ਅੱਛਾ ਨਸੀਰ ਸਾਹਿਬ, ਜਿਵੇਂ ਤੁਸੀਂ ਜ਼ਿਕਰ ਕੀਤਾ ਕਿ ਲਿਖਣਾ ਪੜ੍ਹਨਾ ਤੇ ਉਰੂਜ਼ ਔਰ ਇਹ ਮਾਮਲਾ ਤੇ ਸਮਝ ਆਉਂਦੀ, ਲੇਕਿਨ ਸ਼ਾਇਰੀ ਕੀ ਸਿੱਖਣੀ ਪੈਂਦੀ ਹੈ ਜਾਂ ਆਉਂਦੀ ਹੈ? ਨਹੀਂ, ਮੈਨੂੰ ਤੇ ਇਸ ਤਰ੍ਹਾਂ ਲੱਗਦਾ ਕਿ ਜ਼ਾਹਿਰ ਇੱਕ ਤੇ ਕੰਮ ਹੁੰਦਾ ਜਿਹੜਾ ਤੁਹਾਡਾ ਪਹਿਲਾ ਉਸਤਾਦ ਹੁੰਦਾ, ਤੁਹਾਡਾ ਸ਼ੌਕ ਹੀ ਹੁੰਦਾ, ਤੇ ਬਾਕੀ ਕੰਮ ਜਿਹੜੇ ਨੇ ਉਹ ਸਿੱਖਣੇ ਪੈਂਦੇ ਨੇ। ਉਹ ਇਸ ਤਰ੍ਹਾਂ ਨਹੀਂ ਆਉਂਦੇ। ਅਰੂਜ਼ ਵੀ ਹੈ, ਅਗਰ ਅਰੂਜ਼ ਵੀ ਉਹਦੇ ਨਾਲ ਹੀ ਜ਼ਾਹਿਰ ਹੈ ਸਾਈਂ ਜੀ ਨੂੰ ਉਸ ਤਰੀਕੇ ਨਾਲ ਉਹਨਾਂ ਨੂੰ ਅਰੂਜ਼ ਤਾਂ ਨਹੀਂ ਸੀ ਪਤਾ, ਉਹ ਮੌਜ਼ੂਨੀਅਤ ਨਾਲ ਹੀ ਕਰਦੇ ਸਨ ਆਪਣੀ। ਤੇ ਉਹ ਲੇਕਿਨ ਅਰੂਜ਼ ਮੈਨੂੰ ਪੜ੍ਹਾਇਆ ਸਾਰਾ ਉਹਨਾਂ ਨੇ ਮੈਨੂੰ ਸ਼ੁਰੂ 'ਚ ਅਰੂਜ਼ ਦੀਆਂ ਕਿਤਾਬਾਂ ਦਿੱਤੀਆਂ। ਅੱਛਾ। ਔਰ ਔਜ਼ਾਨ ਵਗੈਰਾ ਦੇ ਕੁਛ ਮਸਲੇ ਜਿਹੜੇ ਉਹ ਆਪਣੀ ਤਬੀਅਤ ਨਾਲ ਜਿਹੜੇ ਠੀਕ ਕਰਦੇ ਉਹਨਾਂ ਨੇ ਮੈਨੂੰ ਦੱਸੇ। ਤੇ ਉਹਦੇ ਬਾਅਦ ਫਿਰ ਉਹ ਕੋਈ ਵੀ ਮੈਂ ਸ਼ੇਰੀ ਮਸਲਾ ਪੁੱਛਣਾ, ਕੋਈ ਗੱਲ ਪੁੱਛਣੀ, ਉਹਨਾਂ ਨੇ ਮੈਨੂੰ ਕਹਿਣਾ ਇਹ ਕਿਤਾਬ ਲੈ ਜਾਓ। ਮੈਨੂੰ ਬਹੁਤ ਬਾਅਦ ਪਤਾ ਲੱਗਾ ਕਿ ਉਸਤਾਦ ਦਾਮਨ ਹੋਰਾਂ ਦਾ ਵੀ ਇਹੀ ਤਰੀਕਾਕਾਰ ਸੀ ਕਿ ਉਹਨਾਂ ਨੂੰ ਵੀ ਜਦੋਂ ਉਹਨਾਂ ਦੇ ਸ਼ਾਗਿਰਦ ਪੁੱਛਦੇ ਸਨ ਤੇ ਉਹ ਉਹਨਾਂ ਨੂੰ ਵੀ ਇਹੀ ਕਹਿੰਦੇ ਸਨ ਕਿਤਾਬ ਲੈ ਜਾਓ ਪੜ੍ਹਨਾ ਸੀ। ਫਿਰ ਕਿਤਾਬ ਜਦੋਂ ਪੜ੍ਹ ਕੇ ਸ਼ਾਗਿਰਦ ਆ ਜਾਂਦਾ ਸੀ ਫਿਰ ਉਹ ਡਿਸਕਸ ਕਰਦੇ ਸਨ। ਸੋ ਇਹ ਵੀ ਨਹੀਂ ਸੀ ਕੀਤਾ ਜਾ ਸਕਦਾ ਕਿਤਾਬ ਬਗੈਰ ਪੜ੍ਹਿਆ ਪਰਤਾਤੀ ਜਾਵੇ, ਕਿਉਂਕਿ ਉਹਦੇ ਤੇ ਡਿਸਕਸ ਵੀ ਹੁੰਦੀ ਸੀ। ਸੋ ਇਸ ਤਰ੍ਹਾਂ ਹੀ ਉਹਨਾਂ ਨੇ ਬਹੁਤ ਸਾਰੀਆਂ ਕਿਤਾਬਾਂ ਮੈਂ ਉਹਨਾਂ ਕੋਲੋਂ ਇਸ ਤਰ੍ਹਾਂ ਹੀ ਪੜ੍ਹੀਆਂ ਸ਼ੁਰੂ। ਮਤਲਬ ਇੱਕ ਸੋਹਣਾ ਤਰੀਕਾ ਆਪਣੇ ਸਟੂਡੈਂਟ ਨੂੰ, ਵਿਦਿਆਰਥੀ ਨੂੰ ਇੱਕ ਗਿਆਨ ਦੇਣ ਦਾ ਕਿ ਅਗਰ ਉਹਨੂੰ ਪਤਾ ਹੈ ਕਿ ਇਹਦੇ ਤੇ ਗੱਲ ਹੋਣੀ ਹੈ ਤੇ ਜੇ ਮੈਂ ਨਾ ਪੜਾਂਗਾ ਤੇ ਫਿਰ ਗੱਲ ਨਹੀਂ ਕਰ ਸਕਾਂਗਾ, ਔਰ ਇਸ ਤਰ੍ਹਾਂ ਉਹਨਾਂ ਨੇ ਉਹਨੂੰ ਪੜ੍ਹ ਲੈਣਾ। ਜੀ ਮੇਰੇ ਅੰਦਰ ਜਿਹੜੀ ਕਿਤਾਬ ਦੋਸਤੀ ਦੀ ਬੁਨਿਆਦ ਹੈ ਨਾ, ਉਹ ਸਾਈਂ ਜੀ ਨੇ ਹੀ ਰੱਖੀ ਸੀ। ਅੱਛਾ, ਮਾਸ਼ਾਅੱਲਾ। ਉਹਦੇ ਬਾਅਦ ਫਿਰ ਮੈਂ ਬਕਾਇਦਾ ਕਿਤਾਬਾਂ ਜਿਹੜਾ ਨਾ ਉਹ ਮੁਤਾਲਿਆ ਕਰਨਾ ਸ਼ੁਰੂ ਕਰ ਦਿੱਤਾ, ਲਾਇਬ੍ਰੇਰੀਆਂ ਜਾਣਾ ਸ਼ੁਰੂ ਕਰ ਦਿੱਤਾ, ਪੁਰਾਣੀ ਕਿਤਾਬਾਂ ਇਕੱਠੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ, ਔਰ ਉਹ ਇੱਕ ਬਕਾਇਦਾ ਇੱਕ ਪੂਰਾ ਸਿਲਸਿਲਾ ਬਣ ਗਿਆ ਜਿਹੜਾ ਹੁਣ ਤੱਕ ਕਾਇਮ ਹੈ। ਵਾਹ। ਅੱਛਾ, ਨਸੀਮ ਸਹਿਰ ਸਾਨੂੰ ਸੁਣ ਰਹੀਆਂ ਨੇ। ਨਸੀਮ ਜੀ ਬਹੁਤ ਮਿਹਰਬਾਨੀ। ਨਿਗਤ ਸਈਦ ਸਾਨੂੰ ਸੁਣ ਰਹੀਆਂ ਨੇ। ਨਿਗਤ ਜੀ ਬਹੁਤ ਮੁਹੱਬਤ, ਬਹੁਤ ਪਿਆਰ, ਔਰ ਤੁਸੀਂ ਪ੍ਰਾਹੁਣਿਆਂ ਨੂੰ ਜੀ ਆਇਆਂ ਕਿਹਾ, ਬਹੁਤ ਮਿਹਰਬਾਨੀ, ਸਲਾਮਤ ਰਹੋ। ਅੱਛਾ ਨਸੀਰ ਸਾਹਿਬ, ਤੁਸੀਂ ਜਿਵੇਂ ਮੈਂ ਦੱਸਿਆ ਕਿ ਜਿਸ ਮਹਿਫਿਲ ਦੇ ਵਿੱਚ ਖਾਸ ਕਰਕੇ ਸਾਡੀ ਜਿਹੜੀ ਕ੍ਰਿਟੀਕਲ ਐਪਰੀਸੀਏਸ਼ਨ ਦੀ ਤਨਕੀਦੀ ਇਜਲਾਸ ਹੁੰਦਾ ਹਰ ਹਫਤੇ ਸੰਗਤ ਦਾ, ਸੋ ਤੁਹਾਡੀ ਇੱਕ ਬੜੀ ਝਾਕ ਰਹਿੰਦੀ ਹੈ ਜਿਸ ਇਜਲਾਸ ਵਿੱਚ ਤੁਸੀਂ ਕਿਸੇ ਰੁੱਝ ਪਾਰੋਂ, ਕਿਸੇ ਆਪਣੀ ਮਸਰੂਫੀਅਤ ਪਾਰੋਂ ਨਾ ਆ ਸਕੋ, ਤੇ ਅਸੀਂ ਸਮਝਦੇ ਕਿ ਤਨਕੀਦ ਵਾਲਾ ਜਿਹੜਾ ਪੱਖ ਹੈ ਨਾ ਉਹ ਪੂਰਾ ਨਹੀਂ ਹੋਇਆ। ਅੱਛਾ, ਤਨਕੀਦ ਵੀ ਬਕਾਇਦਾ ਸਿੱਖਣੀ ਪੈਂਦੀ ਹੈ?
ਜੀ ਮੁਤਾਲਿਆ ਤਾਂ ਜ਼ਾਹਿਰ ਹੈ ਕਰਨਾ ਹੀ ਪੈਂਦਾ ਜਦੋਂ ਤੱਕ ਤੁਸੀਂ ਕਿਸੇ ਚੀਜ਼ ਤੇ ਬਹੁਤ ਜ਼ਿਆਦਾ ਅਬੂਰ ਨਹੀਂ ਰੱਖਦੇ ਤੁਸੀਂ ਉਹਦੇ ਪੱਖ ਨਹੀਂ ਖੋਲ ਸਕਦੇ, ਤੁਸੀਂ ਉਹਨੂੰ ਖੋਲ ਕੇ ਦੱਸ ਨਹੀਂ ਸਕਦੇ ਕਿ ਇਹਦੇ ਵਿੱਚ ਖੂਬੀ ਹੈ ਖਾਮੀ ਇਸ ਤਰ੍ਹਾਂ। ਅੱਛਾ, ਤਨਕੀਦ ਦਾ ਅਸਲ ਪਹਿਲੂ ਕੀ ਹੈ? ਤਨਕੀਦ ਦਾ ਅਸਲ ਪਹਿਲੂ ਤਾਂ ਇਹ ਹੈ ਕਿ ਜਿਹੜੀ ਚੀਜ਼ ਜਾਂ ਜਿਹੜਾ ਸ਼ਾਹਕਾਰ ਤਨਕੀਦ ਵਾਸਤੇ ਪੇਸ਼ ਹੋਇਆ ਹੈ ਉਹਦੇ ਮੁਖਤਲਿਫ ਪਰਤਾਂ ਔਰ ਮੁਖਤਲਿਫ ਪਹਿਲੂ ਦਰਿਆਫਤ ਕੀਤੇ ਜਾਣ, ਉਹਨੂੰ ਖੋਲ੍ਹਿਆ ਜਾਏ ਤੇ ਉਹਦੀ ਤਮਾਮ ਇਮਕਾਨਾਤ ਜਿਹੜੇ ਨੇ ਸਾਰੇ ਜਿਹੜੇ ਉਹਦੇ ਪੱਖ ਨੇ ਉਹ ਦੱਸੇ ਜਾਣ। ਠੀਕ ਹੈ, ਯਾਨੀ ਕਿ ਉਹਦੇ ਬਾਰੇ ਯਕੀਨੀ ਤੌਰ ਤੇ ਜਿੰਨਾ ਚਿਰ ਤੁਸੀਂ ਜਾਣਦੇ ਨਹੀਂ ਹੋ ਤੁਸੀਂ ਨਹੀਂ ਦੱਸ ਸਕਦੇ। ਜੀ ਬਿਲਕੁਲ, ਉਹਦਾ ਜਾਣਨਾ ਤਨਕੀਦ ਦਾ ਪਹਿਲਾ ਹੈ ਕਿ ਤੁਹਾਡਾ ਜਾਣਨਾ ਬਹੁਤ ਜ਼ਰੂਰੀ ਹੈ। ਜਿਹਦੇ ਤੇ ਤੁਸੀਂ ਤਨਕੀਦ ਕਰਨੀ ਹੈ ਉਹਦੇ ਪੂਰੀ ਤਰ੍ਹਾਂ ਤੁਹਾਨੂੰ ਗ੍ਰਿਪ ਹੋਣੀ ਚਾਹੀਦੀ ਹੈ। ਅਗਰ ਗਜ਼ਲ ਹੈ ਤੇ ਗਜ਼ਲ ਦਾ ਤੁਹਾਨੂੰ ਪਤਾ ਹੋਣਾ ਚਾਹੀਦਾ ਇਹਦੇ 'ਚ ਕਿੰਨੀ ਮਤਲਬ ਕਿ ਉਰੂਜ਼ ਦੇ ਮਾਮਲਾਤ ਕੀ ਨੇ, ਵਜ਼ਨ ਦੇ ਕੀ ਨੇ। ਉਸ ਤੋਂ ਬਗੈਰ ਤੁਸੀਂ ਉਹਦੇ ਆਮ ਸਤਹੀ ਉਸਲੂਬ ਦੇ ਤੇ ਗੱਲ ਕਰ ਸਕਦੇ ਹੋ ਕਿ ਇਹਦੇ 'ਚ ਕੀ ਗੱਲ ਹੋਈ ਹੈ, ਮੇਲ ਖਾ ਰਹੀ ਹੈ ਨਹੀਂ ਖਾ ਰਹੀ, ਲੇਕਿਨ ਤੁਸੀਂ ਉਸ ਤਰ੍ਹਾਂ ਜਿਸ ਤਰ੍ਹਾਂ ਉਹਨੂੰ ਜਾਂਚਿਆ ਜਾਣਾ ਚਾਹੀਦਾ ਤੁਸੀਂ ਨਹੀਂ ਗੱਲ ਕਰ ਸਕਦੇ ਜੀ। ਅੱਛਾ, ਨਾਲ ਨਾਲ ਗੱਲਾਂ ਵੀ ਚੱਲਦੀਆਂ ਰਹਿਣਗੀਆਂ। ਬਹੁਤ ਸਾਰੇ ਦੋਸਤ, ਜਿਵੇਂ ਮੈਂ ਸ਼ਾਇਰੀ ਤੁਹਾਡੀ ਪਿਛਲੀ ਵਾਰੀ ਵੀ ਸੁਣਾਈ ਸੀ, ਮੇਰੇ ਕੋਲ ਰੱਬ ਸਬੱਬੀ ਇੱਕ ਤੁਹਾਡੀ ਗਜ਼ਲ ਹੈ ਸੀ ਤੇ ਬਹੁਤ ਪਸੰਦ ਕੀਤੀ ਦੋਸਤਾਂ ਨੇ। ਕੁਛ ਇਨਾਇਤ ਕਰੋ, ਤੁਸੀਂ ਗਜ਼ਲ ਸੁਣਾਉਣਾ ਚਾਹੋਗੇ ਕੋਈ ਪਹਿਲੇ? ਜੀ ਮੈਂ ਦੋ ਲੈਣਾ ਦੀ ਇੱਕ ਛੋਟੀ ਜੀ ਨਜ਼ਮ और फिर बात गजल ਦੇ कुछ शेर। अच्छा, बिस्मिल्लाह। नज़्म है कि अंदर तो उक्का बेखबरा, अंदर तो उक्का बेखबरा, अंदर दे चेड़े की वेखा। हाय हाय हाय, अंदर तो उक्का बेखबरा, अंदर दे चेड़े की वेखा। हाँ, शारक ते वेखी ना जावे, शारक तो नेड़े की वेखा। शारक ते वेखी ना जावे, शारक तो नेड़े की वेखा। अगर असी उसलूब ते ही ਇਹਦੀ ਗੱਲ ਕਰਨਾ ਸ਼ੁਰੂ ਹੋਈਏ ਤੇ ਨਜ਼ਮ ਐਡੀ ਵੱਡੀ ਹੈ, ਇੰਨੀ ਗਹਿਰਾਈ ਵਾਲੀ ਹੈ ਕਿ ਕਾਫੀ ਇਹਦੇ ਤੇ ਬਹੁਤ ਸਾਰੀ ਗੱਲ ਹੋ ਸਕਦੀ। ਲੇਕਿਨ ਮੇਰੇ ਖਿਆਲ ਸ਼ਾਇਰੀ ਦਾ ਇਹੀ ਮਜ਼ਾ ਹੁੰਦਾ ਕਿ ਹਰ ਬੰਦਾ ਆਪਣੀ ਮਰਜ਼ੀ ਦਾ ਰੰਗ ਕੱਢ ਲਵੇ ਜਿਹੜਾ ਉਹਨੇ ਕੱਢਣਾ ਹੈ। ਜੀ ਬਿਲਕੁਲ। ਹਾਂ, ਗਜ਼ਲ ਦਾ ਮਤਲਬ ਕਿ ਭਾਵੇਂ ਲੋ ਨਾ ਮਾਨਣ ਦੇ, ਭਾਵੇਂ ਲੋ ਨਾ ਮਾਨਣ ਦੇ, ਭਾਵੇਂ ਲੋ ਨਾ ਮਾਨਣ ਦੇ, ਭੋਰਾ ਕੂ ਤੇ ਚਾਨਣ ਦੇ। ਆਹਾ ਆਹਾ, ਚੰਗਾ ਤਾਰੇ ਤੇਰੇ ਸਹੀ, ਚੰਗਾ ਤਾਰੇ ਤੇਰੇ ਸਹੀ, ਵਿੱਚੋਂ ਰੋੜ ਤੇ ਛਾਨਣ ਦੇ। ਵਾਹ 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 ਵਾਹ। ਚੰਗਾ ਤਾਰੇ ਤੇਰੇ ਸਹੀ, ਵਿੱਚੋਂ ਰੋੜ ਤੇ ਛਾਨਣ ਦੇ, ਔਰ ਮੇਰੀ ਮੈਂ ਨੂੰ ਗੋਲੀ ਮਾਰ, ਮੇਰੀ ਮੈਂ ਨੂੰ ਗੋਲੀ ਮਾਰ। ਹਾਂ ਹਾਂ, ਆਪਣਾ ਆਪ ਤੇ ਜਾਣਨ ਦੇ। ਵਾਹ 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 ਵਾਹ। ਆਪਣਾ ਆਪ ਤੇ ਜਾਣਨ ਦੇ, ਔਰ ਚੁੱਪ ਕਰ ਬੋਲਣ ਦੇ ਉਹਨੂੰ, ਚੁੱਪ ਕਰ ਬੋਲਣ ਦੇ ਉਹਨੂੰ, ਚੁੱਪ ਕਰ ਜ਼ਾਤ ਪਛਾਣਨ ਦੇ। ਹਾਏ ਹਾਏ, ਇੱਕ ਵਾਰੀ ਫਿਰ। ਵਾਹ ਵਾਹ ਵਾਹ। ਚੁੱਪ ਕਰ ਬੋਲਣ ਦੇ ਉਹਨੂੰ, ਹਾਂ, ਚੁੱਪ ਕਰ ਜ਼ਾਤ ਪਛਾਣਨ ਦੇ। ਆਹਾ, ਔਰ ਵੱਖੀ ਵਿੱਚੋਂ ਨਿਕਲੀ ਸੀ, ਵੱਖੀ ਵਿੱਚੋਂ ਨਿਕਲੀ ਸੀ, ਵੱਖੀ ਵਿੱਚੋਂ ਨਿਕਲੀ ਸੀ। ਹਾਂ, ਸਦਕੇ ਜਾਵਾਂ ਹਾਨਣ ਦੇ। ਹਾਏ ਹਾਏ ਭਾਈ, ਸੋਚੋ ਚੌਧਰੀ ਸਾਹਿਬ, ਜਨਾਬ ਖੁਸ਼ੀ ਸਾਹਿਬ, ਜਨਾਬ ਅਸਲਮ ਸਾਹਿਬ, ਅਮਜਦ ਸਾਹਿਬ, ਮੇਜਰ ਸਾਹਿਬ, ਇੱਕ ਵਾਰੀ ਫਿਰ ਸਰ ਜੀ ਇੱਥੋਂ ਸ਼ੁਰੂ ਕਰੋ ਬੋਲਣ ਦੇ। ਇਹਦਾ ਸਵਾਦ ਲੈਣ। ਚੁੱਪ ਕਰ ਬੋਲਣ ਦੇ ਉਹਨੂੰ, ਆਹਾ, ਚੁੱਪ ਕਰ ਜ਼ਾਤ ਪਛਾਣਨ ਦੇ। ਵੱਖੀ ਵਿੱਚੋਂ ਨਿਕਲੀ ਸੀ, ਹਾਏ ਸਦਕੇ ਜਾਵਾਂ ਹਾਨਣ ਦੇ, ਭਾਵੇਂ ਲੋ ਨਾ ਮਾਨਣ ਦੇ। ਆਹਾ, ਪੋਰਾ ਕੂ ਤੇ ਚਾਨਣ ਦੇ। ਹਾਏ, ਇਹਦੀ ਚੱਸ, ਇਹਦਾ ਮਜ਼ਾ ਲੈਣ ਵਾਸਤੇ ਮੇਰਾ ਖਿਆਲ ਹੈ ਕਿ ਜਿੰਨੇ ਸੱਜਣ ਨੇ ਇਹ ਰੰਗ ਸੁਣਨਾ ਸੁਣੇ, ਜਿੰਨੇ ਦਾ ਮਜ਼ਾ ਲੈਣਾ ਹੈ ਨਾ ਉਹ ਮਜ਼ਾ ਲਵੇ। ਆਹਾ ਹਾ ਹਾ, ਆਹਾ ਹਾ, ਵਾਹ 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 ਵਾਹ। ਆਪਣਾ ਅਰਸਲਾਨ ਸਾਹਿਬ, ਇਹ ਤੁਹਾਡੀ ਮੁਹੱਬਤ ਦੀ ਨਜ਼ਰ ਜੇ, ਤੁਹਾਡੇ ਪਿਆਰ ਦੀ ਨਜ਼ਰ, ਤੁਹਾਡੇ ਹੁਸਨ ਦੀ ਨਜ਼ਰ। ਗੌਰ ਕਰੋ, ਤੁਹਾਡੇ ਸੁਣਨ ਵਾਲੀ ਸ਼ਾਇਰੀ ਤੇ ਇਹ ਰੰਗ ਵੀ ਸਾਰੇ ਪਿਆਰਿਆਂ ਵਾਸਤੇ, ਸੋਹਣਿਆਂ ਸਜੀਲਿਆਂ ਵਾਸਤੇ। ਜਨਾਬ ਕੁਲਵਿੰਦਰ ਸਿੰਘ ਬਾਜਵਾ ਜੀ, ਬਿਸਮਿਲ੍ਲਾ ਜੀ, ਆਇਆਂ ਨੂੰ ਸਲਾਮਤ ਰਹੋ ਤੇ ਇਹ ਰੰਗ ਸੁਣੋ। ਵੇ ਮਾਹੀ ਟੰਡਿਆਂ ਵੜਦੇ, ਵੇ ਮੈਂ ਲੱਖ ਸਾਲ ਮਨੇ ਸਾਂ ਆਉਂਦਾ
भज भज कदम चुमे ए नाज करे दिया अखियां नू वे मैं तेरा मुख दिख ले सा यार फरीद घर आवे माही तमें सिर नजराने दे लग गए नैन अवेड़ वे लग गए नैन अवेड़ लग गए नैन अवेड़ वे लग गए नैन अवेड़ रांझे मजियां चराइयां रांझे मजियां चराइयां डोली ले गए ने खेड़ वे लग गए नैन अवेड़ लग गए नैन अवेड़ वे लग गए नैन अवेड़ वे तू बेड़े चुटुरियों वे तू बेड़े चुटुरियों वे तू बेड़े चुटुरियों रोंदे कंधा ते बने वे लग गए नैन अवेड़ लग गए नैन अवेड़ वे लग गए नैन अवेड़ सजना रल कठियां बईए ते बछोड़ियां नू अगला ये हर दम दिल नू ए गम खावे ते किते विछड़े ना मर जाए वे मैं ओसियां पावा सारे गार गम पावा गम घर सा वे मैं ओसियां पावा वे मैं ओसियां पावा बैठी राह विच तेरे वे लग गए नैन अवेड़ लग गए नैन अवेड़ वे लग गए नैन अवेड़ रांझे मजियां चराइयां रांझे मजियां चराइयां डोली ले गए ने खेड़ वे लग गए नैन अवेड़ ਸਤਿ ਸ਼੍ਰੀ ਅਕਾਲ, ਆਦਾਬ, ਨਮਸਕਾਰ। ਮੈਂ ਤੁਹਾਡੀ ਆਪਣੀ ਜੱਸੀ ਸੰਘਾ। ਸੁਣਦੇ ਰਹੋ ਰੱਬ ਦਾ ਰੇਡੀਓ, ਸਭ ਦਾ ਰੇਡੀਓ। ਕੁੱਤੀ ਰਲ ਗਈ ਚੋਰਾਂ ਨਾਲ, ਕਾਦੇ ਸ਼ਿਕਵੇ ਹੋਰਾਂ ਨਾਲ। ਜਿਸ ਦਿਨ ਵੀ ਮੈਂ ਬੋਲਾਂ ਸੱਚ, ਲੰਘੇ ਰਾਤ ਟਕੋਰਾਂ ਨਾਲ। ਮੈਂ ਤੁਹਾਡਾ ਆਪਣਾ ਮੁਰਲੀ ਚੌਹਾਨ। ਤੁਸੀਂ ਸੁਣ ਰਹੇ ਹੋ ਰੱਬ ਦਾ ਰੇਡੀਓ। ਰੱਬ ਦਾ ਰੇਡੀਓ, ਸਭ ਦਾ ਰੇਡੀਓ। ਅੱਛਾ ਨਸੀਰ ਸਾਹਿਬ, ਜਨਾਬ ਬਹੁਤ ਸਾਰੇ ਸਾਡੇ ਪਿਆਰੇ ਸ਼ਾਇਰ ਨੇ ਜਿਹੜੇ ਸ਼ਿਵ ਦੇ ਸਹਿਰ ਚੋਂ ਬਾਹਰ ਨਹੀਂ ਆਏ। ਬਹੁਤ ਸਾਰੇ ਸਾਡੇ ਸ਼ਾਇਰ ਨੇ ਅਮਰਤਾ ਜੀ ਦੇ ਵਿੱਚ ਲਵੇਟੇ ਗਏ। ਬਹੁਤ ਸਾਰੇ ਸ਼ਾਇਰ ਨੇ ਸੁਰਜੀਤ ਪਾਤਰ ਨੇ ਉਹਨਾਂ ਨੂੰ ਬਹੁਤ ਵੁਲਾਵਾ ਮਾਰ ਲਿਆ। ਕੀ ਵਜ੍ਹਾ? ਤਖਯਲ, ਖਿਆਲ। ਅਮਜਦ ਪਰਵੇਜ਼ ਸਾਹਿਬ ਦਾ ਤੁਹਾਡੇ ਵਾਸਤੇ ਮੈਸੇਜ ਆਇਆ। ਕਿਆ ਖੂਬਸੂਰਤ
ਅੰਦਾਜ਼ ਕਲਾਮ ਔਰ ਉਹਦਾ ਬਿਆਨੀਆਂ। ਬੜੀ ਮੁਹੱਬਤ ਜਨਾਬ। ਅੱਛਾ, ਇਹ ਸਵਾਲ ਤੇ ਨਜ਼ਰ ਸਾਨੂੰ ਆਉਂਦਾ ਹੈ, ਬਹੁਤ ਸਾਰੇ ਅਸੀਂ ਸ਼ਾਇਰਾਂ ਦਾ ਜ਼ਿਕਰ ਨਹੀਂ ਕਰਦੇ, ਸਾਡੇ ਇੱਥੇ ਬੜੇ ਨਾਮੀ ਗ੍ਰਾਮੀ ਵੀ ਨੇ, ਲੇਕਿਨ ਉਹਨਾਂ ਦੇ ਵਿੱਚੋਂ ਨਜ਼ਰ ਸਾਨੂੰ ਝਲਕ ਆਉਂਦੀ ਹੈ। ਜੀ ਹਾਂ, ਇਹ ਬਿਲਕੁਲ ਇਸ ਤਰ੍ਹਾਂ ਹੀ ਹੈ। ਜਦੋਂ ਕੋਈ ਸ਼ਾਇਰ, ਕੋਈ ਲਿਖਾਰੀ ਆਪਣੇ ਅਹਿਦ ਨੂੰ ਮੁਤਾਸਰ ਕਰ ਰਿਹਾ ਹੁੰਦਾ, ਫਿਰ ਜਿਹੜੇ ਨਵੇਂ ਲਿਖਣ ਵਾਲੇ ਨੇ ਉਹਦੇ ਉਸਲੂਬ ਨੂੰ ਅਪਣਾਉਂਦੇ ਨੇ। ਹਾਂ, ਉਹਦੀ ਜਿਹੜੀ ਉਹਦਾ ਤਰੀਕਾਕਾਰ ਹੈ, ਉਹਦੀ ਜਿਹੜਾ ਮਿਸਰਾ ਸਾਜ਼ੀ ਦਾ ਜਿਹੜਾ ਅੰਗ ਹੈ, ਉਹਨੂੰ ਅਪਣਾ ਲੈਂਦੇ ਨੇ। ਫਿਰ ਇੱਕ ਵਕਤ ਆਉਂਦਾ ਜਦੋਂ ਬੰਦਾ ਉਹਨੂੰ ਛੱਡ ਦਿੰਦਾ, ਆਪਣੇ ਵਰਗਾ ਹੋ ਜਾਂਦਾ। ਠੀਕ ਹੈ। ਲੇਕਿਨ ਬਹੁਤ ਸਾਰੇ ਲੋਕ ਜਦੋਂ ਮਸ਼ਕ ਰੁਕ ਜਾਂਦੀ ਹੈ ਜਾਂ ਉਹ ਕੋਈ ਖਾਸ ਤਰੀਕੇ ਦਾ ਜਮੂਦ ਉਹਨਾਂ ਤੇ ਵਾਕਿਆ ਹੋ ਜਾਂਦਾ, ਉਹ ਰੁਕ ਜਾਂਦੇ ਨੇ, ਤੇ ਫਿਰ ਉਹ ਉੱਥੇ ਹੀ ਰਹਿ ਜਾਂਦੇ ਨੇ। ਠੀਕ ਹੈ। ਤੇ ਇਸ ਵਾਸਤੇ ਕੁਝ ਲੋਕ ਜਿਹੜੇ ਉਹਨਾਂ 'ਚ ਇਰਤਕਾ ਨਹੀਂ ਹੁੰਦਾ, ਉਹ ਕੋਈ ਇੰਨੀ ਤਬਦੀਲੀ ਨਹੀਂ ਵਾਕਿਆ ਹੁੰਦੀ, ਉਹ ਇੰਨੇ ਆਪਣੇ ਕੰਮ ਨਾਲ ਮੁਖਲਸ ਨਹੀਂ ਹੁੰਦੇ, ਉਹ ਫਿਰ ਮੇਰਾ ਖਿਆਲ ਹੈ ਕਿ ਉੱਥੇ ਰੁਕ ਜਾਂਦੇ ਨੇ ਉਹਨਾਂ 'ਚ। ਉਹ ਫਿਰ ਉਹ ਸ਼ਾਇਰ ਫਿਰ ਉਹਨਾਂ ਨੂੰ ਵਲੇਵਾ ਮਾਰ ਲੈਂਦਾ, ਤੁਸੀਂ ਠੀਕ ਕਿਹਾ, ਉਹ ਫਿਰ ਉਹਦੇ ਥੱਲੇ ਹੀ ਦਬ ਜਾਂਦੇ ਨੇ। ਉਹ ਫਿਰ ਰੁੱਖ ਦੇ ਵੱਡੇ ਦਰਖਤ ਦੇ ਥੱਲੇ ਜਿਸ ਤਰ੍ਹਾਂ ਛੋਟੇ ਰੁੱਖ ਨਹੀਂ ਪਨਪਦੇ, ਇਸ ਤਰ੍ਹਾਂ ਹੀ ਹੁੰਦਾ ਉਹਨਾਂ ਨਾਲ। ਅੱਛਾ, ਜਿਸ ਲੜੀ ਨਾਲ ਤੁਹਾਡਾ ਤਾਲੁਕ ਉਸਤਾਦ ਦਾਮਨ ਸਿੰਘ ਅਖਤਰ ਲਾਹੌਰੀ, ਅੱਛਾ, ਉਹਨਾਂ ਦਾ ਕੁੱਲੀ ਤੌਰ ਤੇ ਦਬੰਗ ਔਰ ਅਵਾਮੀ ਲਹਿਜਾ ਸੀ। ਤੁਹਾਡਾ ਬੜਾ ਪੜ੍ਹਿਆ ਲਿਖਿਆ ਜਿਹਾ, ਬੜਾ ਸ਼ੂਗਰ ਕੋਟਡ, ਇੱਕ ਬੜੀ ਵੱਡੀ ਗੱਲ ਵੀ ਤੁਸੀਂ ਬੜੇ ਮਿੱਠੇ ਜਿਹੇ ਅੰਦਾਜ਼ 'ਚ ਕਹਿ ਜਾਂਦੇ ਹੋ। ਜੀ ਹਾਂ, ਇਹ ਸਵਾਲ ਮੇਰੇ ਕੋਲ ਸਭ ਤੋਂ ਜ਼ਿਆਦਾ ਹੁੰਦਾ ਹੈ, ਔਰ ਮੇਰੇ ਕੋਲ ਇਹ ਸਵਾਲ ਸਭ ਤੋਂ ਜ਼ਿਆਦਾ ਹੋਣ ਦੀ ਵਜ੍ਹਾ ਵੀ ਇਹੀ ਹੈ ਕਿ ਸਾਈਂ ਜੀ ਨੇ ਰਿਕਾਰਡ ਤੇ ਇੱਕੋ ਹੀ ਬਕਾਇਦਾ ਸ਼ਾਗਿਰਦ ਬਣਾਇਆ, ਔਰ ਉਹ ਮੈਨੂੰ ਇਜਾਜ਼ਤ ਹਾਸਲ ਹੈ। ਸੋ ਇਸ ਵਾਸਤੇ, ਲੇਕਿਨ ਸ਼ਾਇਦ ਇਹਦੀ ਵਜ੍ਹਾ ਖੁਦ ਸਾਈਂ ਜੀ ਦੀ ਤਾਲੀਮ ਹੀ ਹੈ। ਉਹ ਮੈਨੂੰ ਸ਼ੁਰੂ ਤੋਂ ਇਸ ਗੱਲ 'ਚ ਬਹੁਤ ਜ਼ਿਆਦਾ ਕੌਨਸ਼ੀਅਸ ਕਰਦੇ ਹੁੰਦੇ ਸਨ ਕਿ ਵੀ ਤੂੰ ਮੇਰੇ ਵਰਗਾ ਨਹੀਂ ਹੋਣਾ, ਮੇਰੇ ਵਰਗਾ ਤੇ ਮੈਂ ਹੀ ਹਾਂ। ਮੈਂ ਸ਼ੁਰੂ 'ਚ ਉਹਨਾਂ ਵਰਗੀ ਸ਼ਾਇਰੀ ਦੀ ਕੋਸ਼ਿਸ਼ ਕਰਦਾ ਹੁੰਦਾ ਸੀ, ਲੇਕਿਨ ਉਹਨਾਂ ਨੇ ਮੈਨੂੰ ਮਨਾ ਕੀਤਾ। ਉਹਨਾਂ ਨੇ ਕਿਹਾ ਜੀ ਕਿਸੇ ਵਰਗਾ ਨਹੀਂ ਹੋਈਦਾ, ਆਪਣੇ ਵਰਗਾ ਕੋਈ ਆਪਣਾ ਰੰਗ ਲੱਭਣ ਦੀ ਕੋਸ਼ਿਸ਼ ਕਰੂਗਾ ਆਪਣਾ। ਸੋ ਉਹ ਮੈਂ ਉਸੇ ਭਾਲ ਦੇ ਵਿੱਚ ਰਿਹਾ ਉਹਦੇ 'ਚ, ਤੇ ਉਹਦੇ ਬਾਅਦ ਫਿਰ ਮੈਂ ਗਜ਼ਲ ਦੀ ਤਰਫ ਹੋ ਰਿਹਾ, ਸੌਫਟ ਸ਼ਾਇਰੀ ਦੀ ਤਰਫ ਆ ਗਿਆ। ਕੁਛ ਸ਼ਨਾਇਤ ਇੱਕ ਵਾਰੀ ਫਿਰ ਦੋ ਲੈਣਾ ਦੀ ਨਜ਼ਮ ਔਰ ਇੱਕ ਗਜ਼ਲ ਦੇ ਕੁਛ। ਜੀ ਬਿਸਮਿਲ੍ਲਾ। ਕਿ ਨਜ਼ਮ ਦਾ ਸਰਨਾਮਾ ਹੈ ਕੜਿੱਕੀ। ਅੱਛਾ। ਕਿ ਦੋ ਸਪਰਿੰਗਾਂ ਨਾਲ ਸ਼ਿਕੰਜਾ। ਕੜਿੱਕੀ। ਦੋ ਸਪਰਿੰਗਾਂ ਨਾਲ ਸ਼ਿਕੰਜਾ, ਵਿੱਚ ਇੱਕ ਬੁਰਕੀ ਟੰਗੀ। ਅੱਛਾ। ਦੋ ਸਪਰਿੰਗਾਂ ਨਾਲ ਸ਼ਿਕੰਜਾ, ਵਿੱਚ ਇੱਕ ਬੁਰਕੀ ਟੰਗੀ, ਕਿਸੇ ਦੀ ਭੁੱਖ ਤੋਂ ਇੰਨਾ ਫਾਇਦਾ ਚੁੱਕਣਾ ਗੱਲ ਨਹੀਂ ਚੰਗੀ। ਹਾਏ 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 ਹਾਏ। ਦੋ ਸਪਰਿੰਗਾਂ ਨਾਲ ਸ਼ਿਕੰਜਾ, ਵਿੱਚ ਇੱਕ ਬੁਰਕੀ ਟੰਗੀ, ਹਾਏ, ਕਿਸੇ ਦੀ ਭੁੱਖ ਤੋਂ ਇੰਨਾ ਫਾਇਦਾ ਚੁੱਕਣਾ ਗੱਲ ਨਹੀਂ ਚੰਗੀ। ਅਰੇ ਵਾਹ, ਅਰੇ ਵਾਹ, ਅਰੇ ਵਾਹ 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 ਵਾਹ। ਗਜ਼ਲ ਦਾ ਮਤਲਬ ਕਿ ਅਕਸ ਕਿਰਚਾਂ ਚ ਟਾਲ ਦੇਣਾ ਵਾ, ਅਕਸ ਕਿਰਚਾਂ ਚ ਟਾਲ ਦੇਣਾ ਵਾ, ਫੇਰ ਸ਼ੀਸ਼ਾ ਸੰਭਾਲ ਦੇਣਾ ਵਾ, ਫੇਰ ਸ਼ੀਸ਼ਾ ਸੰਭਾਲ ਦੇਣਾ ਵਾ, ਔਰ ਛੱਡ ਬੇਜਾਨ ਸ਼ੀਸ਼ੇ ਨੂੰ ਸਾਕੀ, ਛੱਡ ਬੇਜਾਨ ਸ਼ੀਸ਼ੇ ਨੂੰ ਸਾਕੀ, ਤੈਨੂੰ ਜੁੱਸਾ ਹੰਗਾਲ ਦੇਣਾ ਵਾ। ਆਹਾ ਆਹਾ। ਛੱਡ ਬੇਜਾਨ ਸ਼ੀਸ਼ੇ ਨੂੰ ਸਾਕੀ, ਤੈਨੂੰ ਜੁੱਸਾ ਹੰਗਾਲ ਦੇਣਾ ਵਾ, ਔਰ ਬੁੱਲੇ ਤੀਕਰ ਤੇ ਗੱਲ ਕੀ ਕਰਨੀ। ਆਹਾ। ਬੁੱਲੇ ਤੀਕਰ ਤੇ ਗੱਲ ਕੀ ਕਰਨੀ, ਤੈਨੂੰ ਆਪਣੀ ਮਿਸਾਲ ਦੇਣਾ ਵਾ, ਔਰ ਦਰਦ ਤੇ ਇਹ ਜੇ ਮੇਰੇ ਦਰਦੀ ਨੂੰ, ਦਰਦ ਤੇ ਇਹ ਜੇ ਮੇਰੇ ਦਰਦੀ ਨੂੰ, ਦਰਦ ਵੀ ਹੱਸ ਕੇ ਟਾਲ ਦੇਣਾ ਵਾ। ਅਕਸ ਕਿਰਚਾਂ ਚ ਟਾਲ ਦੇਣਾ ਵਾ, ਫੇਰ ਸ਼ੀਸ਼ਾ ਸੰਭਾਲ देना। अरे मोहब्बत जनाब खुशी मोहम्मद साहब, अमजद परवेज़ साहब, चौधरी असलम साहब, भट्ट साहब, मलिक असलम साहब और तमाम प्यारियां प्यारियां बेलियां ते सहेलियां दे नामे अरसलान जी तुहाडी मोहब्बत।
ਸਤਿ ਸ਼੍ਰੀ ਅਕਾਲ, ਸਲਾਮ, ਆਦਾਬ। ਮੈਂ ਰਜ਼ਾ ਹੀਰ, ਚੜ੍ਹਦੇ ਲਹਿੰਦੇ ਪੰਜਾਬ ਦੀ ਧੀ, ਤੇ ਤੁਸੀਂ ਸੁਣ ਰਹੇ ਹੋ ਰੱਬ ਦਾ ਰੇਡੀਓ, ਸਭ ਦਾ ਰੇਡੀਓ। ਮੈਂ ਪੰਜਾਬੀ ਪੰਜਾਬ ਦੇ ਰਹਿਣ ਵਾਲਾ, ਮੈਂ ਪੰਜਾਬੀ ਪੰਜਾਬ ਦੇ ਰਹਿਣ ਵਾਲਾ, ਸਦਾ ਖੈਰ ਪੰਜਾਬ ਦੀ ਮੰਗਦਾ ਹਾਂ, ਮੋਤੀ ਕਿਸੇ ਸੁਹਾਗਣ ਦੀ ਨੱਥਦਾ ਹਾਂ, ਟੁਕੜਾ ਕਿਸੇ ਪੰਜਾਬਣ ਦੀ ਵੰਗਦਾ ਹਾਂ। ਰੱਬ ਦੇ ਬੰਦੇ, ਰੱਬ ਦਾ ਰੇਡੀਓ ਸੁਣਦੇ ਰਹੋ, ਰੱਬ ਦਾ ਰੇਡੀਓ। ਕਲਾਸਿਕ ਟਾਈਮ ਯੂਸਫ ਪੰਜਾਬੀ ਤੁਹਾਡੇ ਨਾਲ। ਤੁਹਾਡੀ ਮੁਹੱਬਤ ਔਰ ਪਿਆਰ ਦਾ ਸਾਥ। ਕਲਾਸਿਕ ਟਾਈਮ ਯੂਸਫ ਪੰਜਾਬੀ ਤੁਹਾਡੇ ਨਾਲ। ਔਰ ਮੁਹੱਬਤਾਂ ਦੇ ਵਿੱਚ ਇੰਝ ਵੀ ਹੁੰਦਾ ਹੈ ਨਸੀਰ ਸਾਹਿਬ ਜਨਾਬ, ਅਸੀਂ ਮੁਹੱਬਤਾਂ ਦੇ ਵਿੱਚ ਵੇਖ ਲਓ ਡਾਇਰੈਕਟ ਅਗਲੇ ਘਰ ਚਲੇ ਗਏ ਤੇ ਉਹ ਪੂਰੀ ਪਟਾਰੀ ਖੁੱਲ ਗਈ। ਵਾਹ ਜੀ, ਹਾਂਜੀ, ਨੈਟ ਦਾ ਕਿਆ ਕਮਾਲ ਹੈ ਜਨਾਬ। ਵਾਹ ਜੀ, ਸ਼ੁਕਰ ਕਰੋ ਪਟਾਰੀ ਚੋਂ ਸੱਪ ਨਹੀਂ ਨਿਕਲਿਆ। ਮੈਂ ਬਸ ਇਹੀ ਸ਼ੁਕਰ ਕਰਨ ਡਿਆ ਕਿ ਨਹੀਂ ਤੇ ਚਲੋ ਮਾਂਦਰੀ ਵੀ ਸਾਡੇ ਕੋਲ ਹੀ ਬੈਠਾ ਸੀ। ਅੱਛਾ ਨਸੀਰ ਸਾਹਿਬ, ਇੱਥੇ ਤੁਸੀਂ ਇਹ ਜਿਹੜੀ ਸਾਡੀ ਪੰਜਾਬੀ ਹੁਣ ਸ਼ਾਇਰੀ ਹੋ ਰਹੀ ਹੈ, ਇਹਦੇ ਬਾਰੇ ਤੁਹਾਡਾ ਕੀ ਖਿਆਲ ਹੈ ਐਜ਼ ਏ ਇੱਕ ਕ੍ਰਿਟਿਕ ਦੇ ਤਨਕੀਦ ਨਿਗਾਰ ਤੇ? ਬਹੁਤ ਜਿਹੜੀ ਸਿਨਫ ਸਭ ਤੋਂ ਤੇਜ਼ੀ ਨਾਲ ਲੱਗੇ ਆ ਰਹੀ ਹੈ ਉਹ ਤੇ ਗਜ਼ਲ ਹੈ। ਠੀਕ ਹੈ। और बहुत अच्छी गज़ल लिखी जा रही है। बहुत सारे नौजवान बहुत अच्छी गज़ल लिख रहे हैं और काफ़ी कुछ ਜਿਹੜਾ ਹੈ ਉਹ ਸਾਹਮਣੇ ਆ ਰਿਹਾ ਹੈ। ਸੋ ਇਹੀ ਕਿਹਾ ਜਾ ਸਕਦਾ ਹੈ ਕਿ ਹੁਣ ਪੰਜਾਬੀ ਸ਼ਾਇਰੀ ਜਿਹੜੀ ਹੈ ਉਹ ਹੁਣ ਇਹਨੇ ਜੋਗੀ ਹੋ ਗਈ ਹੈ ਕਿ ਉਹ ਆਪਣੇ ਵੇਲੇ ਦਾ ਜਿਹੜਾ ਉਹ ਸਾਥ ਨਿਭਾ ਸਕਦੀ। ਤੁਹਾਡੇ ਕਹਿਣ ਦਾ ਮਕਸਦ ਹੈ ਕਿ ਤੁਸੀਂ ਮੁਤਮਈਨ ਹੋ? ਇਹ ਬਹੁਤ ਜ਼ਿਆਦਾ ਤਾਂ ਨਹੀਂ, ਲੇਕਿਨ ਹੈ ਕਿ ਬਹੁਤ ਸਾਰੇ ਟਾਰਗੇਟਸ ਜਿਹੜੇ ਨੇ ਉਹ ਅਚੀਵ ਹੋ ਗਏ ਨੇ ਬਹੁਤ ਜ਼ਿਆਦਾ। ਅੱਛਾ, ਬਹੁਤ ਸਾਰੇ ਲੋਕ ਕਹਿੰਦੇ ਨੇ ਕਿ ਪੰਜਾਬੀ ਦਾ ਸੁਭਾਅ ਜਿਹੜਾ ਹੈ ਉਹ ਗਜ਼ਲ ਵਾਲਾ ਨਹੀਂ ਹੈ, ਤੁਹਾਡਾ ਇਹਦੇ ਬਾਰੇ ਕੀ ਖਿਆਲ ਹੈ? ਨਹੀਂ, ਪੰਜਾਬੀ ਦਾ ਸੁਭਾਅ ਗਜ਼ਲ ਵਾਲਾ ਨਹੀਂ ਸੀ, ਲੇਕਿਨ ਮੈਨੂੰ ਲੱਗਦਾ ਹੈ ਕਿ ਉਹ ਜਿਹੜੀ ਪੰਜਾਬੀ ਤਗਜ਼ਲ ਹੈ ਉਹ ਹੁਣ ਨੌਜਵਾਨਾਂ ਨੇ ਮਿਲ ਕੇ ਦਰਿਆਫਤ ਕਰ ਲਈ ਤੇ ਹੁਣ ਜਿਹੜਾ ਉਹ ਤਗਜ਼ਲ ਪੰਜਾਬੀ ਦਾ ਜਿਹੜਾ ਤਗਜ਼ਲ ਹੈ ਉਹ ਸਾਹਮਣੇ ਆ ਰਿਹਾ। ਹੁਣ ਜਿਹੜੀ ਗਜ਼ਲ ਲਿਖੀ ਜਾ ਰਹੀ ਹੈ ਉਹ ਉਰਦੂ ਜਾਂ ਫਾਰਸੀ ਦੇ ਅਸਰ ਹੇਠ ਨਹੀਂ ਹੈਗੀ। ਅੱਛਾ, ਹੁਣ ਜਿਹੜੀ ਗਜ਼ਲ ਲਿਖੀ ਜਾ ਰਹੀ ਹੈ ਉਹ ਖਾਲਿਸਤਨ ਪੰਜਾਬੀ ਹੈ? ਜੀ, ਤਕਰੀਬਨ ਖਾਲਿਸਤਨ ਪੰਜਾਬੀ। ਅੱਛਾ, ਇਹ ਰੌਲਾ ਬੜੇ ਚਿਰ ਤੋਂ ਪਿਆ ਹੈ, ਕ੍ਰਿਟਿਕ ਹੋਣ ਦੇ ਨਾਲ ਤੁਸੀਂ ਖੋਜੀ ਵੀ ਹੋ,
गज़ल गज़ाल और ये वो सारे मामलात कदी कहा जाता है कि ये अरब विचों आई है, उत्थे होर कोई मकसद सी, फिर कहा जाता जी ये फारस चों आई है, फारस विच इहदा होर मकसद सी। ਇੱਥੇ ਅਸੀਂ ਜ਼ੁਲਫ ਦੇ ਕੁੰਡਲ ਦੇ ਵਿੱਚ ਫਸੇ ਰਹਿੰਦੇ ਆ। ਗਜ਼ਲ ਅਰਸੇ ਤੱਕ ਕਹੀ, ਲੇਕਿਨ ਹੁਣ ਮਾਸ਼ਾਅੱਲਾ ਜਿਵੇਂ ਤੁਸੀਂ ਗਜ਼ਲ ਸੁਣਾ ਰਹੇ ਹੋ, ਗਜ਼ਲ ਲਿਖ ਰਹੇ ਹੋ, ਉਹਦੇ 'ਚ ਮੁਆਸ਼ਰਤੀ ਦੁੱਖ ਨੇ, ਸਾਡੇ ਆਲ ਦੁਆਲ ਦੀ ਜਿਹੜੀ ਪੀੜ ਹੈ ਉਹਨੂੰ ਤੁਸੀਂ ਮਹਿਸੂਸ ਕਰਦੇ ਹੋ, ਔਰ ਉਹਦੇ ਵਿੱਚ ਕੋਈ ਗਮੇ ਜਾਨਾ ਨਹੀਂ ਹੈ, ਗਮੇ ਦੌਰਾ ਹੈ। ਜਦੋਂ ਕਿਸੇ ਜ਼ੁਬਾਨ ਤੋਂ ਕੋਈ ਲਫ਼ਜ਼ ਲੈਣੇ ਆ ਨਾ, ਤੇ ਜਿਸ ਤਰ੍ਹਾਂ ਉਹ ਲਫ਼ਜ਼ ਆਪਣੇ ਨਵੇਂ ਮਾਨੇ ਮੁਤੱਯਨ ਕਰਦਾ ਹੈ, ਜ਼ਰੂਰੀ ਨਹੀਂ ਹੁੰਦਾ ਕਿ ਉਸੇ ਮਾਨਿਆਂ ਵਿੱਚ ਜਿਸ ਜ਼ੁਬਾਨ 'ਚੋਂ ਲਫ਼ਜ਼ ਆਇਆ ਉਸੇ ਮਾਨਿਆਂ ਵਿੱਚ ਉਸ ਜ਼ੁਬਾਨ 'ਚ ਵੀ ਵਰਤਿਆ ਜਾਏ ਜਿਹਦੇ ਵਿੱਚ ਕਿ ਉਹ ਆਇਆ। ਇਸੇ ਤਰ੍ਹਾਂ ਜਿਹੜੇ ਸ਼ੇਰੀ ਫਾਰਮੈਟਸ ਨੇ ਜਿਹੜੇ ਉਹਨਾਂ ਦਾ ਵੀ, ਜਿਹੜੇ ਅਸਨਾਫ ਨੇ ਉਹਨਾਂ ਦਾ ਵੀ ਇਹੀ ਮਾਮਲਾ ਹੈ ਕਿ ਜਦੋਂ ਅਸੀਂ ਗਜ਼ਲ ਉੱਧਰੋਂ ਈਰਾਨ ਤੋਂ ਜਦੋਂ ਉਰਦੂ 'ਚ ਆਈ ਤੇ ਉਹਨੇ ਉਰਦੂ ਦੇ ਆਪਣੇ ਵਕਤ ਦੇ ਉਹ ਜਿਹੜਾ ਉਸ ਟਾਈਮ ਦਾ ਕਲਚਰ ਸੀ, ਉਸ ਟਾਈਮ ਜਿਹੜੀ ਰਹਿਤਲ ਸੀ, ਉਹ ਜਿਹੜਾ ਵਸੇਬ ਸੀ, ਉਹ ਉਹਦੇ ਤੋਂ ਮੁਤਾਸਰ ਹੋਇਆ। ਠੀਕ ਹੈ। ਇਸੇ ਤਰ੍ਹਾਂ ਅੱਜ ਵੀ ਅਸੀਂ ਦੇਖੀਏ ਕਿ ਜਿਹੜੀਆਂ ਬਾਅਦ ਦੇ ਵਿੱਚੋਂ ਅਸਨਾਫ ਆਏ ਨੇ, ਮਸਲਨ ਟਰਾਇਲੇ ਜਾਂ ਹਾਈਕੋ ਵਗੈਰਾ ਜਿਹੜੇ ਆਏ ਨੇ, ਉਹਨਾਂ ਵਿੱਚ ਵੀ ਉਹ ਹਾਈਕੋ ਵਗੈਰਾ ਉਸ ਤਰ੍ਹਾਂ ਨਹੀਂ ਲਿਖੇ ਜਾ ਰਹੇ, ਜਾਂ ਜਿਹੜੀ ਰੁਬਾਈ ਇੱਧਰ ਆਈ ਉਹ ਉਸ ਤਰ੍ਹਾਂ ਨਹੀਂ ਲਿਖੀ ਜਾ ਰਹੀ ਜਿੱਥੋਂ ਆਈ ਉਸ, ਕਿਉਂਕਿ ਸ਼ਾਇਰੀ ਜਿਹੜੀ ਹੁੰਦੀ ਹੈ ਉਹ ਆਪਣੇ ਇਰਦ ਗਿਰਦ ਤੋਂ ਜ਼ਰੂਰ ਮੁਤਾਸਰ ਹੁੰਦੀ ਹੈ। ਸਿਨਫ ਦਾ ਜਾਂ ਕਿਸੇ ਫਾਰਮੈਟ ਦਾ ਮਖਸੂਸ ਹੋਣਾ ਉਹਦੇ ਵਾਸਤੇ ਕੋਈ ਲਾਜ਼ਮੀ ਨਹੀਂ ਹੈ। ਠੀਕ ਹੈ। ਸੋ ਅਸੀਂ ਉਹੀ ਖਿਆਲਾਤ ਜਿਹੜੇ ਸਾਡੇ ਵੱਡੇ ਕਾਫੀਆਂ ਦੇ ਵਿੱਚ ਜਾਂ ਦੂਸਰੇ ਹੋਰ ਉਹਦੇ ਵਿੱਚ ਮਿਸਰਿਆਂ 'ਚ ਜਿਹੜੇ ਕਹਿ ਰਹੇ ਸਨ, ਉਹੀ ਖਿਆਲਾਤ ਜਾਂ ਉਹਦੇ ਨਾਲ ਮਿਲਦੇ ਜੁਲਦੇ ਜਾਂ ਉਸੇ ਲੀਹ 'ਤੇ ਅੱਗੇ ਆ ਕੇ ਉਹੀ ਖਿਆਲਾਤ ਜਿਹੜੇ ਨੇ ਅਸੀਂ ਉਹਨੂੰ ਗਜ਼ਲ ਦੇ ਵਿੱਚ ਵੀ ਕਹਿਣ ਦੀ ਕੋਸ਼ਿਸ਼ ਕੀਤੀ ਹੈ। ਠੀਕ ਹੈ। ਗਜ਼ਲ ਇੱਕ ਤਹਿਕੀਕ ਮੌਜਬ ਸਭ ਤੋਂ ਪਹਿਲੇ ਇੱਥੇ ਉਰਦੂ ਤੋਂ ਵੀ ਪਹਿਲੇ ਪੰਜਾਬੀ 'ਚ ਲਿਖੀ ਗਈ। ਜੀ ਬਿਲਕੁਲ। ਠੀਕ ਹੈ। ਫਿਰ ਦੋ ਸਾਡੇ ਕੋਲ ਥਾਟ ਨੇ, ਸਕੂਲ ਆਫ ਥਾਟ ਨੇ, ਫਜ਼ਲ ਗੁਜਰਾਤੀ ਸਾਹਿਬ ਔਰ ਮੌਲਾ ਬਖਸ਼ ਕੁਸ਼ਤਾ ਸਾਹਿਬ। ਜੀ ਠੀਕ ਹੈ। ਅੱਛਾ, ਹੁਣ ਗੁਜਰਾਤੀ ਸਾਹਿਬ ਜਿਹੜੇ ਨੇ ਉਹ ਟੋਟਲੀ ਤੌਰ 'ਤੇ ਮੁਤਾਸਰ ਸਨ ਫਾਰਸੀ ਗਜ਼ਲ ਤੋਂ। ਜੀ ਬਿਲਕੁਲ। ਔਰ ਮੌਲਾ ਬਖਸ਼ ਕੁਸ਼ਤਾ ਸਾਹਿਬ ਜਿਹੜੇ ਨੇ ਉਹ ਖਾਲਿਸਤਾਨ ਪੰਜਾਬੀ ਵਾਲੇ ਮਾਮਲੇ ਵਿੱਚ ਔਰ ਉਹਦੀਆਂ ਆਪਣੇ ਰੰਗ ਉਹਦੇ ਵਿੱਚ ਮੌਜੂਦ ਨੇ। ਜੀ ਬਿਲਕੁਲ। ਹੁਣ ਜੋ ਸੂਰਤ ਹਾਲ ਤੁਸੀਂ ਵੇਖ ਰਹੇ ਹੋ, ਸਕੂਲ ਆਫ ਥਾਟ ਤੇ ਦੋਵੇਂ ਮੌਜੂਦ ਨੇ। ਜੀ ਜੀ। ਲੇਕਿਨ ਇਸ ਵਕਤ ਇਸ ਵੇਲੇ ਕਿਹਨੂੰ ਜ਼ਿਆਦਾ ਫੋਲੋ ਕਰ ਰਹੇ ਨੇ ਸਾਡੇ ਜਿਹੜੇ ਲਿਖਣ ਵਾਲੇ ਨੇ? ਅਸਲ ਦੇ ਵਿੱਚ ਜਿਹੜੀ ਮੌਲਾ ਬਖਸ਼ ਕੁਸ਼ਤਾ ਸਾਹਿਬ ਦਾ ਸਕੂਲ ਆਫ ਥਾਟ ਹੈ, ਮੌਲਾ ਬਖਸ਼ ਕੁਸ਼ਤਾ ਸਾਹਿਬ ਉਹਦੇ ਬਾਨੀ ਨਹੀਂ ਸਨ। ਠੀਕ ਹੈ। ਉਹ ਪਿੱਛੋਂ ਜਿਹੜੇ ਤੁਸੀਂ ਕਹਿ ਰਹੇ ਉਰਦੂ ਤੋਂ ਪਹਿਲੇ ਗਜ਼ਲ ਲਿਖੀ ਜਾ ਰਹੀ ਸੀ, ਗਾਮੋ ਖਾਨ ਔਰ ਉਹ ਸਾਰਾ ਜਿਹੜਾ ਇੱਕ ਲੀ ਸੀ, ਪੂਰੀ ਇੱਕ ਸਿਲਸਿਲਾ ਟੁਰਦਾ ਹੋਇਆ ਕੁਸ਼ਤਾ ਸਾਹਿਬ ਤੱਕ ਆਇਆ, ਔਰ ਕੁਸ਼ਤਾ ਸਾਹਿਬ ਨੇ ਹੀ ਪਹਿਲਾ ਦੀਵਾਨ ਜਿਹੜਾ ਹੈ ਉਹ ਮੁਰਤਬ ਕੀਤਾ। ਠੀਕ ਹੈ। ਔਰ ਦੂਸਰੇ ਪਾਸੇ ਜਿਹੜਾ ਇੱਕ ਦੂਸਰਾ ਸਕੂਲ ਆਫ ਥਾਟ ਸੀ, ਚੂँकि ਉਹ ਫਾਰਸੀ ਤੋਂ ਬਹੁਤ ਜ਼ਿਆਦਾ ਮੁਤਾਸਰ ਸਨ ਔਰ ਉਹਨਾਂ ਦੀ ਗਜ਼ਲ ਤੇ ਬੁਨਿਆਦੀ ਇਲਜ਼ਾਮ ਇਹੀ ਸੀ, ਉਹ ਸਕੂਲ ਆਫ ਥਾਟ ਦੇ ਬਹੁਤ ਸਾਰੇ ਲੋਕ ਐਸੇ ਸਨ ਜਿਨ੍ਹਾਂ ਨੇ ਆਪਣੀਆਂ ਕੁਝ ਗਜ਼ਲਾਂ ਪਹਿਲੇ ਉਰਦੂ 'ਚ ਲਿਖੀਆਂ, ਉਹ ਉਰਦੂ ਦੇ ਵਿੱਚ ਫਿਰ ਕਾਮਯਾਬ ਨਹੀਂ ਹੋਈਆਂ, ਉਹਨਾਂ ਨੇ ਉਹਨਾਂ ਗਜ਼ਲਾਂ 'ਚ ਥੋੜ੍ਹੀ ਬਹੁਤੀ ਤਬਦੀਲੀ ਕਰਕੇ ਤੇ ਉਹ ਪੰਜਾਬੀ 'ਚ ਕਰ ਲਈਆਂ। ਠੀਕ ਹੋ ਗਿਆ। ਸੋ ਇਸ ਉਹਨਾਂ ਦੀ ਇਸ ਕੰਮ ਦੀ ਵਜ੍ਹਾ ਤੋਂ ਜਾਂ ਉਹਨਾਂ ਦੇ ਇਸ ਵਤੀਰੇ ਦੀ ਵਜ੍ਹਾ ਤੋਂ ਉਹ ਸਕੂਲ ਆਫ ਥਾਟ ਬਹੁਤ ਦੇਰ ਤੱਕ ਅੱਗੇ ਚੱਲ ਨਹੀਂ ਸਕਿਆ। ਲੇਕਿਨ ਮੈਂ ਸਮਝਦਾ ਵਾਂ ਕਿ ਹਰ ਬੰਦੇ ਨੇ ਜਿੰਨਾ ਆਪਣੀ ਲੋੜ ਮੁਜਬ, ਜਿੰਨਾ ਉਹਨੂੰ ਉਹਦੇ 'ਚ ਤੱਤ ਸੀ, ਜਿੰਨਾ ਉਹਦੇ 'ਚ ਮੁਹੱਬਤ ਸੀ, ਜਿੰਨੀ ਉਹਨੂੰ ਨਿੱਘ ਸੀ, ਖਲੂਸ ਸੀ, ਉਹਨਾਂ ਉਹਨੇ ਜ਼ਰੂਰ ਹਿੱਸਾ ਪਾਇਆ। ਉਹ ਸ਼ਾਇਦ ਉਸ ਟਾਈਮ ਗਜ਼ਲ ਦਾ ਤਕਾਜ਼ਾ ਹੀ ਹੋਣਾ ਕਿ ਉਹਨੂੰ ਫਾਰਸੀ ਦੇ ਨਾਲ ਹਿਲਾ ਕੇ ਚਲਾਇਆ ਜਾਏ, ਲੇਕਿਨ ਅੱਜ ਜਿਹੜੀ ਗਜ਼ਲ ਨਜ਼ਰ ਆ ਰਹੀ ਹੈ ਉਹ ਮੌਲਾ ਬਖਸ਼ ਕੁਸ਼ਤਾ ਸਾਹਿਬ ਦੇ ਉਹ ਸਕੂਲ ਆਫ ਥਾਟ ਦੇ ਜ਼ਿਆਦਾ ਨਜ਼ਦੀਕ ਹੈ। ਬੁਨਿਆਦੀ ਜਿਹੜਾ ਮਾਮਲਾ ਹੈ ਉਹ ਇਹੀ ਹੈ। ਠੀਕ ਹੋ ਗਿਆ। ਉਹ ਜਿਹੜੀ ਗਜ਼ਲ ਜ਼ਾਹਿਰ ਹੈ ਚੁੱਕੇ ਸੀ ਉਹ ਫਾਰਸੀ ਔਰ ਉਰਦੂ ਦੇ ਤਾਸੁਰ ਥੱਲਿਓਂ ਉਹਨੇ ਭਾਰਤ ਥੱਲਿਓਂ ਗਜ਼ਲ ਕੱਢ ਲਈ ਹੈ, ਤੇ ਇਹਦਾ ਮਤਲਬ ਤਾਂ ਇਹੋ ਹੀ ਹੈ। ਬਿਲਕੁਲ ਸਹੀ। ਉਹ ਮੌਲਾ ਬਖਸ਼ ਕੁਸ਼ਤਾ ਸਾਹਿਬ ਔਰ ਖਾਸ ਤੌਰ 'ਤੇ ਅਲਾਮਾ ਗੁਲਾਮ ਯਕੂਬ ਅਨਵਰ ਸਾਹਿਬ ਜਿਹੜੀ ਗਜ਼ਲ ਸੀ, ਇਹ ਉਹ ਗਜ਼ਲ ਸੀ ਜਿਹੜੀ ਕਿ ਫਾਰਸੀ ਦੇ ਨਾਲ ਲੱਗਾ ਨਹੀਂ ਸੀ ਉਸ ਤਰ੍ਹਾਂ ਖਾਂਦੀ। ਬਿਲਕੁਲ ਠੀਕ ਹੈ। ਜਨਾਬ ਅਨਾ ਕੁਛ ਇਨਾਇਤ ਹੋਵੇ? ਜੀ ਮੈਂ ਦੋ ਸ਼ੇਰ ਔਰ ਇੱਕ ਛੋਟੀ ਜਿਹੀ ਗਜ਼ਲ। ਜੀ ਬਿਸਮਿल्लाह। ਸ਼ੇਰ ਅਰਜ਼ ਹੈ ਕਿ ਜੀ ਜ਼ਮਾਨਾ ਕਦੀ ਮੈਨੂੰ ਮੁਨਸਫ ਬਣਾਵੇ। ਵਾਹ 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 ਵਾਹ, ਜ਼ਰਾ ਗੌਰ ਕਰਿਆ ਜੀ। ਜ਼ਮਾਨਾ ਕਦੀ ਮੈਨੂੰ ਮੁਨਸਫ ਬਣਾਵੇ, ਹਾਂ, ਤੇ ਦੁਨੀਆ ਵੀ ਮੰਨੇਗੀ ਇਨਸਾਫ ਕੀਤਾ। ਜ਼ਮਾਨਾ ਕਦੀ ਮੈਨੂੰ ਮੁਨਸਫ ਬਣਾਵੇ, ਤੇ ਦੁਨੀਆ ਵੀ ਮੰਨੇਗੀ ਇਨਸਾਫ ਕੀਤਾ। ਮਜ਼ਾ ਤਾਦੇ ਉਹ ਰੋ ਕੇ ਆਖੇ ਸਜ਼ਾ ਦੇ, ਮਜ਼ਾ ਤਾਦੇ ਉਹ ਰੋ ਕੇ ਆਖੇ ਸਜ਼ਾ ਦੇ, ਮੈਂ ਅੱਗੋਂ ਨਸੀਰ ਆਖਾਂ ਜਾ ਮਾਫ ਕੀਤਾ। ਹਾਏ 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 ਹਾਏ, ਮੈਂ ਅੱਗੋਂ ਨਸੀਰ ਆਖਾਂ ਜਾ ਮਾਫ ਕੀਤਾ। ਵਾਹ ਵਾਹ ਵਾਹ।
ਔਰ ਗਮੇ ਦੌਰਾਂ ਦੀ ਤੁਸੀਂ ਗੱਲ ਕੀਤੀ ਸੀ ਤੇ ਗਜ਼ਲ ਦੇ ਕੁਝ ਸ਼ੇਰ ਕੇ ਖੰਡਰ ਕਰਕੇ ਸ਼ਹਿਰ ਸਜਾਇਆ ਵਾਰੇ ਨਹੀਂ, ਖੰਡਰ ਕਰਕੇ ਸ਼ਹਿਰ ਸਜਾਇਆ, ਖੰਡਰ ਕਰਕੇ ਸ਼ਹਿਰ ਸਜਾਇਆ ਵਾਰੇ ਨਹੀਂ, ਕੁਝ ਕਰਕੇ ਕੁਝ ਹੋਰ ਵਿਖਾਇਆ ਵਾਰੇ ਨਹੀਂ। ਔਰ ਬਾਸੀ ਖੁਸ਼ੀਆਂ ਲੈ ਕੇ ਕਿੱਥੋਂ ਆਇਆ ਏ, ਆਹਾ ਬਾਸੀ ਖੁਸ਼ੀਆਂ ਲੈ ਕੇ ਕਿੱਥੋਂ ਆਇਆ ਏ, ਇੱਥੇ ਸਜਰਾ ਸੋਗ ਮਨਾਇਆ ਵਾਰੇ ਨਹੀਂ, ਹਾਏ 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 ਹਾਏ, ਵਾਹ ਵਾਹ ਵਾਹ, ਇੱਥੇ ਸਜਰਾ ਸੋਗ ਮਨਾਇਆ ਵਾਰੇ ਨਹੀਂ। ਔਰ ਖੋਸ਼ਾ ਨਾ ਜ਼ਖਮਾਵੇ ਤਾਂ ਵੀ ਬਾਬਾ ਜੀ, ਅੱਛਾ ਅੱਛਾ, ਖੋਸ਼ਾ ਨਾ ਜ਼ਖਮਾਵੇ ਤਾਂ ਵੀ ਬਾਬਾ ਜੀ, ਕਿੱਕਰ ਤੇ ਅੰਗੂਰ ਚੜਾਇਆ ਵਾਰੇ ਨਹੀਂ, ਹਾਏ ਕਿੱਕਰ ਤੇ ਅੰਗੂਰ ਚੜਾਇਆ ਹਰ ਗੁੱਛਾ ਜ਼ਖਮਾਇਆ। ਖੋਸ਼ਾ ਨਾ ਜ਼ਖਮਾਵੇ ਤਾਂ ਵੀ ਬਾਬਾ ਜੀ, ਕਿੱਕਰ ਤੇ ਅੰਗੂਰ ਚੜਾਇਆ ਵਾਰੇ ਨਹੀਂ। ਔਰ ਮੈਂ ਤੇ ਅੱਟੀ ਬਦਲੇ ਕਣਕ ਲਿਜਾਣੀ ਹੈ। ਅੱਛਾ, ਕਾਬਲੇ ਗੌਰ ਹੈ ਜੀ। ਮੈਂ ਤੇ ਅੱਟੀ ਬਦਲੇ ਕਣਕ ਲਿਜਾਣੀ ਹੈ, ਭਾਵੇਂ ਯੂਸਫ ਵਿਕਣੇ ਆਇਆ ਵਾਰੇ ਨਹੀਂ, ਮੈਂ ਤੇ ਅੱਟੀ ਬਦਲੇ ਕਣਕ ਲਿਜਾਣੀ ਹੈ, ਭਾਵੇਂ ਯੂਸਫ ਵਿਕਣੇ ਆਇਆ ਵਾਰੇ ਨਹੀਂ। ਔਰ ਹੋਰ ਕਿਸੇ ਕੁੱਤੇ ਨੂੰ ਸ਼ਾਹੀ ਦੇ ਦੇਵੇਂ, ਹੋਰ ਕਿਸੇ ਕੁੱਤੇ ਨੂੰ ਸ਼ਾਹੀ ਦੇ ਦੇਵੇਂ, ਸ਼ਾਹ ਨੂੰ ਜੇ ਤੇਰਾ ਫਰਮਾਇਆ ਵਾਰੇ ਨਹੀਂ। ਖੰਡਰ ਕਰਕੇ ਸ਼ਹਿਰ ਸਜਾਇਆ ਵਾਰੇ ਨਹੀਂ, ਕੁਝ ਕਰਕੇ ਕੁਝ ਹੋਰ ਵਿਖਾਇਆ ਵਾਰੇ ਨਹੀਂ। ਵਾਹ, ਬਹੁਤ ਅੱਛੇ। ਅੱਛਾ ਨਸੀਰ ਸਾਹਿਬ, ਅਸੀਂ ਵੇਖਨੇ ਹਾਂ ਬਹੁਤ ਸਾਰੀਆਂ ਕੌਮਾਂ ਦੇ ਇਨਕਲਾਬ ਦੇ ਮੌਜੂਦ ਜਿਹੜੇ ਨੇ ਜਾਂ ਇਨਕਲਾਬ ਲਿਆਉਣ ਵਾਲੇ, ਉਹਨਾਂ 'ਚ ਲਿਖਾਰੀ ਦਾਨਿਸ਼ਵਰ ਹੁੰਦੇ ਨੇ, ਸ਼ਾਇਰ ਹੁੰਦੇ ਨੇ। ਕਿ ਅਸੀਂ ਸੁਸਾਇਟੀ ਦੇ ਵਿੱਚ ਬਦਲਾਅ ਲਿਆ ਸਕਦੇ ਹਾਂ ਸ਼ਾਇਰੀ ਦੇ ਨਾਲ? ਪਹਿਲੇ ਤੇ ਜਿਹੜਾ ਨਾ ਮੇਰਾ ਜ਼ਾਤੀ ਖਿਆਲ ਹੈ ਵੇ ਕਿ ਜਿਹੜੇ ਲੋਕ ਇਨਕਲਾਬ ਲੈ ਕੇ ਆਏ ਕਿਸੇ ਵੀ ਫੀਲਡ 'ਚ ਕਿਸੇ ਵੀ ਹਵਾਲੇ ਨਾਲ, ਉਹਨਾਂ ਨੇ ਇਨਕਲਾਬ ਲਿਆਉਣ ਤੋਂ ਪਹਿਲੇ ਇਹ ਦਾਅਵਾ ਨਹੀਂ ਸੀ ਕੀਤਾ ਕਿ ਮੈਂ ਇਨਕਲਾਬ ਲੈ ਆਵਾਂਗਾ। ਠੀਕ ਹੈ, ਉਹਨਾਂ ਦੇ ਕੰਮ ਕੀਤਾ ਔਰ ਉਹਨਾਂ ਦੇ ਕੰਮ ਨਾਲ ਜਿਹੜਾ ਬਦਲਾਅ ਆਇਆ ਉਹਨੂੰ ਸੀ ਇਨਕਲਾਬ ਕਹਿਤਾ। ਸੋ ਇਸ ਤੋਂ ਪਹਿਲੇ ਤੇ ਇਹ ਦਾਅਵਾ ਕੀਤਾ ਹੀ ਨਹੀਂ ਜਾ ਸਕਦਾ ਕਿ ਕੋਈ ਬੰਦਾ ਕਵੇ ਹੱਥ ਚੁੱਕ ਕੇ ਮੈਂ ਇਨਕਲਾਬ ਲਿਆ ਸਕਣਾ। ਇਸ ਤਰ੍ਹਾਂ ਦੇ ਕਦੀ ਹੋਇਆ ਹੀ ਨਹੀਂ। ਇੱਥੇ ਹਰ ਤੀਸਰਾ ਬੰਦਾ ਪਿਆਲੀ 'ਚ ਇਨਕਲਾਬ ਲਈ ਜਾ ਰਿਹਾ। ਹਾਂਜੀ, ਉਹ ਤੇ ਫਿਰ ਇਸ ਤਰ੍ਹਾਂ ਹੀ ਬਲਕਿ ਭੁਚਾਲ ਲਿਆਈ ਜਾ ਰਹੇ ਬਣਿਆ ਇਨਕਲਾਬ ਤੇ ਫਿਰ। ਅੱਛਾ, ਸੋ ਉਹ ਮੇਰਾ ਨਹੀਂ ਖਿਆਲ ਕਿ ਨਾ ਮੈਂ ਕਦੀ ਤਾਰੀਖ ਦੇਖਿਆ ਕਿਸੇ ਬੰਦੇ ਨੇ ਕਿਹਾ ਹੋਵੇ ਕਿ ਮੈਂ ਇਨਕਲਾਬ ਲੈ ਆਵਾਂਗਾ ਤੇ ਫਿਰ ਉਹ ਲੈ। ਉਹ ਤੇ ਅਸਲ ਗੱਲ ਹੈ ਕਿ ਕੰਮ ਕਰਨਾ ਹੈ ਔਰ ਉਸ ਕੰਮ ਦੇ ਨਾਲ ਅਗਰ ਤੁਹਾਡੇ ਕੰਮ ਦੇ ਵਿੱਚ ਅਗਰ ਇੰਨਾ ਅਸਰ ਹੈ ਵੇ ਕਿ ਇਨਕਲਾਬ ਆ ਜਾਏ ਤੇ ਉਹ ਆ ਜਾਂਦਾ, ਭਾਵੇਂ ਉਹ ਸੁਸਾਇਟੀ 'ਚ ਕਿਸੇ ਵੀ ਰਾਹੀਂ ਆਵੇ, ਨਸਰ ਰਾਹੀਂ ਆਏ, ਨਜ਼ਮ ਰਾਹੀਂ ਆਏ, ਤੁਹਾਡੇ ਸਾਹਮਣੇ। ਇੱਕ ਗਜ਼ਲ ਹੋਰ ਮੈਂ ਚਾਹ ਰਿਹਾ ਔਰ ਅਸੀਂ ਫਿਰ ਉਸ ਤੋਂ ਬਾਅਦ ਰੰਗ ਸੁਣਨੇ ਆ। ਬੜੇ ਦੋਸਤ ਕੰਨ ਲਾ ਕੇ ਬੈਠੇ ਨੇ, ਕੁਛ ਦੋਸਤ ਤੁਹਾਡੇ ਨਾਲ ਗੱਲ ਕਰਨ ਵਾਸਤੇ ਉਤਾਵਲੇ ਹੋਏ ਨੇ। ਸ਼ੁਕਰੀਆ ਜੀ। ਮੈਂ ਇਹ ਗਜ਼ਲ ਦੇ ਕੁਝ ਸ਼ੇਰ ਪੇਸ਼ ਕਰਨਾ। ਜੀ ਜੀ, ਬਿਸਮਿਲ੍ਲਾ। ਕਿ ਐਵੇਂ ਗੁੰਝਲ ਵਿੱਚ ਪੈ ਕੇ ਫੇਰ ਨਾ ਰੋਵਾਂ ਕਿਤੇ, ਐਵੇਂ ਗੁੰਝਲ ਵਿੱਚ ਪੈ ਕੇ, ਐਵੇਂ ਗੁੰਝਲ ਵਿੱਚ ਪੈ ਕੇ ਫੇਰ ਨਾ ਰੋਵਾਂ ਕਿਤੇ, ਡੋਰ ਦਾ ਦੂਜਾ ਸਿਰਾ ਮੈਂ ਆਪ ਨਾ ਹੋਵਾਂ ਕਿਤੇ। ਆਏ ਹਾਏ ਆਏ ਹਾਏ, ਵਾਹ ਵਾਹ। ਔਰ ਅੱਜ ਮੇਰੇ ਮੋਢਿਆਂ ਤੇ ਧਰ ਲੈ ਸੂਰਜ ਸ਼ਾਮ ਤੱਕ, ਅੱਜ ਮੇਰੇ ਮੋਢਿਆਂ ਤੇ ਧਰ ਲੈ ਸੂਰਜ ਸ਼ਾਮ ਤੱਕ, ਯਾਦ ਰੱਖੀ ਕੱਲ ਵੀ ਮੈਂ ਇਹ ਭਾਰ ਨਾ ਢੋਵਾਂ ਕਿਤੇ। ਆਹਾ ਆਹਾ ਆਹਾ, ਅੱਜ ਮੇਰੇ ਮੋਢਿਆਂ ਤੇ ਧਰ ਲੈ ਸੂਰਜ ਸ਼ਾਮ ਤੱਕ, ਯਾਦ ਰੱਖੀ ਕੱਲ ਵੀ ਮੈਂ ਇਹ ਭਾਰ ਨਾ ਢੋਵਾਂ ਕਿਤੇ। ਔਰ ਤੂੰ ਚਰਾਗ ਇਬਨੇ ਚਰਾਗੇ ਬਚ ਜਾ, ਤੂੰ ਚਰਾਗ ਇਬਨੇ ਚਰਾਗੇ ਬਚ ਜਾ, ਫੇਰ ਜੋ ਗਿਣਦਾ ਫਿਰੇਗਾ ਆਪਣੀਆਂ ਲੋਵਾਂ ਕਿਤੇ। ਵਾਹ 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 ਵਾਹ। ਔਰ ਐਦਕੀ ਤੇ ਢੀਂਗਰੀ ਨੂੰ ਵੇਖਿਆ ਗੁਲਦਾਨ ਵਿੱਚ। ਅੱਛਾ, ਐਦਕੀ ਤੇ ਢੀਂਗਰੀ ਨੂੰ ਵੇਖਿਆ ਗੁਲਦਾਨ ਵਿੱਚ, ਵੇਲ ਮਿਲ ਜਾਵੇ ਤੇ ਅੱਖਾਂ ਬੈਠ ਕੇ ਧੋਵਾਂ ਕਿਤੇ। ਵਾਹ 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 ਵਾਹ। ਐਵੇਂ ਗੁੰਝਲ ਵਿੱਚ ਪੈ ਕੇ ਫੇਰ ਨਾ ਰੋਵਾਂ ਕਿਤੇ, ਡੋਰ ਦਾ ਦੂਜਾ ਸਿਰਾ ਮੈਂ ਆਪ ਨਾ ਹੋਵਾਂ ਕਿਤੇ। ਵਾਹ ਜੀ ਵਾਹ। ਕਲਾਸਿਕ ਟਾਈਮ ਯੂਸਫ ਪੰਜਾਬੀ ਤੁਹਾਡੇ ਨਾਲ, ਸਾਡੇ ਨਾਲ ਸੋਹਣੇ ਮਿੱਤਰ, ਪਿਆਰੇ, ਗਿਆਨੀ, ਗੁਣੀ, ਸਿਆਣੇ ਸ਼ਾਇਰ ਜਨਾਬ ਮੁਹਤਰਮ ਨਸੀਰ ਅਹਿਮਦ ਸਾਹਿਬ, ਔਰ ਜਿਹੜੇ ਸੱਜਣ ਮਿੱਤਰ ਪਿਆਰੇ ਇਹਨਾਂ ਦਾ ਕਲਾਮ ਸੁਣ ਰਹੇ ਨੇ ਉਹਦੇ ਬਾਰੇ ਗੱਲ ਕਰਨਗੇ ਥੋੜ੍ਹੀ ਦੇਰ ਤੱਕ ਆਉਣੇ ਰਾ ਕੇ। ਇੱਕ ਰੰਗ ਸਾਰੇ ਸੋਹਣੇ ਪਿਆਰਿਆਂ ਦੇ ਨਾਮ।
आ सजना रल कट्ठियां बईए ते विछोड़ियां नू अगलाए जिंदड़ी नू इको गम खावे किते विछड़िया ना मर जाए माही सानू दे गयो अथरू निशानियां माही सानू दे गयो अथरू निशानियां किथे डेरे ला लेनी वे दिल दे आ जानियां माही सानू दे गया जदों याद तेरी कली बह के रोवे आवे जदों याद तेरी कली बह के रोवे लग गया प्यार कीता मेरियां नदानियां किथे डेरे ला लेनी वे दिल दे आ जानियां माही सानू दे गया वेड़ा बूए कंदा जिंदड़ी नू खांदे ने सुंजा वेड़ा बूए कंदा जिंदड़ी नू खांदे ने प्यार दे ओ वादे चंगे किमें भुल गईयां कसमां पुरानियां किथे डेरे ला लेनी वे दिल दे आ जानियां माही सानू दे गया रहन वाले पहलों प्यार पाउंदे ने महलां विच रहन वाले पहलों प्यार पाउंदे ने फिर संग दिल होके कमांदे ने कर जांदे दिलां उत्ते ऐसियां विरानियां किथे डेरे
दिल दे आ जानियां माही सानू दे गए अथरू निशानियां माही सानू दे गए अथरू निशानियां किथे डेरे ला लेनी वे दिल दे आ जानियां माही सानू दे गया ਅਮਿਤੋਸ਼ ਲਿਖਦੇ ਨੇ, ਇਹ ਮਹਿਜ਼ ਇਤਫਾਕ ਦੀ ਬਾਤ ਹੈ ਕਿ ਅੱਜ ਤੋਂ ਕੁਝ ਸਾਲ ਪਹਿਲਾਂ ਅਸੀਂ ਦੋਵੇਂ ਇੱਕੋ ਮੁਲਕ ਵਿੱਚ ਪੈਦਾ ਹੋਏ ਤੇ ਇਹ ਵੀ ਮਹਿਜ਼ ਇਤਫਾਕ ਦੀ ਬਾਤ ਹੈ ਕਿ ਉਸ ਮੁਲਕ ਦੀ ਹਿੱਕ ਤੇ ਇੱਕ ਕੰਡਿਆਲੀ ਤਾਰ ਹੈ। ਮੈਂ ਸਰਹੱਦ ਦੇ ਆਰ ਹਾਂ, ਤੂੰ ਪਾਰ ਹੈ। ਮੈਂ ਤੁਹਾਡੀ ਆਪਣੀ ਜੱਸੀ ਸੰਘਾ, ਤੁਸੀਂ ਸੁਣ ਰਹੇ ਹੋ ਰੱਬ ਦਾ ਰੇਡੀਓ, ਸਭ ਦਾ ਰੇਡੀਓ। ਜੋ ਰੱਬ ਦਾ ਉਹ ਸਭ ਦਾ ਇਸੇ ਲਈ ਤੇ ਰੱਬ ਦਾ ਰੇਡੀਓ ਸਭ ਦਾ ਰੇਡੀਓ ਸੁਣਦੇ ਰਹੋ। ਕਲਾਸਿਕ ਟਾਈਮ ਯੂਸਫ ਪੰਜਾਬੀ ਤੁਹਾਡੇ ਨਾਲ, ਤੁਹਾਡੀਆਂ ਮੁਹੱਬਤਾਂ ਔਰ ਪਿਆਰ ਦਾ ਸਾਥ। ਅੱਛਾ ਨਸੀਰ ਸਾਹਿਬ, ਜਿਹੜਾ ਹੁਣ ਅਸੀਂ ਗੱਲ ਕਰਾਂਗੇ ਕਿ ਸਾਡੇ ਜਿਹੜੇ ਮੁਖਤਲਿਫ ਸੱਥਾਂ ਨੇ, ਮੁਖਤਲਿਫ ਜਿਹੜੀ ਆਰਗੇਨਾਈਜੇਸ਼ਨਸ ਨੇ ਲਿਟਰੇਰੀ, ਉਹਨਾਂ 'ਚ ਜੋ ਤਨਕੀਦ ਹੋ ਰਹੀ ਹੈ ਉਹਦਾ ਕੀ ਮਿਆਰ ਹੈ? ਦੇਖੋ ਜੀ, ਜਿਹੜੀ ਤੇ ਮਜਲਿਸੀ ਤਨਕੀਦ ਹੈ ਜਾਂ ਉਹ ਤਾਸੁਰਾਤੀ ਜੀ ਤਨਕੀਦ ਹੁੰਦੀ ਹੈ, ਔਰ ਜ਼ਾਹਿਰ ਹੈ ਉਹ ਵੀ ਹਮੇਸ਼ਾ ਤੋਂ ਕੰਮ ਕਰ ਰਹੇ ਨੇ, ਔਰ ਇਹ ਤਾਂ ਨਹੀਂ ਕਿਹਾ ਜਾ ਸਕਦਾ ਕਿ ਉਹ ਇੰਨੇ ਜਿਹੜੇ ਨੇ ਉਹ ਅੱਛੇ ਨਹੀਂ ਨੇ ਜਾਂ ਉਹਨਾਂ ਨੂੰ ਕਿਸੇ ਹੋਰ ਤਰੀਕੇ ਨਾਲ ਕੰਮ ਕਰਨਾ ਚਾਹੀਦਾ। ਬਾਕੀ ਤੇ ਇਹ ਠੀਕ ਹੈ, ਕੰਮ ਹੁੰਦਾ ਰਹਿੰਦਾ ਔਰ ਲੋਕ ਆਉਂਦੇ ਰਹਿੰਦੇ ਨੇ, ਪਤਾ ਲੱਗਦਾ ਰਹਿੰਦਾ। ਉਹਦੇ 'ਚ ਜਿਹੜੇ ਸਾਡੇ ਪੰਜਾਬੀ ਦੇ ਧੜੇ ਨੇ, ਉਹਦੇ 'ਚ ਪੰਜਾਬੀਅਤ ਵੀ ਸੰਗਤ ਹੈ, ਉਹਨਾਂ 'ਚ ਉਹਦੇ 'ਚ ਤਨਕੀਦ ਠੀਕ ਹੈ। ਉਹ ਡਾਕਟਰ ਬਾਦ ਨਬੀਲ ਸ਼ਾਹ ਸਾਹਿਬ ਨੇ, ਪ੍ਰੋਫੈਸਰ ਡਾਕਟਰ ਨੇ, ਪੜ੍ਹੇ ਲਿਖੇ ਨੇ, ਜਿਹੜੇ ਉਹਨੂੰ ਚਲਾ ਰਹੇ ਨੇ। ਉਹਦੇ ਇਲਾਵਾ ਪੰਜਾਬੀ ਸੰਗਤ ਪਾਕਿਸਤਾਨ ਹੈ, ਤੁਸੀਂ ਦੇਖ ਰਹੇ ਹੋ ਕਿ ਉਹ ਵੀ ਬਹੁਤ ਅੱਛੀ ਹੈ। ਬਲਕਿ ਜ਼ਿਆਦਾ ਖੁਸ਼ਾਇੰਦ ਗੱਲ ਹੈ ਕਿ ਉਹਨਾਂ ਦਾ ਮਿਆਰ ਅੱਛਾ ਹੋਣ ਦੀ ਵਜ੍ਹਾ ਤੋਂ ਜਿਹੜੇ ਦੂਸਰੇ ਉਰਦੂ ਦੇ ਹਲਕੇ ਨੇ ਉਹ ਵੀ ਹੁਣ ਪੰਜਾਬੀ ਦਾ ਸੈਸ਼ਨ ਰੱਖਣ ਲੱਗ ਪਏ ਨੇ। ਤੁਸੀਂ ਦੇਖਿਆ ਅੰਜੁਮਨ ਤਰੱਕੀ ਪਸੰਦ ਮੁਸੰਨਿਫੀਨ ਨੇ, ਖਾਸ ਤੌਰ 'ਤੇ ਮੈਂ ਉਹਨਾਂ ਦਾ ਤਜ਼ਕਰਾ ਕਰਾਂਗਾ ਕਿ ਉਹ ਅਕਸਰ ਹੀ ਪੰਜਾਬੀ ਦਾ ਸੈਸ਼ਨ ਰੱਖਦੇ ਨੇ। ਉਹਨਾਂ 'ਚ ਜਾ ਕੇ ਜਿਹੜੇ ਸਾਡੇ ਨੌਜਵਾਨ ਲਿਖਾਰੀ ਨੇ ਉੱਥੇ ਜਾ ਕੇ ਪੜ੍ਹਦੇ ਨੇ ਔਰ ਉਹ ਤਨਕੀਦ ਮਾਣਦੇ ਨੇ ਉਹਨਾਂ ਦੀ, ਔਰ ਬੜੀ ਦਾਤ ਮਿਲਦੀ ਉੱਥੋਂ। ਅੱਛਾ, ਗੀਤ ਪੁਰਾਣੇ ਜਿਹੜੇ ਸਾਡੇ ਹੈ ਨੇ, ਜਿਵੇਂ ਅਸੀਂ ਮੈਡਮ ਨੂਰਜਹਾਂ ਦੇ ਗੀਤ ਸੁਣ ਰਹੇ ਹਾਂ ਜੀ ਜੀ, ਅਸੀਂ ਕਾਦਰੀ ਸਾਹਿਬ ਹੋਏ, ਆਲਮ ਸ਼ਾਹ ਪੋਸ਼ ਸਾਹਿਬ ਹੋਏ, ਬਾਬਾ ਜੀ ਚਿਸ਼ਤੀ, ਉਹ ਬਹੁਤ ਸਾਰੇ ਐਸੇ ਜਿਹੜੇ ਲਿਖਾਰੀ, ਅਹਿਮਦ ਰਾਈ ਸਾਹਿਬ, ਅੱਜ ਵੀ ਅਸੀਂ ਗੀਤ ਸੁਣਨੇ ਹਾਂ ਅਤੇ ਅਸੀਂ ਗੁੰਮ ਹੋ ਜਾਂਦੇ ਉਹਨਾਂ ਵਿੱਚ। ਬੇਸ਼ੱਕ। ਕੀ ਤੁਸੀਂ ਸਮਝਦੇ ਹੋ ਕਿ ਉਹ ਗੀਤ ਦੀ ਤਾਕਤ ਹੈ, ਉਹ ਲਫ਼ਜ਼ਾਂ ਦੀ ਤਾਕਤ ਹੈ, ਉਹ ਮੌਸੀਕੀ ਦੀ ਤਾਕਤ ਹੈ, ਉਹ ਆਵਾਜ਼ ਦੀ ਤਾਕਤ ਹੈ? ਜ਼ਿਆਦਾ ਤੁਸੀਂ ਕਿਹਨੂੰ ਪ੍ਰੈਫਰ ਕਰਦੇ ਹੋ? ਸਰ, ਇਹ ਤਾਂ ਹੁੰਦਾ ਟੀਮ ਵਰਕ। ਹਾਂ, ਇਹਦੇ 'ਚ ਅਗਰ ਕੋਈ ਜ਼ਿਆਦਾ ਹੋ ਜਾਵੇ, ਮਸਲਨ ਗੀਤ ਬਹੁਤ ਅੱਛਾ ਹੋਵੇ ਔਰ ਉਸमें ਆਰਦਾ ਮਿਊਜ਼ਿਕ ਨਾ ਹੋਵੇ, ਤਾਂ ਵੈਸੇ ਗੈਰ ਮੁਤਵਾਜ਼ਨ ਜਿਹਾ ਹੋ ਜਾਂਦਾ। ਠੀਕ ਹੈ। ਤਮਾਮ ਜਿਹੜੇ ਉਹਦੇ ਪੱਖ ਨੇ ਗੀਤ ਦੇ, ਉਹ ਅਗਰ ਮੁਤਵਾਜ਼ਨ ਹੋਣ ਤੇ ਤਾਂ ਹੀ ਇੱਕ ਅੱਛਾ ਗੀਤ ਸਾਹਮਣੇ ਆਉਂਦਾ। ਠੀਕ ਹੈ। ਸੋ ਜਿਹੜੀ ਅਸਲ ਗੱਲ ਹੈ ਉਹ ਇਹੀ ਹੈ ਕਿ ਉਹਨਾਂ 'ਚ ਜਿਹੜੀ ਉਹਨਾਂ 'ਚ ਤਵਾਜ਼ਨ ਸੀ, ਜਿਸ ਮਿਆਰ ਦਾ ਮੌਸੀਕਾਰ ਸੀ ਉਸੇ ਮਿਆਰ ਦੇ ਸ਼ਾਇਰ ਵੀ ਮੌਜੂਦ ਸਨ। ਠੀਕ ਹੈ। ਸੋ ਇਸ ਵਾਸਤੇ ਜਿਹੜੇ ਗੀਤ ਸਾਹਮਣੇ ਆਏ ਉਹ ਅਸੀਂ ਅੱਜ ਵੀ ਕਹਿੰਦੇ ਹਾਂ ਕਿ ਸਾਡਾ ਸਰਮਾਇਆ ਨੇ। ਹਾਂ। ਹੁਣ ਕਿਉਂਕਿ ਤੁਹਾਡਾ ਇੱਧਰ ਵੀ ਬੜਾ ਹੈ ਵੇ, ਫਿਲਮ ਰਹਿ ਗਈ,
ਫਿਲਮ ਹੁਣ ਨਹੀਂ ਬਣ ਰਹੀ, ਜਿਹੜੀ ਬਣ ਰਹੀ ਹੈ ਉਹ ਹੋਰ ਤਰੀਕੇ ਨਾਲ ਬਣ ਰਹੀ ਹੈ। ਉਹਦੇ ਪਿੱਛੇ ਬਹੁਤ ਵੱਡੀਆਂ ਪਾਰਟੀਆਂ ਨੇ, ਇੱਕ ਪੂਰਾ ਮੀਡੀਆ ਹੈ ਔਰ ਸਾਰਾ ਸਿਲਸਿਲਾ ਕਾਰ ਹੈ। ਅਗਰ ਅਸੀਂ ਰਿਵਾਈਵਲ ਕਹੀਏ ਇੱਥੇ ਖਾਸ ਕਰਕੇ ਪੰਜਾਬੀ ਫਿਲਮ ਦਾ, ਸਾਡੇ ਗੁਆਂਢ ਵਿੱਚ ਤੇ ਬਹੁਤ ਸੋਹਣੀ ਪੰਜਾਬੀ ਫਿਲਮ ਬਣ ਰਹੀ ਹੈ, ਬਲਕਿ ਬੜਾ ਅੱਛਾ ਲੱਗਦਾ ਹੈ। ਉਹਦਾ ਮਿਆਰ, ਉਹਦੀ ਸਟੋਰੀ, ਉਹਦਾ ਸਾਰਾ ਸਿਲਸਿਲਾ ਕਾਰ ਬੜਾ ਕਮਾਲ ਦਾ। ਇੱਥੇ ਸਾਨੂੰ ਕੀ ਕਰਨਾ ਪਏਗਾ ਇਹ ਸਾਰੇ ਸਿਸਟਮ ਵਾਸਤੇ? ਦੇਖੋ ਜੀ, ਜਦੋਂ ਇੱਕ ਤਵੀਲ ਅਰਸਾ ਜਿਹੜਾ ਉਹ ਪਿੱਛੇ ਗੈਪ ਹੈ, ਹਾਂ, ਇੱਕ ਹੀ ਤਰ੍ਹਾਂ ਦੀਆਂ ਫਿਲਮਾਂ ਅਸੀਂ ਹੰਡਾਈਆਂ ਨੇ, ਔਰ ਉਦੋਂ ਫਿਲਮ ਦੀ ਔਰ ਸਿਨੇਮਾ ਦੀ ਉਹ ਪੋਜੀਸ਼ਨ ਨਹੀਂ ਸੀ ਹੈਗੀ ਜਿਹੜੀ ਹੁਣ ਹੈਗੀ ਹੈ। ਠੀਕ ਹੈ। ਸੋ ਹੁਣ ਕੁਝ ਵਕਤ ਦੇਣਾ ਚਾਹੀਦਾ, ਮੇਰਾ ਖਿਆਲ ਹੈ। ਅਗਰ ਜਾਨ ਹੋਏਗੀ ਤੇ ਜਿਹਦਾ ਕੰਮ ਹੋਏਗਾ ਉਹ ਰਹਿ ਜਾਏਗਾ। ਠੀਕ ਹੈ, ਠੀਕ ਹੈ। ਇਹਦੇ ਵਿੱਚ ਇਹ ਵੇ ਕਿ ਜਾਨ ਕਿਸ ਤਰ੍ਹਾਂ ਆਏਗੀ? ਜਾਨ ਤਾਂ ਸਰ ਜਿਹੜੇ ਕੰਪਨੀਆਂ ਨੇ, ਜੋ ਤੁਸੀਂ ਜਿਸ ਤਰ੍ਹਾਂ ਕਹਿ ਰਹੇ ਹੋ ਪਿੱਛੇ ਮੌਜੂਦ ਨੇ, ਔਰ ਉਹਨਾਂ ਦੇ ਜਦੋਂ ਉਹਨਾਂ ਨੇ ਆਪਣੀ ਚੀਜ਼ ਪਬਲਿਕ 'ਚ ਚਲਾਣੀ ਹੋਏਗੀ ਔਰ ਉਹ ਦੇਖਣਗੇ ਕਿ ਪਬਲਿਕ ਦਾ ਜਿਹੜਾ ਮੈਂਟਲ ਕੈਲੀਬਰ ਹੈ, ਉਹਦਾ ਜਿਹੜਾ ਜ਼ਿਹਨੀ ਦਾ ਜਿਹੜਾ ਸਤ੍ਹਾ ਹੈ, ਉਹਦਾ ਜਿਹੜਾ ਮਿਆਰ ਹੈ, ਉਹ ਬਹੁਤ ਬਦਲਦਾ ਜਾ ਰਿਹਾ ਹੈ। ਔਰ ਉਹ ਫਿਰ ਉਸ ਸਤ੍ਹਾ 'ਤੇ ਹੀ ਲਿਆ ਕੇ ਉਹਨੂੰ ਰਹਿਣਾ ਪਏਗਾ, ਵਰਨਾ ਉਹ ਜਿਹੜੇ ਸਰਮਾਏਦਾਰ ਨੇ ਜਾਂ ਜਿਹੜੇ ਇਨਵੈਸਟਰ ਪਿੱਛੇ ਬੈਠੇ ਨੇ, ਉਹ ਫਿਰ ਕੁਝ ਹੋਰ ਕੰਮ ਕਰਨਗੇ, ਫਿਰ ਫਿਲਮ ਨਹੀਂ ਬਣਾਉਣਗੇ। ਬਿਲਕੁਲ ਠੀਕ ਹੈ। ਅੱਛਾ, ਹੁਣ ਮੈਂ ਚਾਹਾਂਗਾ ਤੁਹਾਡੀ ਗਜ਼ਲ ਹੈ ਬੋਲਣ 'ਤੇ ਮਜਬੂਰ ਨਾ ਕਰ। ਜੀ ਮੈਂ ਪੇਸ਼ ਕਰਨਾ 2 ਸ਼ੇਰ ਮੈਂ ਉਸ ਤੋਂ ਪਹਿਲੇ। ਜੀ ਬਿਸਮਿਲ੍ਲਾ। ਤੇ ਉਹਦੇ ਬਾਅਦ ਮੈਂ ਤੁਹਾਨੂੰ ਜਿਹੜਾ ਨਾ ਉਹ ਗਜ਼ਲ ਜਿਹੜੀ ਹੈ ਬੋਲਣ 'ਤੇ ਮਜਬੂਰ ਨਾ ਕਰ ਸੁਣਾ ਦੇਣਾ। ਜੀ। ਖਿਜ਼ਰ ਦੀ ਕਸਮੇ ਉਹ ਅੱਖਾਂ ਦਾ ਪਾਣੀ ਰੋਕ ਲੈਂਦਾ ਏ। ਆਹਾ ਵਾਹ। ਖਿਜ਼ਰ ਦੀ ਕਸਮੇ ਉਹ ਅੱਖਾਂ ਦਾ ਪਾਣੀ ਰੋਕ ਲੈਂਦਾ ਏ। ਹਾਂ, ਬੜਾ ਕਿਰਦਾਰ ਜੇ ਟੁਰਦੀ ਕਹਾਣੀ ਰੋਕ ਲੈਂਦਾ ਏ। ਵਾਹ। ਔਰ ਸੁਣੋ, ਇਹ ਸਾਰੀ ਬੁੰਤਰ ਜੇ ਕਰਿਸ਼ਮਾ ਇੱਕੋ ਪੂਣੀ ਦਾ। ਅੱਛਾ, ਸੁਣੋ, ਇਹ ਸਾਰੀ ਬੁੰਤਰ ਜੇ ਕਰਿਸ਼ਮਾ ਇੱਕੋ ਪੂਣੀ ਦਾ। ਤਦੇ ਹੀ ਤੰਦ ਟੁੱਟੇ ਤੇ ਉਹ ਤਾਣੀ ਰੋਕ ਲੈਂਦਾ। ਵਾਹ। ਅਰੇ ਤੁਸੀਂ ਹੁਕਮ ਦਿੱਤਾ ਜੀ ਬਿਸਮਿਲ੍ਲਾ, ਮਜਬੂਰ ਨਾ ਕਰਤੇ। ਮੈਂ ਅਰਜ਼ ਕਰਨਾ, ਮੈਂ ਮਜਬੂਰ ਨਹੀਂ ਕਰਦਾ। ਮਤਲਬ ਹੈ ਕਿ ਇੱਥੇ ਜਿਸ ਤਰ੍ਹਾਂ ਰਹਿਣ ਡਿਆ ਵਾਂ, ਬੋਲਣ ਤੇ ਮਜਬੂਰ ਨਾ ਕਰ। ਵਾਹ। ਇੱਥੇ ਜਿਸ ਤਰ੍ਹਾਂ ਰਹਿਣ ਡਿਆ ਵਾਂ, ਬੋਲਣ ਤੇ ਮਜਬੂਰ ਨਾ ਕਰ। ਸੁਣਿਆ ਨਹੀਂ ਉਹ ਕਹਿਣ ਡਿਆ ਵਾਂ, ਬੋਲਣ ਤੇ ਮਜਬੂਰ ਨਾ ਕਰ। ਵਾਹ। ਸੁਣਿਆ ਨਹੀਂ ਉਹ ਕਹਿਣ ਡਿਆ ਵਾਂ, ਬੋਲਣ ਤੇ ਮਜਬੂਰ ਨਾ ਕਰ। ਔਰ ਜੇ ਮੈਂ ਚੁੱਪ ਚੁਪੀਤਾ ਤੇਰੀ ਛੱਤਰ ਛਾਵੇਂ ਚੌਧਰੀਆ ਹੈ। ਜੇ ਮੈਂ ਚੁੱਪ ਚੁਪੀਤਾ ਤੇਰੀ ਛੱਤਰ ਛਾਵੇਂ ਚੌਧਰੀਆ। ਔਖਾ ਸੌਖਾ ਬਹਿਣ ਡਿਆ ਵਾਂ, ਬੋਲਣ ਤੇ ਮਜਬੂਰ ਨਾ ਕਰ। ਵਾਹ। ਸਟੇਸ਼ਨਦਾਰਾ ਥੋੜੇ ਚਿਰ ਨੂੰ ਕੰਡਾ ਬਦਲਣ ਵਾਲਾ ਵਾਂ। ਵਾਹ। ਸਟੇਸ਼ਨਦਾਰਾ ਥੋੜੇ ਚਿਰ ਨੂੰ ਕੰਡਾ ਬਦਲਣ ਵਾਲਾ ਵਾਂ। ਪਟੜੀ ਉਤੋਂ ਲੈਣ ਡਿਆ ਵਾਂ, ਬੋਲਣ ਤੇ ਮਜਬੂਰ ਨਾ ਕਰ। ਵਾਹ। ਨਫ਼ਰਤ, ਖੌਫ, ਧਮਾਕੇ, ਫਿਰਕੇ, ਜਾਗੋ ਮੀਟੀ ਖੂਨ। ਨਫ਼ਰਤ, ਖੌਫ, ਧਮਾਕੇ, ਫਿਰਕੇ, ਜਾਗੋ ਮੀਟੀ ਖੂਨ। ਹਵਰੇ ਕੀ ਸਹਿਣ ਡਿਆ ਵਾਂ, ਬੋਲਣ ਤੇ ਮਜਬੂਰ ਨਾ ਕਰ। ਵਾਹ। ਸਦੀਆਂ ਤੋਂ ਮੈਂ ਜੀਭ ਤੇ ਉੱਗੇ ਲਫ਼ਜ਼ਾਂ ਦੇ ਪੁਟਕੰਡੇ ਨਾਲ। ਬਈ ਕਿਆ ਕਮਾਲ ਏ। ਸਦੀਆਂ ਤੋਂ ਮੈਂ ਜੀਭ ਤੇ ਉੱਗੇ ਲਫ਼ਜ਼ਾਂ ਦੇ ਪੁਟਕੰਡੇ ਨਾਲ। ਜੀਭ ਸਣੇ ਹੀ ਖੈਣ ਡਿਆ ਵਾਂ, ਬੋਲਣ ਤੇ ਮਜਬੂਰ ਨਾ ਕਰ। ਵਾਹ। ਇੱਥੇ ਜਿਸ ਤਰ੍ਹਾਂ ਰਹਿਣ ਡਿਆ ਵਾਂ, ਬੋਲਣ ਤੇ ਮਜਬੂਰ ਨਾ ਕਰ। ਸੁਣਿਆ ਨਹੀਂ ਉਹ ਕਹਿਣ ਡਿਆ ਵਾਂ, ਬੋਲਣ ਤੇ ਮਜਬੂਰ ਨਾ ਕਰ। ਵਾਹ। ਇੱਕ ਗਜ਼ਲ ਹੋਰ। ਜੀ। ਵਾਹ। ਕੁਛ ਅਸ਼ਾਰ ਬਗੈਰ ਮਤਲਬ ਤੋਂ ਕਿ ਸਾਕੀ ਦੇ ਮੇਖਾਨੇ ਵਿੱਚ। ਸਾਕੀ ਦੇ ਮੇਖਾਨੇ ਵਿੱਚ ਮੈਂ ਵੀ ਹੈਗਾ, ਮੈਂ ਹੀ ਨਹੀਂ। ਅੱਛਾ, ਵਾਹ। ਸਾਕੀ ਦੇ ਮੇਖਾਨੇ ਵਿੱਚ ਮੈਂ ਵੀ ਹੈਗਾ, ਮੈਂ ਹੀ ਨਹੀਂ। ਜੀਨਾ ਵਾਂ ਤੇ ਸ਼ੁਕਰ ਮਨਾ, ਨਹੀਂ ਤੇ ਜੀਣਾ ਤੈ ਹੀ ਨਹੀਂ। ਓਏ ਹੋਏ। ਜੀਣਾ ਵਾਂ ਤੇ ਸ਼ੁਕਰ ਮਨਾ, ਨਹੀਂ ਤੇ ਜੀਣਾ ਤੈ ਹੀ ਨਹੀਂ। ਅਰੇ ਵਾਹ। ਜੇ ਛੱਡਣ ਤੇ ਆ ਜਾਵਾਂ,
ਤੂੰ ਤੇ ਕੋਈ ਸ਼ੈ ਹੀ ਨਹੀਂ, ਅਰੇ ਵਾਹ, ਜੇ ਛੱਡਣ ਤੇ ਆ ਜਾਵਾਂ ਤੂੰ ਤੇ ਕੋਈ ਤੂੰ ਸ਼ੈ। ਤੇ ਕੋਈ ਸ਼ੈ ਹੀ ਨਹੀਂ, ਆਹਾ, ਔਰ ਇਹ ਮਤਲਬ ਜੇ ਹੋਵਣ ਦਾ, ਅੱਛਾ ਇਹ ਮਤਲਬ ਜੇ ਹੋਵਣ ਦਾ। ਇਹ ਮਤਲਬ ਜੇ ਹੋਵਣ ਦਾ, ਹਾਂ, ਹੋਣਾ ਕਿਧਰੇ ਹੈ ਹੀ ਨਹੀਂ। ਆਏ ਹਾਏ 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 ਹਾਏ, ਇਹ ਮਤਲਬ ਜੇ ਹੋਵਣ ਦਾ, ਹੋਣਾ ਕਿਧਰੇ ਹੈ ਹੀ ਨਹੀਂ। ਹਾਏ ਹਾਏ ਹਾਏ, ਔਰ ਟੀਸ ਦੀ ਆਪਣੀ ਮੌਸੀਕੀ ਏ, ਟੀਸ ਦੀ ਆਪਣੀ ਮੌਸੀਕੀ ਹੈ, ਇਹਦੇ ਵਰਗੀ ਲੈ ਹੀ ਨਹੀਂ। ਅਰੇ ਅਰੇ ਅਰੇ, ਵਾਹ 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 ਵਾਹ। ਸਾਕੀ ਦੇ ਮੇਖਾਨੇ ਵਿੱਚ ਹਾਂ, ਮੈਂ ਵੀ ਹੈਗਾ, ਮੈਂ ਹੀ ਨਹੀਂ। ਮੈਂ ਹੀ ਨਹੀਂ। ਹਾਏ ਅਰੇ ਨਸੀਰ ਸਾਹਿਬ, ਜ਼ਾलिम लोग हो यार। हाय 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 हाय, बहुत मेहरबानी। आहा हा 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 हा, वाह 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 वाह। सज्जन मित्र प्यारे, जनाब नसीर साहब कोलों मौसीकी बारे, शायरी बारे, मजमून बारे, कहानी बारे कुछ भी पूछना चाह रहे तो ज़रूर आ सकते हो, लेकिन उस्ताद आए ने, बड़े लोग आए ने, तो मैं चाहांगा ਜਿਹੜੇ ਦੋਸਤ ਕੁਝ ਪੁੱਛਣਾ ਚਾਹੁੰਦੇ ਨੇ, ਕੋਈ ਸਵਾਲਾਤ ਨੇ, ਕੋਈ ਉਲਝਣ ਹੈ ਇਹੋ ਜਿਹੇ ਮਾਮਲਾਤ ਵਿੱਚ, ਤੇ ਉਹ ਜ਼ਰੂਰ ਆਓ, ਆ ਕੇ ਪੁੱਛੋ, ਮੈਨੂੰ ਵੀ ਤਾਂ ਕਿ ਸਿੱਖਣ ਦਾ ਮੌਕਾ ਮਿਲੇ। ਮੇਰੇ ਵਰਗਾ ਨਿਕੰਮਾ ਬੰਦਾ ਵੀ ਨਾ ਐਵੇਂ ਵਾਤਵਾਈਆਂ ਮਾਰੀ ਜਾਂਦਾ। ਤੇ ਸੱਜਣ ਪਿਆਰੇ ਕੀ ਪੁੱਛਣਾ ਚਾਹ ਰਹੇ ਨੇ ਨਸੀਰ ਸਾਹਿਬ ਕੋਲੋਂ? अस्सलाम वालेकुम। सब बहुत खूब माशाल्लाह, बड़े अच्छे से प्यारे के बच्चे के शायर नसीर साहब ने सुन रहे हैं, बहुत मजा आ गया, बहुत मजा आ गया, बड़ी खूबसूरत शायरी है। वाह वाह मुर्शिद, अल्लाह ताला जोर कल्ब और वाह 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 जी, बड़ी मोहब्बत जनाब, बहुत शुक्रिया। एक दो गल्लां जरा थोड़ियां जब पुछना चाहना जी सर, बाबा जी ਤੁਹਾਡਾ ਇੰਤਜ਼ਾਰ ਰਹਿੰਦਾ, ਤੁਸੀਂ ਤਾਂ ਚੁੱਭੀ ਮਾਰੀ ਹੁੰਦੀ ਹੈ। बस बढ़ जाएंगे। अच्छा, एक तो नसीर साहब ने फरमाया जे हर वो लफज गजल होवे, हाइको होवे, दुबई होवे, जेडी बाहरों आवे वो अपने माने बदल लेंदी है, जिस शेप चावे, जिस मुल्क चावे, जिस धरती से आवे, जिस मिट्टी से। लेकिन अगर एक लफज हटाता जावे रुबाई का, तो मेरा बाकी सारी चीज बिल्कुल सही है। ठीक है, क्योंकि रुबाई जेडी है वो अगर 1898 आबदीन मुर्सी मिस्र के बैग लिख जाए, या सबा मुल्का च उमरू बिन शाम जिन्हों अबू जाल करने लिख जाए, वो लिख जाए, या अज का शायर लिख जाए, या हिंदुस्तान के बैग से लिख जाए, या जोश लिख जाए, सारिया रुबायात को जरा गौर नाल वेखो, फिक्र नाल वेखो, तुहानू उहदे च मानवी लिहाज नाल भी बहर तो ठीक है, ला हौला वाला कुव्वत इल्ला बिल्ला वो चला दा सी, मैं बहर की गल नहीं कर रहा, बहर सारी जगह की कोई इस्तेमाल है ये ला हौला वाला कुव्वत, लेकिन मानवी लिहाज नाल भी रुबाई ने किसी ने अपनी शक्ल चेंज नहीं की। ठीक है, किसी इलाके का असर, किसी मिट्टी का असर, किसी मुसीब का असर, किसी सोच का, किसी फिक्र का, यानी 1898 जो आबदीन मिट्टी के लैके सब उर्दू पहले 16 साल पहले चले जाओ, सबा मुल्का ले लो, उधर बिन शाम की दो रुबाइयां ने दी अजीब बात के, इस तो अलावा किसी जोश में ले लो, पंजाबी का खैर मैंने नहीं निकालिया, मैं बाबा दौर के दावा करा, लेकिन पंजाबी की बात जो कुछ मैं देखा है, बिना कुछ देखा है कि वो तकरीबन शेर चेंज जिंदगी नजर नहीं आई। ठीक है, दूसरा जनाब ने फरमाया सी जे तनकीदी लिहाज नाल पंजाबी ज़बान ते की काम हो रहा है, तो मैंने जरा पहले एक ना दस जो पंजाबी अर्ज़ दे नकाद दा किसी दा, क्योंकि मैंने डॉक्टर वज़ीर आगा दा बड़ा खूबसूरत जिहा मुस्ता याद है, जे नकाद होता है जरा खुद अंडा ना देवे, लेकिन अंडे दे तनकीद करे, अंडे दे तनकीद करे, अंडा ना देवे, मुर्गी नू अंडा देगी, तनकीद करना किसी होर दा काम है, नकाद होर के लावा है। अच्छी इत्थे जी अपनी अजमी में रहने आ, पहले एक गजल सुनावा, फिर दूसरी गजल शुरू कर दिंदा है। मैंने कोई ऐसा नकाद वजीर आगा वर्गा या सलीम अहमद वर्गा कोई नकाद नहीं सो पंजाबी है। जी बिल्कुल, ਤੁਹਾਡਾ ਜਵਾਬ ਦਿੰਦੇ ਨੇ ਰਿਆਜ਼ ਸਾਹਿਬ, ਬਹੁਤ ਮੁਹੱਬਤ, ਤੁਸੀਂ ਬਹੁਤ ਸੋਹਣੇ ਸਵਾਲ ਕੀਤੇ, ਬਹੁਤ ਮਿਹਰਬਾਨੀ, ਸ਼ੁਕਰੀਆ ਸਰ, ਅੱਲਾਹ ਹਾਫਿਜ਼, ਅੱਲਾਹ ਹਾਫਿਜ਼। ਅੱਛਾ ਰਿਆਜ਼ ਸਾਹਿਬ, ਸਾਡੇ ਬੜੇ ਪਿਆਰੇ ਜੇ ਨਿੱਘੇ ਜੇ ਸਾਡੇ ਚੁੱਪ ਕਰਕੇ ਸੁਣਦੇ ਰਹਿੰਦੇ ਨੇ, ਦਾਨਿਸ਼ਵਰ ਬੰਦੇ ਨੇ। ਇੱਕ ਤੇ ਨਕਾਦ ਉਹ ਕਹਿ ਰਹੇ ਨੇ ਕਿ ਪੰਜਾਬੀ ਅਦਬ ਦੇ ਵਿੱਚ ਨਕਾਦ ਕਿਹੜਾ ਉਗੜਵਾਂ ਜਿਹਦਾ ਅਸੀਂ ਵੇਖ ਸਕੀਏ, ਕਿਉਂਕਿ ਮੇਰਾ ਵੀ ਪੜ੍ਹਾਉਣ ਨਾਲ ਤਾਲੁਕ ਹੈ, ਪੜ੍ਹਨ ਨਾਲ ਵੀ ਹੈ, ਤੇ ਜਦੋਂ ਅਸੀਂ ਕਹਿੰਦੇ ਕਿ ਤਨਕੀਦੀ ਜਾਇਜ਼ਾ,
ਜੀ BS ਆਨਰ ਦੇ ਵਿੱਚ ਹੁਣ ਸ਼ੁਰੂ ਹੋਇਆ, BA ਦੇ ਵਿੱਚ, MPhil ਦੇ ਵਿੱਚ ਅਸੀਂ ਤਨਕੀਦੀ ਜਾਇਜ਼ੇ ਲੈਂਦੇ ਆ। ਜੀ ਜੀ ਅਸੀਂ ਕਿਹਨੂੰ ਫੋਲੋ ਕਰੀਏ? ਅਸੀਂ ਆਪਣੇ ਤੌਰ ਤੇ ਸਭ ਕੁਝ ਕੱਢਦੇ ਰਹਿੰਦੇ ਨਾ। ਅਸਲ ਦੇ ਵਿੱਚ ਤਨਕੀਦ ਦੇ ਪਹਿਲੀ ਜਿਹੜੀ ਸਤਹ ਹੈ ਉਹਦੇ 'ਤੇ ਉਹ ਤਨਕੀਦ ਦੇ ਆਪਣੇ ਅਸੂਲ ਹੁੰਦੇ ਨੇ, ਆਪਣੇ ਕਾਇਦੇ ਹੁੰਦੇ ਨੇ। ਠੀਕ ਹੈ। ਮਸਲਨ ਜਿਸ ਤਰ੍ਹਾਂ ਅਸੀਂ ਕਿਸੇ ਸ਼ਾਇਰ ਦੀ ਤਨਕੀਦ ਕਰਨੀ ਹੈ, ਅਸੀਂ ਪਹਿਲੇ ਉਹਦਾ ਮੀਟਰ ਸਿਸਟਮ ਦੇਖਾਂਗੇ, ਅਰੂਜ਼ ਵੇਖਾਂਗੇ, ਉਹਦੇ ਇਹੋ ਜਿਹੀ ਚੀਜ਼ਾਂ ਵੇਖਾਂਗੇ, ਉਹਦਾ ਅਸਲੂਬ ਤਲਾਸ਼ ਕਰਨ ਦੀ ਕੋਸ਼ਿਸ਼ ਕਰਾਂਗੇ। ਇਹ ਸਾਰੀ ਜਿਹੜੀ ਮੈਂ ਕਹਿੰਦਾ ਮਸ਼ੀਨੀ ਜਿਹੜੀ ਤਨਕੀਦ ਹੈ ਉਹ ਤੇ ਹਮੇਸ਼ਾ ਤੋਂ ਹੁੰਦੀ ਆ ਰਹੀ ਹੋ। ਲੇਕਿਨ ਇਹਨਾਂ ਨੇ ਇੱਕ ਅਹਿਮ ਸਵਾਲ ਕੀਤਾ ਹੈ ਕਿ ਡਾਕਟਰ ਵਜ਼ੀਰ ਆਗਾ ਵਰਗਾ ਕੋਈ ਜਿਹੜਾ ਉਹ ਨਕਾਦ ਨਹੀਂ ਹੈਗਾ, ਜਾਂ ਕੋਈ ਜਿਹੜੇ ਹੋਰ ਇਸ ਟਾਈਮ ਸ਼ਮਸ ਰਹਿਮਾਨ ਫਾਰੂਕੀ ਦਾ ਬੜਾ ਨਾਂ ਹੈ ਉਹਨਾਂ ਵਰਗਾ। ਲੇਕਿਨ ਉਹ ਇੱਕ ਤੇ ਬੁਨਿਆਦੀ ਜਿਹੜੀ ਇਸ ਦੇ ਵਿੱਚ ਗੱਲ ਹੈ ਕਿ ਪੰਜਾਬੀ ਅਦਬ ਦਾ ਜਦੋਂ ਅਸੀਂ ਨਾਂ ਲੈਂਦੇ ਹਾਂ ਤੇ ਫਿਰ ਅਸੀਂ ਪੂਰੇ ਪੰਜਾਬੀ ਅਦਬ ਦਾ ਨਾਂ ਲੈਂਦੇ ਹਾਂ। ਉਹਦੇ 'ਚ ਬਹੁਤ ਸਾਰੇ, ਅਗਰ ਅਸੀਂ ਇਸ ਤਰ੍ਹਾਂ ਦੇਖੀਏ ਤਾਂ ਬਹੁਤ ਸਾਰੇ ਨਾਮ ਮੌਜੂਦ ਨੇ। ਠੀਕ ਹੈ। ਇਹ ਠੀਕ ਹੈ ਕਿ ਸਾਡੇ ਇੱਧਰਲੇ ਪਾਸੇ ਸ਼ਾਹਮੁਖੀ ਦੇ ਵਿੱਚ ਤਨਕੀਦ ਤੇ ਬਹੁਤ ਜ਼ਿਆਦਾ ਕੰਮ ਨਹੀਂ ਹੋਇਆ, ਔਰ ਬਹੁਤ ਸਾਰੀਆਂ ਤਨਕੀਦ ਦੀਆਂ ਜਿਹੜੀਆਂ ਕਿਤਾਬਾਂ ਪੰਜਾਬੀ 'ਚ ਲਿਖੀਆਂ ਗਈਆਂ ਨੇ ਉਹ ਉਰਦੂ ਦੀ ਕਿਤਾਬਾਂ ਦਾ ਚਰਬਾ ਹੀ ਹੈ। ਸੋ ਇਹ ਜਿਹੜਾ ਮੈਦਾਨ ਹੈ ਇਹ ਬਹੁਤ ਇਹਦੇ 'ਚ ਕੰਮ ਕਰਨ ਦੀ ਲੋੜ ਹੈ, ਔਰ ਤਨਕੀਦ ਦੇ ਮੈਦਾਨ 'ਚ ਹਮੇਸ਼ਾ ਤੋਂ ਕੰਮ ਕਰਨ ਦੀ ਲੋੜ ਰਹਿੰਦੀ ਹੈ। ਠੀਕ ਹੈ। ਦੂਸਰੇ ਜਿਹੜੀ ਇਹਨਾਂ ਨੇ ਗੱਲ ਕੀਤੀ ਰੁਬਾਈ ਵਾਲੀ, ਮੈਂ ਇਹਨਾਂ ਨੂੰ ਮੈਂ ਅਰਜ਼ ਕੀਤੀ ਸੀ ਕਿ ਜ਼ਰੂਰੀ ਨਹੀਂ ਹੁੰਦਾ ਕਿ ਜਿਹੜੀ ਸਿਨਫ ਤੁਸੀਂ ਬਾਹਰੋਂ ਲਿਆਂਦੇ ਹੋ ਉਹ ਉਸੇ ਮਾਨੀਆਂ ਵਿੱਚ ਜਾਂ ਲਫ਼ਜ਼ ਵੀ ਉਸੇ ਮਾਨੇ 'ਚ ਇਸਤੇਮਾਲ ਕਰ ਲਿਆ ਜਾਵੇ। ਇਹਦਾ ਇਹ ਮਤਲਬ ਨਹੀਂ ਹੈ ਕਿ ਉਹ ਲਫ਼ਜ਼ ਉਸ ਮਾਨੇ 'ਚ ਇਸਤੇਮਾਲ ਨਹੀਂ ਹੁੰਦਾ, ਬਲਕਿ ਇੱਕ ਪੋਸੀਬਿਲਿਟੀ ਇਹ ਵੀ ਮੌਜੂਦ ਹੈ। ਔਰ ਜਿਹੜੀ ਸਾਡੇ ਕੋਲ ਜਿਹੜੀ ਰੁਬਾਈ ਦਾ ਜਿਹੜੀ ਰਵਾਇਤ ਹੈ ਨਾ ਉਹ ਅਸਲ 'ਚ ਉਮਰ ਖਿਆਮ ਤੋਂ ਟੁਰੀ। ਠੀਕ ਹੈ। ਅਸੀਂ ਉਹ ਜਿਹੜੀ ਰੁਬਾਈ ਉਮਰ ਖਿਆਮ ਤੋਂ ਇੱਧਰ ਆਈ, ਔਰ ਫਿਰ ਉਹੀ ਉਜ਼ਾਨ ਦੇ ਵਿੱਚ ਇੱਥੇ ਬਹੁਤ ਸਾਰੀਆਂ ਕਿਤਾਬਾਂ ਨੂੰ ਇਸ ਟਾਈਮ ਸਦੀਕ ਤਾਸੀਰ ਸਾਹਿਬ ਦੀ ਕਿਤਾਬ ਯਾਦ ਆ ਰਹੀ ਹੈ ਜਿਹੜੀ ਉਹਨਾਂ ਉਜ਼ਾਨ ਦੇ ਵਿੱਚ ਇਨਾਮ ਯਾਫਤਾ ਕਿਤਾਬ ਹੈ, ਔਰ ਉਹਨਾਂ ਨੇ ਵੀ ਤਮਾਮ ਮਸਾਇਲ ਜ਼ਰੂਰੀ ਨਹੀਂ ਜਿਹਦੇ ਤੇ ਤੁਸੀਂ ਬੜਾ ਵੱਡਾ ਮਜ਼ਮੂਨ ਵੀ ਲਿਖਿਆ ਸੀ, ਤਨਕੀਦੀ ਮਜ਼ਮੂਨ। ਜੀ ਉਹ ਇੱਕ ਹੋਰ ਮਸਲਾ ਹੈ, ਉਹਨਾਂ ਨਾਲ ਜਿਹੜੇ ਮੇਰੇ ਜ਼ਿਹਨੀ ਇਖਤਲਾਫਾਤ, ਫਿਕਰੀ ਇਖਤਲਾਫਾਤ ਆਪਣੀ ਜਗ੍ਹਾ ਤੇ, ਲੇਕਿਨ ਜਿਸ ਬੰਦੇ ਦਾ ਕੰਮ ਜੋ ਹੋਵੇ ਉਹਨੂੰ ਉਹਦਾ ਆਦਰ ਮਾਨ ਦੇਣਾ ਚਾਹੀਦਾ, ਮੇਰਾ ਤੇ ਇਹ ਨਜ਼ਰੀਆ। ਸੋ ਉਹਨਾਂ ਨੇ ਕੰਮ ਕੀਤਾ, ਉਹਨਾਂ ਦੀ ਰੁਬਾਈਆਂ ਦੀ ਕਿਤਾਬ ਮੇਰੀ ਨਜ਼ਰ 'ਚੋਂ ਗੁਜ਼ਰੀ ਜਿਹੜੀ ਆਦਮਜੀ ਅਵਾਰਡ ਯਾਫਤਾ ਹੈ। ਸੋ ਬਹੁਤ ਸਾਰੇ ਲੋਕਾਂ ਨੇ ਇੱਥੇ ਇਹ ਇੱਕ ਫਿਤਰੀ ਦੀ ਗੱਲ ਹੁੰਦੀ ਹੈ, ਕੋਈ ਜ਼ਰੂਰੀ ਨਹੀਂ ਹੁੰਦਾ ਕਿ ਮੈਂ ਅੱਜ ਜਿਹੜੀ ਫਾਰਸੀ ਵਿੱਚ ਵੀ ਰੁਬਾਈ ਲਿਖੀ ਜਾ ਰਹੀ ਹੈ ਉਹ ਰੁਬਾਈ ਨਹੀਂ ਜਿਹੜੀ ਉਮਰ ਖਿਆਮ ਲਿਖ ਕੇ ਦੇ ਗਏ ਸਨ। ਠੀਕ ਹੈ। ਅੱਜ ਵੀ ਸ਼ਾਇਰਾਂ ਨੂੰ ਨਾ ਹੀ ਉਹ ਗਜ਼ਲ ਲਿਖੀ ਜਾ ਰਹੀ ਹੈ, ਅੱਜ ਵੀ ਅੱਜ ਦੇ ਜਿਹੜੇ ਮਸਾਇਲ ਨੇ, ਜਿਹੜਾ ਇਸ ਟਾਈਮ ਵਸੇਬ ਦੇ ਵਿੱਚੋਂ ਜਿਹੜਾ ਅਸੀਂ ਦੁੱਖ ਹੰਢਾ ਰਹੇ ਹਾਂ, ਜਿਹੜੀ ਅਸੀਂ ਖੁਸ਼ੀ ਹੰਢਾ ਰਹੇ ਹਾਂ, ਜਿਹੜੇ ਸਾਡੇ ਮਸਾਇਲ ਨੇ ਉਹ ਹਰ ਸਿਨਫ ਦੇ ਵਿੱਚ ਆਉਣਗੇ ਤਾਂ ਸਿਨਫ ਬਚੇਗੀ, ਵਰਨਾ ਉਹ ਨਹੀਂ। ਅੱਜ ਜਿਹੜੀਆਂ ਬੋਲੀਆਂ ਰਾਏ ਨਾਸਰ ਸਾਹਿਬ ਲਿਖ ਰਹੇ ਨੇ ਉਹ ਅੱਜ ਦੇ ਮਸਲੇ ਨੇ। ਠੀਕ ਹੈ। ਉਹ ਬੋਲੀਆਂ ਨਹੀਂ ਹੈ ਜਿਹੜੀਆਂ ਕਿ ਅੱਜ ਤੋਂ 200 ਸਾਲ ਜਾਂ ਜਿਹੜੇ ਬਹੁਤ ਪੁਰਾਣੇ ਸਦੀਆਂ ਤੋਂ ਲੱਗੀ ਆ ਰਹੇ ਨੇ, ਉਦੋਂ ਮਸਾਇਲ ਹੋਰ ਸਨ, ਅੱਜ ਮਸਾਇਲ ਹੋਰ ਨੇ। ਸਿਨਫ ਰਹਿੰਦੀ ਹੀ ਉਹ ਬਾਕੀ ਹੈ, ਬਲਕਿ ਚੀਜ਼ ਅਦਬ ਦੀ ਕੋਈ ਵੀ ਸ਼ਾਖ ਹੋਵੇ ਉਹ ਹੀ ਬਾਕੀ ਰਹਿੰਦੀ ਹੈ ਜਿਹੜੀ ਆਪਣੇ ਦੌਰ ਦੇ ਤਕਾਜ਼ੇ ਪੂਰੇ ਕਰ ਸਕਦੀ ਹੋਵੇ। ਇਹ ਵੀ ਅਸੀਂ ਕਹਿ ਸਕਦੇ ਹਾਂ ਕਿ ਦੌਰ ਦੇ ਤਕਾਜ਼ੇ ਤੇ ਪੂਰੇ ਇੱਥੇ ਹੋ ਸਕਦੇ ਨੇ, ਕਿਉਂਕਿ ਪੰਜਾਬੀ ਨੂੰ ਉਸ ਤਰ੍ਹਾਂ ਇੱਥੇ ਆਦਰ ਮਾਣ ਨਹੀਂ ਦਿੱਤਾ ਗਿਆ। ਅਕਸਰੀਤੀ ਜ਼ੁਬਾਨ ਸੀ, ਵੱਡੀ ਜ਼ੁਬਾਨ ਸੀ, ਜੋ ਇਹਦਾ ਮਾਣ ਮਰਤਬਾ ਬਣਦਾ ਸੀ। ਸਰਕਾਰੀ ਦਰਬਾਰੇ ਕਿਧਰੇ ਇਹਨੂੰ ਵਿਚਾਰੀ ਨੂੰ ਕੋਈ ਥਾਂ ਨਹੀਂ ਦਿੱਤੀ ਗਈ। ਜਦੋਂ ਰੋਟੀ ਰੋਜ਼ੀ ਦੇ ਨਾਲ ਕੋਈ ਗੱਲ ਨਹੀਂ ਜੁੜੇਗੀ, ਨਾ ਤੇ ਉੱਥੇ ਉਹਦਾ ਤਨਕੀਦ ਨਿਗਾਰ ਪੈਦਾ ਹੋਏਗਾ, ਨਾ ਉਹਦਾ ਲਿਖਾਰੀ ਪੈਦਾ ਹੋਏਗਾ। ਇਹ ਤੇ ਬੜੀ ਵੱਡੀ ਤਾਕਤ ਹੈ ਕਿ ਅੱਜ ਵੀ ਸਾਡੇ ਕੋਲ ਇੱਥੇ ਪੰਜਾਬ ਵਿੱਚ ਬਹੁਤ ਵੱਡੇ ਕਹਾਣੀਕਾਰ ਨੇ, ਬਹੁਤ ਵੱਡੇ ਨਾਵਲ ਨਿਗਾਰ ਨੇ, ਬਹੁਤ ਵੱਡੇ ਸ਼ਾਇਰ ਨੇ। ਉਹ ਆਪਣੀ ਮਦਦ ਆਪ ਔਰ ਮੁਹੱਬਤ ਦੇ ਤਹਿਤ ਨੇ, ਆਪਣੀ ਜ਼ਮੀਨ, ਆਪਣੀ ਮਿੱਟੀ, ਆਪਣੀ ਜ਼ੁਬਾਨ ਦੇ ਨਾਲ ਮੁਹੱਬਤ ਦੇ ਤਹਿਤ। ਤੇ ਮੈਂ ਸਮਝਦਾ ਕਿ ਪੂਰੀ ਦੁਨੀਆ 'ਚ ਜਿੱਥੇ ਵੀ ਹੈ ਉੱਥੇ ਪੰਜਾਬੀ ਨੂੰ ਇੱਕ ਮਾਣ ਮਰਤਬਾ ਸਰਕਾਰੀ ਦਰਬਾਰੇ ਮਿਲਦਾ ਹੈ, ਔਰ ਉੱਥੇ ਉਹਨਾਂ ਦਾ ਰੋਟੀ ਰੋਜ਼ੀ ਵੀ ਜੁੜੀ ਹੈ। ਜੀ ਬਿਲਕੁਲ। ਮੈਂ ਸਮਝਦਾ ਕਿ ਤਨਕੀਦ ਦਾ ਕੰਮ ਵੀ ਬਹੁਤ ਵੱਡਾ ਹੋ ਰਿਹਾ ਹੈ, ਬਹੁਤ ਉੱਚੀ ਸਤ੍ਹਾ ਦਾ ਹੋ ਰਿਹਾ ਹੈ। ਉਹਦੇ ਸਾਹਮਣੇ ਜਿਹੜੇ ਨਾਂ ਗਿਣੇ ਨੇ ਕੁਝ ਵੀ ਨਹੀਂ। ਉਰਦੂ ਤੇ ਜੋ ਹੋ ਰਹੀ ਹੈ ਇਹ ਬਹੁਤ ਪਿੱਛੇ ਰਹਿ ਜਾਂਦੇ ਨੇ। ਅੱਛਾ, ਇੱਥੇ ਜਦੋਂ ਤੱਕ ਉਹ ਮਾਣ ਮਰਤਬਾ ਨਹੀਂ ਮਿਲੇਗਾ ਤੇ ਉਹਦੇ 'ਚ ਫਿਰ ਉਹ ਉਸ ਤਰ੍ਹਾਂ ਦੇ ਲੋਕ ਵੀ ਪੈਦਾ ਨਹੀਂ ਹੋਣਗੇ। ਮੈਂ ਸਮਝਦਾ ਕਿ ਹੁਣ ਜਿੰਨੇ ਵੀ ਕਹਾਣੀਕਾਰ ਨੇ, ਸ਼ਾਇਰ ਨੇ, ਅਦੀਬ, ਦਾਨਿਸ਼ਵਰ ਪੰਜਾਬੀ 'ਚ ਹੈ ਨੇ, ਬਹੁਤ ਵੱਡੇ ਲੋਕ ਨੇ। ਇਹਨਾਂ ਦੀ ਕਮਿਟਮੈਂਟ ਹੈ ਆਪਣੀ ਜ਼ੁਬਾਨ ਨਾਲ, ਆਪਣੀ ਮੁਹੱਬਤ, ਆਪਣੀ ਮਿੱਟੀ ਦੇ ਨਾਲ, ਸੋ ਕੰਮ ਕਰ ਰਹੇ ਨੇ। ਸੱਜਣ ਮਿੱਤਰ ਪਿਆਰੇ ਕੀ ਫਰਮਾ ਰਹੇ ਅਦਬ ਬਾਰੇ ਤੇ ਕੀ ਪੁੱਛਣਾ ਚਾਹ ਰਹੇ ਨੇ ਤੇ ਉਹ ਸਾਨੂੰ ਆ ਕੇ ਕਾਲ ਕਰ ਸਕਦੇ ਨੇ। ਅਸਲਾਮ ਵਾਲੇਕੁਮ। ਕੀ ਹਾਲ ਚਾਲ ਹੈ ਜੀ? ਬਿਸਮਿਲ੍ਲਾ ਜੀ। ਅਸੀਂ ਫਿਰ ਭਲਵਾਨ ਗੱਲ ਕਰ ਰਹੇ ਉਹ ਬਿਸਮਿਲ੍ਲਾ ਭਲਵਾਨ ਜੀ, ਠੀਕ ਹੋ? ਹਾਂਜੀ, ਖੈਰ ਤੁਹਾਡੇ ਦਮ ਦੀ? ਮੈਂ ਕਿਹਾ ਠੀਕ ਠਾਕ ਹੋ? ਸਭ ਅੱਛੇ ਦੀ ਆਵਾਜ਼ ਸਰ, ਸਭ ਅੱਛੇ ਦੀ ਆਵਾਜ਼। ਖੈਰ ਤੁਹਾਡੇ ਦਮ ਦੀ। ਤੇ ਸੁਣਾਓ ਆਪਣਾ ਕਿਸ ਤਰ੍ਹਾਂ ਲੱਗ ਰਿਹਾ ਨਸੀਰ ਸਾਹਿਬ ਦੇ ਸ਼ੇਰ ਔਰ ਨਜ਼ਮਾਂ, ਗਜ਼ਲਾਂ? ਬੜੀ ਅੱਛੀ ਸ਼ਾਇਰੀ ਇਹਨਾਂ ਦੀ, ਬਹੁਤ
दिल ਨੂੰ ਖੋਹ ਲੈਣ ਵਾਲੀ ਜਿਹੜੀ ਹਾਂ 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 ਬੜਾ ਅੱਛਾ ਪ੍ਰੋਗਰਾਮ ਹੈ ਕਦੀ ਕੋਈ ਨਾ ਕੋਈ ਪ੍ਰਾਣਾ ਲੈ ਕੇ ਆ ਜਾਂਦੇ ਜੀ ਬੜਾ ਜ਼ਬਰਦਸਤ ਕੰਮ ਕਰਦੇ ਜੀ ਖੈਰ ਹੋਵੇ ਖੈਰ ਤੁਹਾਡੇ ਦਾ ਤੇ ਕੋਈ ਨਾ ਕੋਈ ਜਿਹੜਾ ਨਵਾਂ ਪੱਖ ਕੋਈ ਨਵਾਂ ਪਹਿਲੂ ਛੇੜਨਾ ਆ ਜਾਣਾ ਮਹਿਮਾਨ ਨੇ ਆਣਾ ਨਸੀਬ ਸਾਹਿਬ ਬਹੁਤ ਅੱਛੇ ਸ਼ਾਇਰ ਨੇ ਔਰ ਪੰਜਾਬੀ ਦੇ ਵਿੱਚ ਜਿਹਨੂੰ ਕੋਈ ਪੁੱਛਦਾ ਹੀ ਨਹੀਂ ਹਾਂ ਹਾਂ ਅੱਜ ਤੱਕ ਸਰਕਾਰੀ ਦਰਬਾਰੇ ਨਾ ਹੀ ਨਹੀਂ ਉਹਨੂੰ ਲੈ ਕੇ ਤੁਰਨਾ ਬੜੀ ਗੱਲ ਜੀ ਬਿਲਕੁਲ ਇਸੇ ਤਰ੍ਹਾਂ ਤੇ ਭਲਵਾਨ ਜੀ ਤੁਸੀਂ ਆਂਦੇ ਹੋ ਰੌਣਕਾਂ ਲਾਉਂਦੇ ਹੋ ਮੁਹੱਬਤ ਤੁਹਾਡੀ ਪਿਆਰ ਤੁਹਾਡਾ ਤੇ ਸ਼ਹਿਜ਼ਾਦ ਅਸਮਤ ਨੂੰ ਤੇ ਆਪਣਾ ਮੇਜਰ ਸਾਹਿਬ ਨੂੰ ਜੀ ਬਿਸਮਿल्लाह ਜੀ ਬਿਸਮਿल्लाह ਤੇ ਅਮਜਦ ਪਰਵੇਜ਼ ਅਮਜਦ ਸਾਹਿਬ ਖੁਸ਼ੀ ਮੁਹੰਮਦ ਸਾਹਿਬ ਖੁਸ਼ੀ ਸਾਹਿਬ ਅਮਜਦ ਪਰਵੇਜ਼ ਸਾਹਿਬ ਔਰ ਮੇਜਰ ਸਾਹਿਬ ਤੁਹਾਨੂੰ ਸਲਾਮ ਕਹਿ ਰਹੇ ਨੇ ਉਹਨਾਂ ਦੇ ਮੈਸੇਜ ਆ ਗਏ ਨੇ ਹਾਂ ਜੀ ਤੁਹਾਨੂੰ ਜੀ ਆਇਆਂ ਨੂੰ ਕਹਿ ਰਹੇ ਨੇ ਤੇ ਆਪਣਾ ਕੁਲਿੰਦਰ ਸਿੰਘ ਬਾਜਵਾ ਨੇ ਅੱਜ ਕੱਲ ਆ ਰਹੇ ਬਾਜਵਾ ਸਾਹਿਬ ਸੁਣ ਰਹੇ ਨੇ ਉਹਨਾਂ ਦਾ ਸੁਨੇਹਾ ਆਇਆ ਕਿ ਮੈਂ ਸੁਣ ਰਹੇ ਹਾਂ ਤੇ ਉਹ ਕਹਿੰਦੇ ਨੇ ਕਿ ਭਲਵਾਨ ਜੀ ਅਗਰ ਕਾਲ ਕਰਨਗੇ ਤੇ ਉਹਨਾਂ ਤੋਂ ਫੌਰਨ ਬਾਅਦ ਮੈਂ ਆ ਜਾਵਾਂਗਾ ਅੱਛਾ ਜੀ ਹਾਂ ਲਓ ਜੀ ਹਾਂ ਆਪਣਾ ਨਹੀਂ ਪਤਾ ਨਹੀਂ ਕਿੱਥੇ ਗੁਆਚੀ ਹੈ ਉਹ ਇਸਲਾਮਾਬਾਦ ਹੈ ਅੱਛਾ ਵੇਖ ਲਵੋ ਪਤਾ ਤੁਹਾਨੂੰ ਹੈ ਗੁਆਚੀ ਮੇਰੇ ਕੋਲੋਂ ਹੈ ਵਾਹ 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 ਨਿਗਤ ਸਹੀਦ ਨੂੰ ਜੀ ਨਿਗਤ ਜੀ ਬਹੁਤ ਮੁਹੱਬਤ ਨਿਗਤ ਜੀ ਸੁਣ ਰਹੇ ਨੇ ਖੈਰ ਤੁਹਾਡੇ ਦਮ ਦੀ ਰੱਬ ਰੱਖਾ ਜੀ ਲਓ ਜੀ ਸਾਡੇ ਨਾਲ ਸਨ ਭਲਵਾਨ ਜੀ ਇੱਕ ਕਾਲ ਲੈਣੇ ਅਸੀਂ ਤੇ ਉਸ ਤੋਂ ਬਾਅਦ ਸੁਣਾਂਗੇ ਅਸੀਂ ਇੱਕ ਰੰਗ ਔਰ ਫਿਰ ਬਹੁਤ ਸੋਹਣੀਆਂ ਰੌਸ਼ਨੀ ਵਾਲੀਆਂ ਰੰਗ ਬਰੰਗੀਆਂ ਜਨਾਬ ਨਸੀਰ ਅਹਿਮਦ ਸਾਹਿਬ ਕੋਲੋਂ ਗੱਲਾਂ ਸੁਣ ਰਹੇ ਹਾਂ ਅਸੀਂ ਔਰ ਮੈਂ ਚਾਹਾਂਗਾ ਜਿੰਨੇ ਵੀ ਦੋਸਤ ਕੋਈ ਪੁੱਛਣਾ ਚਾਹ ਰਹੇ अस्सलाम वालेकुम जी हेलो जी अस्सलाम वालेकुम आबद सैन बोल रहा हूँ जनाब मैं बिन्नू आज 3 महीने हो गए लगातार कॉल कर रहे जनाब ओए होए होए चलो आज मिल गई आबद हुसैन किथों गल कर रहे मैं तो राती ड्यूटी होंदी ते मैं तो राती रात प्रोग्राम सुनदा रहना ते मेरी ਤੁਹਾਡੇ ਨਾਲ ਕਾਲ ਹੀ ਨਹੀਂ ਹੋ ਰਹੀ ਮੈਂ ਕੀ ਚੱਕਰ ਕੀ ਪਤਾ ਨਹੀਂ ਕੀ ਮੈਂ ਹੁਣ ਅੱਜ ਕਿਹਾ ਮੈਂ ਲਾਜ਼ਮੀ ਕਾਲ ਜੀ ਬਿਸਮਿल्लाह ਜੀ ਤੁਹਾਡੀ ਕਾਲ ਮਿਲ ਗਈ ਏ ਖੁਸ਼ ਰਹੋ ਕੀ ਕਹਿਣਾ ਚਾਹੁੰਦੇ ਹੋ ਕੀ ਦੱਸਣਾ ਚਾਹੁੰਦੇ ਹੋ ਮੇਰੇ ਪਿਆਰਿਓ ਹੈਲੋ ਜੀ ਮੈਂ ਕਿਹਾ ਕੀ ਕਹਿਣਾ ਚਾਹ ਰਹੇ ਹੋ ਦੱਸੋ ਮੈਂ ਤਾਂ ਕਹਿਣਾ ਚਾਹੁੰਦਾ ਮੇਰੇ ਸਾਹਿਬ ਨੇ ਟਾਈ ਲੈ ਕੇ ਦੇ ਦਿਓ ਜੀ ਮੇਰੇ ਸਾਹਿਬ ਬੜੇ ਖੁਸ਼ ਹੋ ਕੇ ਟਾਈ ਪਹਿਨ ਲਈ ਕਰਨ ਚਲੋ ਠੀਕ ਹੈ ਜਨਾਬ ਲੈ ਦੇਵਾਂਗੇ ਬਹੁਤ ਮਿਹਰਬਾਨੀ ਸ਼ੁਕਰੀਆ ਜੀ ਅੱਲਾਹ ਹਾਫਿਜ਼ ਕਲਾਸਿਕ ਟਾਈਮ ਯੂਸਫ ਪੰਜਾਬੀ ਤੁਹਾਡੇ ਨਾਲ ਔਰ ਅੱਜ ਸਾਡੀ ਬਜ਼ਮ ਵਿੱਚ ਸਾਡੇ FM ਤੇ ਸਾਡੇ ਵਿਹੜੇ ਵਿੱਚ ਰੌਣਕ ਲਾਈ ਹੋਈ ਹੈ ਜਨਾਬੇ ਅਲੀ ਮੁਹਤਰਮ ਨਸੀਰ ਅਹਿਮਦ ਸਾਹਿਬ ਨੇ ਔਰ ਸਾਰੇ ਪਿਆਰਿਆਂ ਵਾਸਤੇ ਸੋਹਣਾ ਜਿਹਾ ਰੰਗ जान कड़ लिया बेईमाना ये जान वाली गल करके जान कड़ लिया बेईमाना ये जान वाली गल करके अबर के डर लगदा है मैं भेजा दिल पढ़ के जान कड़ लिया बेईमाना ये जान वाली गल करके तेरे बजो एक पहवे गुजारना मुहाले जो एक पवे गुजारना मुहाले सुनिया करदा बिछोड़ा बुरा हाले बिछोड़ा बुरा हाले मैं कलिया नहीं रह सकना मैं कलिया नहीं रह सकना ये सोच सोच दिल धड़के जान कड़ लिया बेईमाना ये जान वाली गल करके
सीधी तरह दस जे मैं लगदी ने प्यारी वे सीधी तरह दस जे मैं लगदी ने प्यारी वे समझांगी जां बाजी जीत के मैं हारी वे जीत के मैं हारी वे ऐसी जिंद रोल लांगे ऐसी जिंद रोल लांगे हाय जुदाई वाला दुख जर के जान कट लिया बेईमाना ये जान वाली गल करके ਅਮਿਤੋਜ ਲਿਖਦੇ ਨੇ ਇਹ ਮਹਿਜ਼ ਇਤਫਾਕ ਦੀ ਬਾਤ ਹੈ ਕਿ ਅੱਜ ਤੋਂ ਕੁਝ ਸਾਲ ਪਹਿਲਾਂ ਅਸੀਂ ਦੋਵੇਂ ਇੱਕੋ ਮੁਲਕ ਵਿੱਚ ਪੈਦਾ ਹੋਏ ਤੇ ਇਹ ਵੀ ਮਹਿਜ਼ ਇਤਫਾਕ ਦੀ ਬਾਤ ਹੈ ਕਿ ਉਸ ਮੁਲਕ ਦੀ ਹਿੱਕ ਤੇ ਇੱਕ ਕੰਡਿਆਲੀ ਤਾਰ ਹੈ। ਮੈਂ ਸਰਹੱਦ ਦੇ ਆਰ ਹਾਂ, ਤੂੰ ਪਾਰ ਹੈ। ਮੈਂ ਤੁਹਾਡੀ ਆਪਣੀ ਜੱਸੀ ਸੰਘਾ, ਤੁਸੀਂ ਸੁਣ ਰਹੇ ਹੋ ਰੱਬ ਦਾ ਰੇਡੀਓ, ਸਭ ਦਾ ਰੇਡੀਓ। ਰੱਬਾ ਸੱਚਿਆ ਤੂੰ ਤੇ ਆਖਿਆ ਸੀ ਜਾਓ ਬੰਦਿਆ ਜਗ ਦਾ ਸ਼ਾਹ ਹੈ ਤੂੰ ਮੇਰੀਆਂ ਨੇਮਤਾਂ ਤੇਰੀਆਂ ਦੌਲਤਾਂ ਨੇ ਮੇਰਾ ਨਾਇਬ ਤੇ ਆਲੀ ਜਾ ਹੈ ਤੂੰ ਕਦੀ ਸਾਰ ਵੀ ਲਈ ਉਹ ਰੱਬ ਸਾਈਆਂ ਤੇਰੇ ਸ਼ਾਹ ਨਾਲ ਜਗ ਕੀ ਕੀਤੀਆਂ ਨੇ। ਸੁਣਦੇ ਰਹੋ ਰੱਬ ਦਾ ਰੇਡੀਓ, ਸਭ ਦਾ ਰੇਡੀਓ। ਕਲਾਸਿਕ ਟਾਈਮ ਯੂਸਫ ਪੰਜਾਬੀ ਤੁਹਾਡੇ ਨਾਲ, ਤੁਹਾਡੀਆਂ ਮੁਹੱਬਤਾਂ ਔਰ ਪਿਆਰ ਮੇਰੇ ਨਾਲ ਹੈ। ਨਿਗਤ ਸਹੀ ਜੀ, ਤੁਹਾਨੂੰ ਬਹੁਤ ਪਸੰਦ ਆਇਆ ਗਾਣਾ, ਬਹੁਤ ਮਿਹਰਬਾਨੀ। ਜਨਾਬ ਖਾਲਿਦ ਭੱਟ ਸਾਹਿਬ ਕਿਤੇ ਮਸਰੂਫ ਸਨ ਔਰ ਹੁਣੀ ਹੀ ਵਿਹਲੇ ਹੋਏ ਨੇ। ਅੱਛਾ ਨਸੀਰ ਸਾਹਿਬ ਜਨਾਬ, ਸ਼ਾਇਰ ਸਾਡੇ ਕੋਲ ਬਹੁਤ ਸਾਰੇ ਸ਼ਾਇਰ ਨੇ ਜਿਹੜੇ ਹੱਸ ਰਸ ਲਿਖਦੇ ਨੇ ਜੀ ਹਾਂ, ਔਰ ਹੱਸ ਰਸ ਲਿਖਣਾ ਬਹੁਤ ਔਖਾ ਹੁੰਦਾ ਹੈ ਜੀ, ਕਿਉਂਕਿ ਕਿਸੇ ਵੀ ਇੱਕ ਸ਼ੈ ਦੀ, ਇੱਕ ਮਸਲੇ ਦੀ, ਇੱਕ ਦੁੱਖ ਦੀ ਨਿਸ਼ਾਨਦੇਹੀ ਕਰਨਾ। ਜੀ ਬਿਲਕੁਲ। ਕਦੀ ਕਦੀ ਅਸੀਂ ਇਹ ਵੀ ਕਰ ਜਾਂਦੇ ਕਿ ਹਾਸ ਰਸ ਦੇ ਵਿੱਚ ਜਾਂ ਸੰਜੀਦਾ ਸ਼ਾਇਰੀ ਵਿੱਚ ਕੁਝ ਤਬਕਾਤ ਜਿਹੜੇ ਨੇ ਉਹਨਾਂ ਦੀ ਦਿਲਾਜ਼ਾਰੀ ਵੀ ਹੋ ਜਾਂਦੀ ਹੈ। ਜੀ ਬਿਲਕੁਲ ਇਸ ਤਰ੍ਹਾਂ ਹੁੰਦਾ ਹੈ। ਔਰ ਕਦੀ ਕਦੀ ਇੰਝ ਅਸੀਂ ਕਰਨੇ ਕਿ ਹਾਸ ਰਸ ਵਿੱਚ ਅਸੀਂ ਉਹਦਾ ਮਜ਼ਾ ਤਾਂ ਲੈ ਲੈਂਦੇ ਹਾਂ, ਲੇਕਿਨ ਉਹ ਅਸਲ ਉਹਦਾ ਜਿਹੜਾ ਦੁੱਖ ਹੈ ਜਿੱਥੋਂ ਫੁੱਟ ਰਿਹਾ ਹੁੰਦਾ ਹੈ, ਜਾਂ ਉਸ ਹਾਸ ਰਸ ਵਿੱਚ ਜਿਸ ਬੰਦੇ ਨੂੰ ਤਕਲੀਫ ਹੋ ਰਹੀ ਹੈ ਜੀ, ਉਹਦੇ ਦੁੱਖ ਦਾ ਇਜ਼ਹਾਰ ਵੀ ਸਾਨੂੰ ਕਰਨਾ ਚਾਹੀਦਾ ਹੈ। ਬਿਲਕੁਲ ਇਸ ਤਰ੍ਹਾਂ ਹੁੰਦਾ ਹੈ। ਇੱਕ ਕਿਸੇ ਦਾਨਿਸ਼ਵਰ ਨੇ ਕਿਹਾ ਕਿ ਜੇ ਕੋਈ ਬੰਦਾ ਕੇਲੇ ਤੋਂ ਤਿਲਕ ਕੇ, ਜੇ ਕੇਲੇ ਦੇ ਛਿਲਕੇ ਤੋਂ ਤਿਲਕ ਕੇ ਡਿੱਗ ਪਵੇ ਤੇ ਬਾਕੀ ਕਿਉਂ ਹੱਸ ਪੈਂਦੇ ਨੇ? ਤੇ ਉਹਨਾਂ ਨੇ ਜਵਾਬ ਦਿੱਤਾ, ਉਹਨੇ ਕਿ ਇਸ ਵਾਸਤੇ ਕਿ ਉਹ ਆਪ ਨਹੀਂ ਡਿੱਗਿਆ ਹੁੰਦਾ। ਤੇ
ਇਸ ਲਈ ਉਹਦੀ ਤਕਲੀਫ, ਉਹਦਾ ਜਿਹੜਾ ਦੁੱਖ ਹੈ, ਜਿਹੜਾ ਡਿੱਗਿਆ ਹੁੰਦਾ ਉਹਨੂੰ ਅਸਲ 'ਚ ਉਹਨੂੰ ਹੀ ਪੇਂਟ ਕਰਨਾ ਮਜ਼ਾ ਹੈ। ਮੈਂ ਸਮਝਣਾ ਉਹਦੇ 'ਚ ਜਿਹੜਾ ਉਹ ਪਹਿਲੂ ਹੈ, ਜਿਹੜਾ ਚੁਭਨ ਦਾ, ਜਿਹੜਾ ਤੰਜ਼ ਦਾ ਪਹਿਲੂ ਹੈ, ਉਹ ਅਗਰ ਨਾ ਮੌਜੂਦ ਹੋਵੇ ਤੇ ਮਜ਼ਾ ਬਿਲਕੁਲ ਹੀ ਫੱਕੜਪਨ ਬਣ ਜਾਂਦਾ ਹੈ। ਔਰ ਐਸਾ ਮਜ਼ਾ ਜਿਹੜਾ ਬਿਲਕੁਲ ਫੱਕੜਪਨ ਹੋਵੇ ਉਹ ਲਿਖਣਾ ਆਸਾਨ ਹੁੰਦਾ ਨਿਸਬਤਨ। ਜਿਹਨੂੰ ਜਿਹੜਾ ਮਜ਼ਾ ਦੀਆਂ ਤਮਾਮ ਜ਼ਰੂਰਤਾਂ ਪੂਰੀਆਂ ਕਰਦੇ ਜਿਹੜੀ ਗੱਲ ਉਹ ਇਹੀ ਹੈ ਕਿ ਉਹਦੇ 'ਚੋਂ ਚੁਭਨ ਉਹ ਜਿਹੜੀ ਹੈ ਨਾ ਉਹ ਚਿਣਕ ਜ਼ਰੂਰ ਮੌਜੂਦ ਹੋਵੇ, ਜਿਹੜੀ ਕਿ ਉਹ ਕਾਰੀ ਨੂੰ ਜਾਂ ਸਾਹਮਣੇ ਨੂੰ ਸੋਚਣ ਤੇ ਮਜਬੂਰ ਕਰ ਦੇਵੇ। ਠੀਕ ਹੈ। ਨਾਲ ਮਤਲਬ ਉਸ ਮਜ਼ੇ ਦੇ ਨਾਲ ਇੱਕ ਨਿਸ਼ਾਨਦੇਹੀ, ਇੱਕ ਪੂਰਾ ਇੱਕ ਨਿਸ਼ਾਨ ਹੋਵੇ ਕਿ ਯਾਰ ਇਧਰੋਂ ਇਹ ਮਾਮਲਾ ਤੇ ਅਗਰ ਇਥੋਂ ਹਾਸਰਸ ਵੀ ਹੈ ਜੀ ਬਿਲਕੁਲ, ਅਸਲ ਇਹਦਾ ਦੁੱਖ ਇੱਥੇ ਵੀ ਮੌਜੂਦ ਹੈ। ਬੇਸ਼ੱਕ ਇਸ ਤਰ੍ਹਾਂ, ਠੀਕ ਹੈ ਨਾ। ਇੱਕ ਚੋਰੀ ਅਗਰ ਚੋਰ ਕਰ ਰਿਹਾ ਹੈ, ਠੀਕ ਹੈ, ਉਹ ਤੇ ਕਰ ਰਿਹਾ ਹੈ, ਲੇਕਿਨ ਉਸ ਚੋਰੀ ਦੇ ਪਿੱਛੇ ਜਿਹੜਾ ਦੁੱਖ ਹੈ ਉਹ ਚੋਰੀ ਕਿਉਂ ਕਰ ਰਿਹਾ ਹੈ? ਜੀ ਹਾਂ, ਉਹ ਤੇ ਇਸੇ ਤਰ੍ਹਾਂ ਹੀ ਇਹੀ ਹੈ। ਉਹ ਮਤਲਬ ਇਹ ਤੇ ਇੱਕ ਸੰਜੀਦਾ ਗੱਲ ਹੈ ਨਾ, ਕਿ ਇਹ ਵੀ ਸੰਜੀਦਗੀ ਹੈ ਕਿ ਕਿਸੇ ਬੰਦੇ ਨੂੰ ਕਿਸੇ ਚੀਜ਼ ਤੋਂ ਮਹਿਰੂਮ ਕਰ ਰਿਹਾ, ਚੋਰੀ ਕਰ ਰਿਹਾ, ਔਰ ਇਹ ਵੀ ਇੱਕ ਦੁੱਖ ਹੈ ਕਿ ਉਹ ਇਹ ਕੰਮ ਕਿਉਂ ਕਰ ਰਿਹਾ ਔਰ ਉਹ ਕਿਉਂ ਇਸ ਸਤਹ ਤੇ ਆ ਗਿਆ। ਇਹ ਤੇ ਮਜ਼ਾਕ ਦਾ ਪਹਿਲੂ ਮੈਂ ਨਹੀਂ ਸਮਝਦਾ ਹੈ। ਅਲਬੱਤਾ ਬਹੁਤ ਸਾਰੇ ਐਸੇ ਮਸਲਨ ਜਿਸ ਤਰ੍ਹਾਂ ਲੋਕ ਮਹਿੰਗਾਈ ਦੀ ਗੱਲ ਕਰਦੇ ਨੇ, ਜਿਸ ਤਰ੍ਹਾਂ ਲੋਕ ਬਹੁਤ ਜ਼ਿਆਦਾ ਮਜ਼ਾ ਜਿਹਨੂੰ ਕੁਛ ਵੀ ਨਾ ਆਵੇ ਉਹ ਕਹਿੰਦੇ ਨੇ ਜੀ ਇਜ਼ਦਵਾਜਾਤ ਤੇ ਮੀਆਂ ਬੀਵੀ ਦੇ ਤਾਲੁਕਾਤ ਤੇ ਬਹੁਤ ਸਾਰੇ ਮਜ਼ਾ ਮੌਜੂਦ ਨੇ, ਬਹੁਤ ਸਾਰੀਆਂ ਚੀਜ਼ਾਂ ਮੌਜੂਦ ਨੇ। ਲੇਕਿਨ ਤੁਸੀਂ ਦੇਖੋ ਕਿ ਉਹਦੇ ਵਿੱਚ ਵੀ ਮੈਂ ਦੇਖਿਆ ਕਿ ਕੁਛ ਲੋਕ ਆਲਮੀ ਮਸਾਇਲ ਡਿਸਕਸ ਕਰ ਰਹੇ ਨੇ, ਠੀਕ ਹੈ, ਔਰ ਉਹ ਬਹੁਤ ਕਾਮਯਾਬ ਮਜ਼ਾ ਹੈ ਔਰ ਲੋਕੀ ਧਿਆਨ ਨਾਲ ਸੁਣ ਲੈਂਦੇ ਨੇ। ਉਹ ਲੋਕ ਜਿਨ੍ਹਾਂ ਦਾ ਅਦਬ ਨਾਲ ਤਾਲੁਕ ਨਹੀਂ, ਜਿਹੜੇ ਉਸ ਤਰ੍ਹਾਂ ਸੰਜੀਦਾ ਅਦਬ ਵੱਲ ਦੇ ਨੇ ਧਿਆਨ ਨਹੀਂ ਦਿੰਦੇ, ਉਹ ਵੀ ਮਜ਼ਾ ਨਿਗਾਰ ਨੂੰ ਸੁਣ ਕੇ ਉਹਦੀ ਗੱਲ ਵੀ ਮੰਨ ਲੈਂਦੇ ਨੇ, ਉਹਨੂੰ ਕਬੂਲ ਵੀ ਕਰ ਲੈਂਦੇ ਨੇ ਔਰ ਉਹਨੂੰ ਦਾਦ ਵੀ ਦੇ ਦਿੰਦੇ ਨੇ। ਠੀਕ ਹੈ। ਅਸਲ ਗੱਲ ਇਹ ਵੇ ਕਿ ਜਿਸ ਤਰ੍ਹਾਂ ਲਾਗੇ ਸੋਈ ਜਾਣੇ, ਠੀਕ ਹੈ ਨਾ। ਅੱਛਾ, ਹੁਣ ਇਹ ਵੀ ਹੈ ਕਿ ਗਜ਼ਲ ਜੇ ਹੱਥ ਕਿਰਨਾਂ ਦਾ ਫੜੇ ਤੇ ਰਾਤ ਲੰਘੇਗੀ, ਮੈਂ ਪੇਸ਼ ਕਰਦਾ ਨਾਲ MR ਮਿਰਜ਼ਾ ਸਾਹਿਬ ਸੁਣ ਰਹੇ ਨੇ ਸਾਨੂੰ। ਅੱਛਾ, ਔਰ ਰੱਬ ਕਰੇ ਉਹ ਸੁਣਦੇ ਹੁਣ, ਕਿਉਂਕਿ ਉਹ ਜਦੋਂ ਫੋਨ ਕਰਦੇ ਹੁੰਦੇ ਨੇ ਨਾ ਫਿਰ ਸੁਣਦੇ ਘੱਟ ਨੇ ਤੇ ਉਹ ਫਿਰ ਫੋਨ ਕਰਦੇ ਨੇ। ਬਰਲ ਅੱਛੇ ਸਾਡੇ ਬੜੇ ਪਿਆਰੇ ਸੱਜਣ ਨੇ ਅਮਰ ਮਿਰਜ਼ਾ ਸਾਹਿਬ, ਇਹਨਾਂ ਦੀ ਮੁਹੱਬਤ, ਹਾਂ, ਸਾਡੇ ਬੜੇ ਪੁਰਾਣੇ ਸਾਥੀ ਨੇ, ਸਾਡੀ ਸੰਗਤ ਦੇ ਜੀ ਬਿਲਕੁਲ ਬਹੁਤ ਸਾਡੇ ਕਰੀਬੀ ਪੁਰਾਣੇ ਸੋਹਣੇ ਸੱਜਣ ਨੇ, ਅੱਛੇ ਆਰਟਿਸਟ ਨੇ ਜੀ। ਮੈਂ ਦੋ ਸ਼ੇਰ ਔਰ ਉਹਦੇ ਬਾਅਦ ਜਿਹੜੀ ਤੁਸੀਂ ਗਜ਼ਲ ਦਾ ਹੁਕਮ ਕੀਤਾ, ਅਰਸਲਾਨ ਸਾਹਿਬ ਔਰ ਜਨਾਬ खुशी मोहम्मद साहब, चौधरी असलम साहब, अमजद परवेज़ साहब, खालिद भट्ट साहब, तमाम प्यारे निके सज्जन, निगत सईद जी। गज़ल जे हथ किरना दा फड़े ते रात लंघेगी जी। गज़ल जे हथ किरना दा फड़े ते रात लंघेगी, नहीं ते फेर बिस्तर दे रड़े ते रात लंघेगी। आहा आहा। गज़ल जे हथ किरना दा फड़े ते रात लंघेगी, नहीं ते फेर बिस्तर दे रड़े ते रात लंघेगी। तू अखां विच रंगां दे चनां नूं सांभ के रखी, तू अखां विच रंगां दे चनां नूं सांभ के रखी, तू अखां विच रंगां दे चनां नूं सांभ के रखी। असाडी भी कदी कच्चे कड़े ते रात लंघेगी। अरे वाह 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 वाह। असाडी भी कदी कच्चे कड़े ते रात लंघेगी। और अमावस मारियो मैं आखिरी जुगनू तुहाडा सा, अमावस मारियो मैं आखिरी जुगनू तुहाडा सा। किसे दीवे दी लो हुन जे लड़े ते रात लंघेगी। हाय 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 हाय। किसे दीवे दी लो हुन जे लड़े ते रात लंघेगी। और किवें खिड़की चो दिन चढ़दा है या जेहो विखावन लई। अरे वाह वाह वाह। किवें खिड़की चो दिन चढ़दा है, किवें खिड़की चो दिन चढ़दा है अज हो विखावन लई। मेरी ते चन्न दी इक्को थड़े ते रात लंघेगी। और मैं यादां गुन के रखियां तेने वेले दे चाक उत्ते। अच्छा अच्छा। मैं यादां गुन के रखियां तेने वेले दे चाक उत्ते। हयाती जे कोई सूरज कड़े ते रात लंघेगी। हयाती जे कोई सूरज कड़े ते रात लंघेगी। वाह वाह। नहीं ते फेर बिस्तर दे रड़े ते रात लंघेगी। वाह। अच्छा नसीर साहब, आज़ाद गज़ल सॉरी आज़ाद नज़म जिहड़ी है गज़ल ते बेचारी है ही पाबंद है ना, जकड़ी हुई है सारे। एक आज़ाद गज़ल का भी तजुर्बा जिहड़ा होया है। अच्छा हाँ हाँ हाँ।
ਅੱਛਾ, ਇਹਦੇ ਬਾਰੇ ਤੁਹਾਡਾ ਕੀ ਖਿਆਲ ਹੈ? ਪੂਰੀ ਦੁਨੀਆ ਦੇ ਵਿੱਚ ਇਹਨੂੰ ਬੜਾ ਮਾਣਿਆ ਜਾ ਰਿਹਾ ਹੈ, ਬੜਾ ਮੈਂ ਸਮਝਣਾ ਵਾ ਕਿ ਅਗਰ ਸਾਡੇ ਕਿਸੇ ਵੀ ਇਲਾਕੇ ਦੇ ਕਿਸੇ ਵੀ ਜ਼ੁਬਾਨ ਦੇ ਫੋਕ ਦੇ ਵਿੱਚ ਅਗਰ ਗੁੰਜਾਇਸ਼ ਹੈ ਤੇ ਉਸ ਜ਼ੁਬਾਨ ਦੇ ਉਸ ਸਿਨਫ ਦੇ ਵਿੱਚ ਕੋਈ ਹਰਜ ਨਹੀਂ ਹੈ। ਆਜ਼ਾਦ ਨਜ਼ਮ ਜਿਹੜੀ ਹੈ ਉਹ ਸਾਡੇ ਫੋਕ ਦੇ ਵਿੱਚ ਸ਼ਾਮਲ ਹੈ। ਮਾਮਲਾ ਨਸਰੀ ਨਜ਼ਮ ਦਾ ਹੈ, ਠੀਕ ਹੈ। ਆਜ਼ਾਦ ਨਜ਼ਮ ਤੇ ਸਾਡੇ ਫੋਕ 'ਚ ਵੀ ਸ਼ਾਮਲ ਹੈ ਔਰ ਬਹੁਤ ਸਾਰੇ ਉਹਦੇ ਜਿਹੜੇ ਨੇ ਉਹ ਰੰਗ ਵੀ ਸ਼ਾਮਲ ਨੇ ਸਾਡੇ ਕੋਲ। ਤੇ ਆਜ਼ਾਦ ਨਜ਼ਮ ਮੈਂ ਤੇ ਆਜ਼ਾਦ ਨਜ਼ਮ ਦੇ ਹੱਕ 'ਚ ਹਾਂ, ਬਹੁਤ ਸਾਰੀਆਂ ਨਜ਼ਮਾਂ ਲਿਖੀਆਂ ਮੈਂ। ਅੱਛਾ, ਅਸੀਂ ਸੁਣਨਾ ਚਾਹਾਂਗੇ ਤੁਹਾਡੇ ਕੋਲੋਂ ਕੋਈ ਨਜ਼ਮ ਤਾਂ ਕਿ ਮੈਨੂੰ ਤਸੱਲੀ ਹੋਵੇ। ਮੈਂ ਬੜਾ ਡਰਦਾ ਰਹਿਣਾ ਤੁਹਾਡੇ ਕੋਲੋਂ। ਸੂਰਜ ਦਾ ਕਾਰਟੂਨ ਇੱਕ ਮੇਰੀ। ਅਰੇ ਵਾਹ ਵਾਹ ਵਾਹ, ਬਹੁਤ ਖੂਬਸੂਰਤ ਤੁਹਾਡਾ ਇਹ ਜਿਹੜੀ ਨਜ਼ਮ ਹੈ ਨਾ, ਸੂਰਜ ਦਾ ਕਾਰਟੂਨ। ਜੀ ਕੁਝ ਸਾਲ ਪਹਿਲੇ ਮੈਂ ਨਵੇਂ ਸਾਲ ਤੇ ਮੌਜੂ ਤੇ ਨਜ਼ਮ ਲਿਖੀ ਸੀ। ਸਰਨਾਮਾ ਸੀ ਇਹਦਾ ਸੂਰਜ ਦਾ ਕਾਰਟੂਨ ਜੀ। ਕਿ ਮੇਰੇ ਬੱਚੇ ਨੇ ਆਪਣੇ ਰੇਸ਼ਮੀ ਹੱਥਾਂ ਦੇ ਨਾਲ ਅੱਜ ਡਰਾਇੰਗ ਦੀ ਕਾਪੀ ਦੇ ਚਿੱਟੇ ਦਿਨ ਜਿਹੇ ਵਰਕੇ ਤੇ ਇੱਕ ਸੂਰਜ ਬਣਾਇਆ ਹੈ। ਵਾਹ 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 ਵਾਹ। ਮੇਰੇ ਬੱਚੇ ਨੇ ਆਪਣੇ ਰੇਸ਼ਮੀ ਹੱਥਾਂ ਦੇ ਨਾਲ ਅੱਜ ਡਰਾਇੰਗ ਦੀ ਕਾਪੀ ਦੇ ਚਿੱਟੇ ਦਿਨ ਜਿਹੇ ਵਰਕੇ ਤੇ ਇੱਕ ਸੂਰਜ ਬਣਾਇਆ ਹੈ। ਕਈ ਥਾਵਾਂ ਤੋਂ ਟੇੜਾ ਮੇੜਾ ਨਾਲੇ ਫਿਸਿਆ ਸੂਰਜ, ਦੁਆਲੇ ਕੁਝ ਖੰਦੋਈਆਂ ਕਿਰਨਾਂ ਵਾਂਗੂ ਵੀ ਖਬੋਈਆਂ ਸੋ। ਆਹਾ, ਦੁਆਲੇ ਕੁਝ ਖੰਦੋਈਆਂ ਕਿਰਨਾਂ ਵਾਂਗੂ ਵੀ ਖਬੋਈਆਂ ਸੋ। ਬੜੇ ਹੀ ਸ਼ੌਕ ਨਾਲ ਉਹ ਆਪਣਾ ਇਹ ਸ਼ਾਹਕਾਰ ਮੈਨੂੰ ਵੀ ਵਿਖਾਂਦਾ ਏ। ਚਮਕ ਅੱਖਾਂ ਦੀ ਦੱਸਦੀ ਏ ਜਿਵੇਂ ਕੱਲ ਅੰਬਰਾਂ ਚੋਂ ਇਸੇ ਸੂਰਜ ਨੇ ਨਿਕਲਣਾ ਏ। ਅੱਛਾ, ਵਾਹ 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 ਵਾਹ। ਬੜੇ ਹੀ ਸ਼ੌਕ ਨਾਲ ਉਹ ਆਪਣਾ ਇਹ ਸ਼ਾਹਕਾਰ ਮੈਨੂੰ ਵੀ ਵਿਖਾਂਦਾ ਏ। ਚਮਕ ਅੱਖਾਂ ਦੀ ਦੱਸਦੀ ਏ ਜਿਵੇਂ ਕੱਲ ਅੰਬਰਾਂ ਚੋਂ ਇਸੇ ਸੂਰਜ ਨੇ ਨਿਕਲਣਾ ਏ। ਮਗਰ ਉਹ ਮੈਨੂੰ ਪੁੱਛਦਾ ਏ ਕਿ ਇਹ ਸੂਰਜ ਤੇ ਇਸ ਵਿੱਚ ਕਿਹੜਾ ਰੰਗ ਭਰਨਾ ਏ। ਇਹ ਸੂਰਜ ਤੇ ਇਸ ਵਿੱਚ ਕਿਹੜਾ ਰੰਗ ਭਰਨਾ ਹੈ। ਮੈਂ ਉਸਦੇ ਸਾਹਮਣੇ ਖਿਲਰੇ ਹੋਏ ਕੁਝ ਰੰਗ ਵੇਖਣਾ ਹਾਂ। ਨਜ਼ਰ ਇੱਕ ਲਾਲ ਗੂੜੇ ਰੰਗ ਉੱਤੇ ਜੰਮ ਜਾਂਦੀ ਏ। ਮਗਰ ਦਿਲ ਆਖਦਾ ਏ ਇਹਨੂੰ ਰੱਤਾ ਰੰਗ ਨਾ ਦੱਸਾਂ। ਅਰੇ ਮਗਰ ਦਿਲ ਆਖਦਾ ਏ ਇਹਨੂੰ ਰੱਤਾ ਰੰਗ ਨਾ ਦੱਸਾਂ। ਕਿਤੇ ਮੈਂ ਰੰਗ ਦੱਸਾਂ ਲਾਲ ਖਿੜਦੇ ਜਜ਼ਬਿਆਂ ਵਰਗਾ। ਤੇ ਇਹ ਸੂਟ ਤੇ ਇਹ ਸੜਕਾਂ ਤੇ ਡੁੱਲੇ ਖੂਨ ਵਿੱਚ ਉਂਗਲਾਂ ਡਬੋ ਬੈਠੇ। ਕਿਸੇ ਖੰਜਰ ਤੇ ਲੱਗੇ ਖੂਨ ਦੀ ਲਾਲੀ ਨਾ ਲੈ ਆਵੇ। ਅਜਿਹੇ ਲਾਲ ਤੋਂ ਚੰਗਾ ਇਹ ਕੋਈ ਰੰਗ ਨਾ ਦੱਸਾਂ ਅਤੇ ਕੱਲ ਅੰਬਰਾਂ ਵਿੱਚੋਂ ਨਿਕਲਦਾ ਏ ਤੇ ਇਹ ਬੇਰੰਗ ਸੂਰਜ ਹੀ ਨਿਕਲ ਆਵੇ। ਵਾਹ 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 ਵਾਹ, ਬਹੁਤ ਖੂਬ। ਸੱਜਣ ਪਿਆਰੇ, ਕੋਈ ਫੋਨ ਕਰਨਾ ਚਾਹ ਰਹੇ ਔਰ ਪੁੱਛਣਾ ਚਾਹ ਰਹੇ ਨੇ जनाब नसीर साहब को कोई गल कोई बात। अस्सलाम वालेकुम। हेलो जी। हेलो जी, अस्सलाम वालेकुम। वालेकुम अस्सलाम। हाय, बड़ी लम्मी उम्र है ते दो शख्सियात वास्ते दो लफ्ज़ वरते जांदे ने, दो मुहावरे वरते जांदे ने, दो आम जिहियां गल्लां ने। मेरा दिल ते करदा है मैं तुहानूं कह दियां पर डर लगता है। जो दिल करदा कह दो, मैं किहड़ी शहर च ते तुसी जे शहर च हुंदे मेरे तुसी डांग मारनी सी जी। इस्लामाबाद तो गल कर रही है जी। बिस्मिल्लाह जी है ਇਹਨੂੰ ਤੇ ਮੈਂ ਕਿਹਾ ਵੀ ਸਾਰਿਆਂ ਨੂੰ ਬਿਸਮਿਲ੍ਲਾ ਕਹਿੰਦੇ ਨੇ, ਮੇਰੀ ਵਾਰੀ ਪਤਾ ਨਹੀਂ ਕੀ ਹੁੰਦਾ। ਤੁਹਾਡੇ ਵਾਰੀ ਅਸਲ ਵਿੱਚ ਨਾ ਬਹੁਤ ਸਾਰੇ ਭੁੱਲ ਜਾਂਦੀ, ਹੋਰ ਬਹੁਤ ਸਾਰੇ ਲਫ਼ਜ਼ ਆਲੇ ਦੁਆਲੇ ਘੁੰਮ ਰਹੇ ਹੁੰਦੇ ਨੇ, ਫਿਰ ਮੈਨੂੰ ਉਹਨਾਂ ਦੀ ਚੋਣ ਬੜੀ ਮੁਸ਼ਕਿਲ ਹੋ ਜਾਂਦੀ ਹੈ। ਹਾਂਜੀ। ਔਰ ਮੈਨੂੰ ਅੱਜ ਪਤਾ ਲੱਗਿਆ ਹਨੇਰੇ ਚ ਤੀਰ ਚਲਾਣਾ ਕਿਹਨੂੰ ਕਹਿੰਦੇ ਨੇ। ਕੀ ਕਿਹਨੂੰ ਕਹਿੰਦੇ ਨੇ? ਹਨੇਰੇ ਚ ਤੀਰ ਚਲਾਣਾ ਕਿਹਨੂੰ ਕਹਿੰਦੇ ਨੇ? ਅੱਜ ਸਾਡੇ ਕੋਲ ਆਏ ਨੇ ਨਸੀਰ ਅਹਿਮਦ ਸਾਹਿਬ, ਸਾਡੇ ਤਨਕੀਦ ਦੇ ਵਿੱਚ ਬਹੁਤ ਵੱਡਾ ਨਾਂ, ਸ਼ਾਇਰੀ ਵਿੱਚ ਬਹੁਤ ਵੱਡਾ ਨਾਂ ਇਹਨਾਂ ਦਾ। ਔਰ ਕੋਈ ਪਤਾ ਨਹੀਂ ਕੀ ਚੱਲ ਰਿਹਾ ਕੀ ਨਹੀਂ। ਅਗਰ ਹੁਣ ਇਹ ਤੁਹਾਨੂੰ ਕੋਈ ਨਜ਼ਮ ਜਾਂ ਗਜ਼ਲ ਸੁਣਾ ਦੇਣ ਤੇ ਤੁਸੀਂ ਸੁਣ ਸਕੋਗੇ ਨਾ? नहीं नहीं, मैं किस तरह सुन सकांगी जो खबर है मैंने, मैं खुद ही नहीं सुन रही। मैं तो बस तुम दसे ना कि मेरे की चीज चलाया और बड़ी देर से घंटे से लगी हुई है कॉल करे। ओह माय गॉड। ते होर बाकी मामला ठीक ने? बस अल्लाह का शुक्र है बिल्कुल। अच्छा जी, मेरी आवाज सही आ रही है? बहुत बिल्कुल साफ आ रही है। जी नू कुछ हुंदा है, मैं की करा? इधर आज तो कोई डॉक्टर ही दस सकता ਆਹੋ ਨਹੀਂ ਨਹੀਂ, ਉਹ ਅਸਲੇ ਦਾ ਨਹੀਂ ਦੱਸ ਸਕਦੇ। ਉਹ ਕੱਲ ਮੈਂ ਉਹਨਾਂ ਨਾਲ ਗੱਲ ਕੀਤੀ ਸੀ। ਨਹੀਂ ਨਹੀਂ, ਉਹ ਵੀ ਕੋਈ ਚੱਕਰ ਨਹੀਂ ਹੈਗਾ। ਉਹਦੇ ਬਾਰੇ ਵੀ ਤੁਸੀਂ ਸੁਣ ਨਹੀਂ ਪਾ ਰਹੇ, ਨਹੀਂ ਤਾਂ ਮੈਂ ਨਸੀਰ ਸਾਹਿਬ ਕੋਲੋਂ ਪੁੱਛਣਾ ਸੀ। ਉਹ ਕਹਿੰਦੇ ਨੇ ਐਸ ਸ਼ੇਅਰ ਦਾ ਕੋਈ ਮਤਲਬ ਨਹੀਂ ਹੈਗਾ।
ਨਹੀਂ ਨਹੀਂ, ਉਹ ਆਪਣੇ ਜਿਹੜੇ ਹੈਗੇ ਨੇ ਆਹੋ ਉਹੀ ਮੈਂ ਕਹਿ ਰਿਹਾ, ਚੱਲਿਆ ਜੀ ਨੂੰ ਜੀ ਹੁੰਦੀ ਹੈ, ਹੋਰ ਮੁਹੱਬਤ ਕੀ ਹੁੰਦੀ ਹੈ। ਉਹ ਕਹਿੰਦੇ ਨੇ ਇਹਦੇ ਵਿੱਚ ਕੋਈ ਉਹ ਨਹੀਂ, ਇਹਦੇ ਤੇ ਬੜੀ ਗੱਲ ਹੋ ਸਕਦੀ ਹੈ, ਕਿਉਂਕਿ ਉਹ ਜ਼ਾਹਿਰ ਮਾਸ਼ਾਅੱਲਾ ਤਨਕੀਦ ਨਿਗਾਰ ਨੇ, ਤੇ ਉਹ ਕਹਿੰਦੇ ਨੇ ਇਹਦੇ ਵਿੱਚ ਕੋਈ ਸ਼ੈ ਨਹੀਂ ਹੈਗੀ, ਐਵੇਂ ਲਫ਼ਜ਼ਾਂ ਦੀ ਜਮਾ ਤਫਰੀਕ ਹੈ। ਨਹੀਂ, ਇਹ ਤਾਂ ਕਿ ਇੰਜ ਲੱਗਦਾ ਜਿਵੇਂ ਰੋਜ਼ਮਰਾ ਨਹੀਂ ਹੁੰਦਾ। ਆਹੋ ਆਹੋ, ਮੁਕਾਲਮਾ ਐਸੇ ਗੱਲਬਾਤ ਹੈ। ਆਹੋ ਇਸੇ ਤਰ੍ਹਾਂ ਹੀ। ਤੇ ਨਾ ਜਾਇਆ ਕਰੋ ਨਾ ਦੂਰ। ਫਿਰ ਹੈ ਕਿ ਹਰ ਚੀਜ਼ ਦੀ ਕੋਈ ਨਾ ਕੋਈ ਵਜ੍ਹਾ ਹੁੰਦੀ ਹੈ, ਕੋਈ ਵੀ ਨਹੀਂ ਜਾਣਾ ਚਾਹੁੰਦਾ ਤੇ ਨਾ ਕੋਈ ਜਾਂਦਾ। ਠੀਕ ਹੋ ਗਿਆ, ਵਧੀਆ ਹੋ ਗਿਆ। ਤੇ ਬਾਕੀ ਲੋਕ ਠੀਕ ਨੇ, ਸਭ ਵਧੀਆ ਜੀ। ਤੁਹਾਡੀ ਮੁਹੱਬਤ ਔਰ ਜਿੰਨੇ ਵੀ ਦੋਸਤ ਆਏ ਨੇ ਤੁਹਾਡਾ ਪੁੱਛਿਆ ਉਹਨਾਂ ਨੇ? ਮੇਰੇ ਵੱਲੋਂ ਸਾਰਿਆਂ ਨੂੰ ਦਿਲ ਦੀ ਅਥਾਹ ਗਹਿਰਾਈਆਂ ਤੋਂ ਸਾਰਿਆਂ ਵਾਸਤੇ ਬਹੁਤ ਸਾਰਾ ਸਲਾਮ, ਬਹੁਤ ਸਾਰਾ ਪਿਆਰ, ਬਹੁਤ ਮੁਹੱਬਤ, ਬਹੁਤ ਇਹਤਰਾਮ, ਬਹੁਤ ਮੁਹੱਬਤ, ਬਹੁਤ ਮੁਹੱਬਤ। ਨਾਹਿਦ ਜੀ ਬਹੁਤ ਅੱਛਾ ਲੱਗਾ ਤੁਹਾਡਾ ਆਉਣਾ। ਔਰ ਤੁਸੀਂ ਇਹ ਹਿਸਾਬ ਲਾਓ ਕਿ ਇੱਥੇ ਨਾ ਸਿਰਫ ਇੱਕ ਕਾਰਨਰ 'ਚ ਸਿਗਨਲ ਆ ਰਹੇ ਹੈ ਪੂਰੇ ਘਰ 'ਚ, ਤੇ ਮੈਂ ਉੱਥੇ 1 ਘੰਟੇ ਤੋਂ ਖੜੀ ਹੋ ਕੇ ਮਿਲਾ ਰਹੀ ਹਾਂ। ਇਹ ਤੁਹਾਡੀ ਮੁਹੱਬਤ ਦਾ ਦੇਣ ਕਿਸ ਤਰ੍ਹਾਂ ਦੇ ਸਕਦੇ? ਮੈਂ ਉਹੀ ਕਹਿ ਰਿਹਾ, ਮੁਹੱਬਤ ਦਾ ਤੁਹਾਡਾ ਇੰਨਾ ਸਾਰਾ ਹਿਸਾਬ ਹੈ। ਮੈਂ ਤੇ ਹਿਸਾਬ ਵਿੱਚ ਬੜਾ ਕੱਚਾ ਜਿਹਾ ਬੰਦਾ ਵਾਂ। ਐਡੇ ਠੰਡੇ ਇਲਾਕੇ 'ਚ ਐਡੀ ਤੱਤੀ ਮੁਹੱਬਤ। ਹਾਏ ਵੇਖ ਲਵੋ, ਮੁਹੱਬਤ ਹੁੰਦੀ ਤੱਤੀ ਹੈ। ਪਹਾੜਾਂ 'ਚ ਆ ਕੇ ਵੀ ਨਹੀਂ ਠੰਡੀ ਹੋਈ। ਨਾ ਇਹ ਪਹਾੜਾਂ 'ਚ ਵੀ ਨਹੀਂ, ਇਹ ਅੰਟਾਰਕਟਿਕਾ ਜਾ ਕੇ ਵੀ ਨਹੀਂ ਠੰਡੀ ਹੁੰਦੀ। ਹਾਂ, ਪਰ ਮੈਨੂੰ ਲੱਗ ਰਿਹਾ ਸੀ ਇੱਥੇ ਹਵਾ ਚੱਲ ਰਹੀ ਸੀ, ਤੇ ਮੈਂ ਕਿਹਾ ਸਿੱਲੀ ਆਂਦੀ ਹੈ ਹਵਾ, ਕਿਤੇ ਕੋਈ ਕਿਧਰੇ ਯਾਦ ਹੀ ਨਾ ਕਰਦਾ ਹੋਵੇ। ਬਹੁਤ ਯਾਦ ਕਰਨੇ, ਔਰ ਸਿੱਲ ਤੋਂ ਤੁਸੀਂ ਅੰਦਾਜ਼ਾ ਲਾ ਹੀ ਲਿਆ ਹੋਣਾ ਹੈ ਨਾ? ਨਹੀਂ, ਸਹੀ ਗੱਲ ਹੈ। ਤੁਸੀਂ ਸਾਰੇ ਲੋਕ ਮੈਨੂੰ ਇੱਥੇ ਬਹੁਤ ਯਾਦ ਆਉਂਦੇ ਹੋ। ਬਹੁਤ ਮੁਹੱਬਤ, ਬਹੁਤ ਪਿਆਰ। ਪਤਾ ਮੈਂ ਕੋਸ਼ਿਸ਼ ਕਰਦੀ ਰਹਾਂਗੀ ਜਿਸ ਦਿਨ ਕਾਲ ਮਿਲ ਗਈ ਤੁਹਾਡੇ ਨਾਲ ਰਾਬਤੇ ਚ ਰਹਾਂਗੀ। ਜੀ ਬਿਸਮਿਲ੍ਲਾ ਜੀ ਬਿਸਮਿਲ੍ਲਾ। ਸਲਾਮਤ ਰਹੋ। ਥੈਂਕ ਯੂ, ਮੇਰਾ ਸਾਰਿਆਂ ਨੂੰ ਬਹੁਤ ਬਹੁਤ ਮਿਹਰਬਾਨੀ ਨਾਹਿਦ। ਸਲਾਮਤ ਰਹੋ। ਓਕੇ, ਅੱਲਾ ਹਾਫਿਜ਼, ਅੱਲਾ ਹਾਫਿਜ਼। ਲਓ ਜੀ, ਨਾਹਿਦ ਸਨ ਇਸਲਾਮਾਬਾਦ ਤੋਂ, ਔਰ ਉਹਨਾਂ ਨੇ ਦੱਸ ਵੀ ਦਿੱਤਾ ਕਿ ਮੈਂ ਤੀਰ ਕਿਵੇਂ ਚਲਾਉਣੇ ਆ। ਮੈਨੂੰ ਨਜ਼ਰ ਕੋਈ ਨਹੀਂ ਆਣ ਡਿਆ, ਲੇਕਿਨ ਜਿਹੜਾ ਨਜ਼ਰ ਆਂਦਾ ਉੱਥੇ ਆ ਕੇ ਤੀਰ ਵੱਜ ਗਿਆ ਉਹਨਾਂ ਦਾ। ਸੱਜਣ ਮਿੱਤਰ ਪਿਆਰੇ ਕੀ ਫਰਮਾ ਰਹੇ। अस्सलाम वालेकुम जी। हेलो जी, हेलो जी, ਤੁਹਾਡੀ ਕਾਲ ਮਿਲ ਗਈ ਹੈ, ਲੇਕਿਨ ਤੁਸੀਂ ਹੈਂਡ ਫ੍ਰੀ ਲਾ ਲਵੋ ਅਗਰ ਲਾਈ ਹੋਈ ਹੈ ਤੇ हैंड फ्री ला के गल करो। हेलो, बहरहाल तेरी आवाज़ नहीं आ रही, सॉरी, मैनू कॉल कटनी पैगी। ठीक है, ओके, रब रखा। बल्कि की पूछना चाह रहे, मैं ज़्यादा खुश होवांगा कि जनाब नसीर साहब होरां नूं असीं मुहब्बत नाल उस्ताद जी भी कहने हैं, ते साडी खुशकिस्मती कि साडे नाल मौजूद ने। अस्सलाम वालेकुम जी। वालेकुम अस्सलाम। अच्छा, तुसी दूर ना जाओ, माइक दे कोल मुंह करके गल करो। प्रोग्राम अच्छा है, तुहाडी मुहब्बत है, तुहाडा प्यार है। अपना नाम दसो और की गल करना चाहते हो। पहले तुसी जिन्हां ने सुनन वाले सब दा नाम लिया वे, लेकिन एक बंदे दा नाम नहीं लिया। वो केड़ा है? दाऊद बाट साहब जी। दाऊद बाट साहब साडे दिल च बसदे ने जनाब। अच्छा, अरे जनाब, वाह 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 वाह, लो जी, क्या बात है। साडे साडे अरे बिस्मिल्लाह, मोहब्बतां वाले साडे प्यारे सज्जन आ गए हैं। तुसी बड़े गुणी बंदे हो। सारे फोन दा नाम लिया दे ते बाट साहब दा नाम नहीं लिया। असल विच ना WhatsApp ते साडे दिल विच वास्ते ने। WhatsApp दा सानू पता है, WhatsApp हमेशा साडे नाल रहिंदे। निग्गा जिहा एहसास, प्यार, मुहब्बत उन्हां दा हमेशा साडे नाल हुंदा है। जी बिल्कुल सुन रहे ने, बिल्कुल सुन रहे ने जी। रब रखा, बहुत मेहरबानी। अल्लाह हाफिज, अल्लाह हाफिज। सज्जन प्यारे की पूछना चाह रहे मुहब्बतां दे बारे यार, प्यार दे बारे। किहदे बारे भला? प्यार दे बारे। हा सज्जन प्यारे की फरमा रहे। नसीर साहब जनाब, एक होर मेरे ज़हन में गल आई। सूफी कलाम, गज़ल, गीत, काफ़ी जी, काफ़ी एक ही है।
ਜੇ ਤੇ ਤੁਸੀਂ ਫਾਰਮੈਟ ਦੇ ਇਤਬਾਰ ਨਾਲ ਪੁੱਛਣਾ ਚਾਹ ਰਹੇ ਹੋ, ਹਾਂ, ਤੇ ਕਾਫੀ ਬਜ਼ਾਤੇ ਖੁਦ ਕੋਈ ਸਿਨਫੇ ਸੁਖਨ ਨਹੀਂ ਹੈਗੀ। ਠੀਕ ਹੈ। ਔਰ ਆਸਿਫ ਖਾਨ ਸਾਹਿਬ ਦਾ ਵੀ ਤੁਸੀਂ ਮਜ਼ਮੂਨ ਪੜ੍ਹਿਆ ਹੋਣਾ ਹੈ, ਜੀ ਕਾਫੀ ਕੀ ਹੈ ਜੀ, ਉਹ ਵੀ ਉਹਨਾਂ ਨੇ ਵੀ ਕਾਫੀ ਦੇ ਬਹੁਤ ਸਾਰੇ ਫਾਰਮੈਟਸ ਦੱਸੇ ਨੇ, ਔਰ ਉਸ ਤੋਂ ਵੀ ਕੁਝ ਪਤਾ ਨਹੀਂ ਲੱਗਦਾ, ਉਹਨਾਂ ਨੇ ਕੁਝ ਸਿੱਟਾ ਨਹੀਂ ਕੱਢਿਆ ਕਿ ਕਾਫੀ ਕੀ। ਮੇਰੀ ਜਾਚੇ ਇਹ ਕਾਫੀ ਇੱਕ ਤਰ੍ਹਾਂ ਦਾ ਗੀਤ ਹੈ। ਠੀਕ ਹੈ। ਔਰ ਜਿਸ ਤਰ੍ਹਾਂ ਕਿ ਗੀਤ ਦਾ ਕੋਈ ਲੱਗਿਆ ਬੰਦਿਆ ਫਾਰਮੈਟ ਨਹੀਂ ਹੁੰਦਾ, ਇੱਕ ਮਿਊਜ਼ੀਸ਼ੀਅਨ ਹੁੰਦਾ ਹੈ, ਉਹ ਜਿਸ ਤਰ੍ਹਾਂ ਤੁਹਾਨੂੰ ਕਹਿੰਦਾ ਉਹਦੇ ਮੁਤਾਬਕ ਤੁਸੀਂ ਉਹਦੇ ਤਾਲ ਦੇ ਉੱਤੇ ਜਾਂ ਉਹਦੀ ਮਾਤਰਾ ਤੇ ਬਿਠਾ ਕੇ ਗੀਤ ਲਿਖ ਦਿੰਦੇ ਹੋ। ਠੀਕ ਹੈ। ਇਸੇ ਤਰ੍ਹਾਂ ਕਾਫੀ ਜਿਹੜੀ ਹੈਗੀ, ਮੇਰਾ ਖਿਆਲ ਹੈ ਕਿ ਸੂਫੀ ਖੁਦ ਜਿਹੜਾ ਉਹਨੂੰ ਲਿਖ ਰਿਹਾ ਹੁੰਦਾ ਹੈ, ਉਹ ਦੋਹਰਾ ਰੋਲ ਅਦਾ ਕਰ ਰਿਹਾ ਹੁੰਦਾ, ਸ਼ਾਇਰ ਦਾ ਵੀ ਔਰ ਮਿਊਜ਼ੀਸ਼ੀਅਨ ਦਾ ਵੀ। ਅੱਛਾ। ਉਹਦੇ ਜ਼ਿਹਨ ਦੇ ਵਿੱਚ ਕੁਛ ਨਾ ਕੁਛ ਉਹਦੀ ਗਨਾਈ ਸ਼ਕਲ ਮੌਜੂਦ ਹੁੰਦੀ ਹੈ। ਇਹੀ ਵਜ੍ਹਾ ਹੈ ਕਿ ਉਹ ਗੀਤ ਜਿਹੜੀ ਉਹਦੀ ਟੂਨਸ ਹਨ ਜਾਂ ਉਹਦੇ ਨਾਲ ਮਿਲਦੀ ਜੁਲਦੀ ਟੂਨਸ ਲੋਕਾਂ ਨੇ ਉਹਨਾਂ ਨੂੰ ਚੁੱਕ ਲਿਆ ਔਰ ਉਹ ਗੀਤ ਗਾਉਂਦੇ ਰਹੇ, ਔਰ ਉਹੀ ਗਵਈਆਂ ਦੇ ਜ਼ਰੀਏ ਹੁਣ ਤੱਕ ਸਾਡੇ ਤੱਕ ਰਪੜੇ ਨੇ। ਜਿਹੜੀਆਂ ਸਾਡੀਆਂ ਪੁਰਾਣੀਆਂ ਕਾਫੀਆਂ ਨੇ, ਸ਼ਾਹ ਹੁਸੈਨ ਸਾਹਿਬ ਨੇ, ਮਲੇ ਸ਼ਾਹ ਸਾਹਿਬ ਨੇ, ਉਹਨਾਂ ਨੇ ਉਹ ਇਸੇ ਤਰ੍ਹਾਂ ਹੀ ਸਾਡੇ ਤੱਕ ਆਈਆਂ। ਇਸ ਤੋਂ ਪਤਾ ਇਹ ਲੱਗਦਾ ਹੈ ਕਿ ਕਾਫੀ ਜਦੋਂ ਲਿਖੀ ਜਾ ਰਹੀ ਸੀ ਉਹਨਾਂ ਦੀ ਕਾਫੀ ਖਾਸ ਤੌਰ 'ਤੇ ਉਹਦੀ ਕੋਈ ਨਾ ਕੋਈ ਗਨਾਈ ਸ਼ਕਲ ਮੌਜੂਦ ਸੀ, ਔਰ ਉਹ ਇੱਕੋ ਹੀ ਆਦਮੀ ਅਗਰ ਬੇਸ਼ੱਕ ਵਕਤ ਮਿਊਜ਼ੀਸ਼ੀਅਨ ਦਾ ਔਰ ਸ਼ਾਇਰ ਦਾ ਵੀ ਕੰਮ ਕਰ ਰਿਹਾ ਤਾਂ ਫਿਰ ਵੀ ਉਹਨੂੰ ਮਖਲੂਤ ਸਿਨਫੀ ਕਿਹਾ ਜਾਏਗਾ। ਬਿਲਕੁਲ ਸਹੀ ਹੈ। ਇੱਕ ਮਿਊਜ਼ੀਸ਼ੀਅਨ ਔਰ ਇੱਕ ਸ਼ਾਇਰ ਮਿਲ ਕੇ ਜਿਸ ਤਰ੍ਹਾਂ ਗੀਤ ਨੂੰ ਕਰਦਾ ਹੈ, ਇਸ ਤਰ੍ਹਾਂ ਵਹਦਤੁਲ ਵਜੂਦ ਜਾਂ ਤਸਵੁਫ ਦੇ ਖਾਸ ਮੌਜ਼ੂਆਤ ਤੇ ਲਿਖਿਆ ਹੋਇਆ ਗੀਤ ਦਰਅਸਲ ਮੇਰੇ ਨਜ਼ਦੀਕ ਕਾਫੀ ਹੈ। ਜੀ अस्सलाम वालेकुम। वालेकुम सलाम जी, बिस्मिल्लाह जी, रफीक अंसारी बेदिया रोड पर। जी बिस्मिल्लाह। निका जी ठीक हो? अल्लाह का शुक्र जी। चैनल ਦੇ ਸਾਹਮਣੇ ਆਇਆ ਹੈ ਤੇ ਨਸੀਰ ਸਾਹਿਬ ਤੋਂ ਮੈਂ ਇੱਕ ਗੱਲ ਪੁੱਛਾਂਗਾ ਜੀ, ਕਿਤਾਬ ਇਹਨਾਂ ਦੀ ਲਿਖੀ ਜਾਂ ਨਹੀਂ ਲਿਖੀ ਜਾਂ ਕਦੋਂ ਲਿਖੀ ਜੀ? ਕਿਤਾਬ ਇਹਨਾਂ ਦੀ ਅਨਕਰੀਬ ਆ ਰਹੀ ਹੈ, ਔਰ ਉਹ ਚੰਗਾ ਕੀਤਾ ਕਿਤਾਬ ਦਾ ਤੁਸੀਂ ਚੇਤਾ ਕਰਾਤਾ। ਜਿਹੜਾ ਟਾਈਟਲ ਹੈ ਨਾ ਕਿਤਾਬ ਦਾ, ਉਹ ਗਜ਼ਲ ਮੈਂ ਸੁਣਨੀ ਸੀ ਇਹਨਾਂ ਕੋਲੋਂ, ਵਜੂਦੋਂ ਰੇਤ ਕਰਦੀ ਹੈ। ਠੀਕ ਹੈ, ਤੇ ਉਹ ਅਸੀਂ ਸੁਣਨੇ ਆ। ਨਿੱਕਾ ਜੀ ਬਹੁਤ ਮੁਹੱਬਤ, ਬਹੁਤ ਪਿਆਰ, ਸਲਾਮਤ ਰਹੋ। तमाम सुनने वाले दोस्तों जिहड़े साथ दे रहे हैं सारे रफीक अंसारी ਦਾ ਸਲਾਮ। ਵਾਲੇਕੁਮ अस्सलाम ਜੀ, ਬਹੁਤ ਮਿਹਰਬਾਨੀ, ਹਾਫਿਜ਼। ਲਓ ਜੀ, ਨਿੱਕਾ ਅੰਸਾਰੀ ਸਾਡੇ ਨਾਲ ਸਨ ਪਿੰਡ ਕਰਬਾੜ ਤੋਂ। ਤੇ ਸਰ ਉਹ ਜਿਹੜੀ ਗਜ਼ਲ ਹੈ ਤੁਹਾਡੀ ਵਜੂਦੋਂ ਰੇਤ ਕਰਦੀ ਹੈ, ਉਹ ਅਸੀਂ ਸੁਣਨਾ ਚਾਹਾਂਗੇ ਜੀ। ਮੈਂ ਪੇਸ਼ ਕਰ ਦੇਣਾ ਜੀ, ਬਿਸਮਿल्लाह। हाँ, ਵਜੂਦੋਂ ਰੇਤ ਕਰਦੀ ਹੈ। ਔਰ ਥੋੜੇ ਦਿਨ ਪਹਿਲੇ ਗੱਲ ਹੋ ਰਹੀ ਸੀ ਕਿ ਕਿਤਾਬ ਦਾ ਕੀ ਨਾਂ ਰੱਖਣਾ, ਤੇ ਇਹਨਾਂ ਨੇ ਇਹੀ ਕਿਹਾ ਕਿ ਹੁਣ ਬਸ ਮੈਂ ਪੱਕਾ ਕਰ ਲਿਆ ਜੀ, ਕਿਤਾਬ ਦਾ ਨਾਂ ਹੋਏਗਾ ਵਜੂਦੋਂ ਰੇਤ ਕਰਦੀ ਹੈ, ਤੇ ਉਹਦਾ ਟਾਈਟਲ ਕਿਸ ਤਰ੍ਹਾਂ ਬਣਾਉਣਾ। ਤੇ ਮੈਂ ਕਿਹਾ ਜੀ, ਉਹ ਇਕਬਾਲ ਕੈਸਰ ਸਾਹਿਬ ਦੀ ਜਿਹੜੀ ਕਿਤਾਬ ਆਈ ਸੀ ਨਾ, ਅੰਗ ਤੇ ਰਹਿਣਾ ਪਈਆਂ, ਤੇ ਉਹਨਾਂ ਨੇ ਆਪਣੇ ਪੂਰੇ ਜੁੱਸੇ ਤੇ ਗਾਚੀ ਮਾਲ ਕੇ ਨਾ ਧੁੱਪੇ ਖਲੋ ਗਏ ਸਨ, ਤੇ ਬਹੁਤ ਸਾਰੇ ਉਹਨਾਂ ਨੇ ਉਹ ਫੋਟੋ ਸ਼ੂਟ ਕਰਵਾਇਆ ਉਹਦੇ ਵਿੱਚ। ਕਿਤੇ ਉਹ ਸੁੱਕੀ ਹੋਈ ਹੈ, ਕਿਤੇ ਉਹ ਗਿੱਲੀ ਹੈ, ਕਿਤੇ ਉਹ ਸੁੱਕ ਕੇ ਜਦੋਂ ਤਰੇੜਾਂ ਪੈਂਦੀਆਂ ਨੇ ਉਹ। ਤੇ ਮੈਂ ਕਿਹਾ ਫਿਰ ਹੁਣ ਵਜੂਦੋਂ ਰੇਤ ਜਿਹੜੀ ਕਰਦੀ ਹੈ, ਇਹਦੇ ਵਾਸਤੇ ਤੇ ਰੇਤ ਦਾ ਪੁਤਲਾ ਵੀ ਬਣਾਉਣਾ ਬਹੁਤ ਔਖਾ ਹੈ, ਔਰ ਇਹ ਕੋਈ ਔਖਾ ਜਿਹਾ ਕੰਮ ਹੀ ਤੁਸੀਂ ਕਰਦੇ ਹੋ। ਸੌਖੇ ਕੰਮ ਵੱਲ ਵੀ ਕਦੀ ਹੱਥ ਪਾ ਲਿਆ ਕਰੋ। ਸਾਡੇ ਖਾਬ ਖਿਆਲ ਤੋਂ ਬਾਹਰ ਹੁੰਦਾ ਜਨਾਬ ਹੋਰੀ, ਜੋ ਉਹਦੇ ਟਾਈਟਲ ਹੁੰਦੇ ਨੇ, ਜੋ ਗੱਲ ਹੁੰਦੀ ਹੈ, ਜੋ ਬਾਤ ਹੁੰਦੀ ਹੈ। ਤੇ ਸਾਡੇ ਨਾਲ ਕੋਈ ਸੱਜਣ ਮਿੱਤਰ ਪਿਆਰੇ ਨੇ, ਕੋਈ ਪੁੱਛਣਾ ਚਾਹ ਰਹੇ ਨੇ, ਤੇ ਤੁਸੀਂ ਆ ਕੇ ਨਸੀਰ ਸਾਹਿਬ ਕੋਲੋਂ ਕੋਈ ਸਵਾਲ ਪੁੱਛਣਾ ਚਾਹੋ, ਕੋਈ ਗੱਲ ਕਰਨਾ ਚਾਹੋ, ਤੇ ਜ਼ਰੂਰ ਕਰ ਸਕਦੇ ਹੋ ਜੀ। ਗਜ਼ਲ ਸੁਣਾਓ ਸਰ ਜੀ। ਜੀ ਮਤਲਬ ਹੈ ਕਿ ਪਤਾ ਹੀ ਕਿਉਂ ਖੜਾਵਾਂ ਤੇ ਵਜੂਦੋਂ ਰੇਤ ਕਿਰਦੀ ਏ। ਪਤਾ ਹੀ ਕਿਉਂ ਖੜਾਵਾਂ ਤੇ ਵਜੂਦੋਂ ਰੇਤ ਕਿਰਦੀ ਏ। ਸਫਰ ਦਾ ਗੀਤ ਗਾਵਾਂ ਤੇ ਵਜੂਦੋਂ ਰੇਤ ਕਿਰਦੀ ਏ। ਪਰ ਕਿਤੇ ਖਤਰਾ ਨਾ ਹੋਵੇ ਹੌਸਲੇ ਦੀ ਕੰਧ ਨੂੰ ਕੋਈ। ਕਿਤੇ ਖਤਰਾ ਨਾ ਹੋਵੇ ਹੌਸਲੇ ਦੀ ਕੰਧ ਨੂੰ ਕੋਈ। ਕਿਤੇ ਖਤਰਾ ਨਾ ਹੋਵੇ ਹੌਸਲੇ ਦੀ ਕੰਧ ਨੂੰ ਕੋਈ। ਜ਼ਰਾ ਪਿੰਜਰ ਹਿਲਾਵਾਂ ਤੇ ਵਜੂਦੋਂ ਰੇਤ ਕਿਰਦੀ। ਹਾਏ ਹਾਏ। ਔਰ ਕਦੀ ਜੇ ਪਿਆਸ ਲੀਕਾਂ ਤੇ ਕਈ ਚਸ਼ਮੇ ਨਿਕਲ ਪੈਂਦੇ। ਕਦੀ ਜੇ ਪਿਆਸ ਲੀਕਾਂ ਤੇ ਕਈ ਚਸ਼ਮੇ ਨਿਕਲ ਪੈਂਦੇ। ਕਦੀ ਜੇ ਪਿਆਸ ਲੀਕਾਂ ਤੇ ਕਈ ਚਸ਼ਮੇ ਨਿਕਲ ਪੈਂਦੇ। ਕਦੀ ਦਰਿਆ ਬਣਾਵਾਂ ਤੇ ਵਜੂਦੋਂ ਰੇਤ ਕਿਰਦੀ ਏ। ਕਦੀ ਦਰਿਆ ਬਣਾਵਾਂ ਤੇ ਵਜੂਦੋਂ ਰੇਤ ਕਿਰਦੀ ਏ। ਔਰ ਵਜੂਦੋਂ ਰੇਤ ਕਿਰਦੀ ਏ ਸਦਾਵਾਂ ਤੇ ਭਲਾ ਮਜਨੂ। ਅੱਛਾ।
ਵਜੂਦੋਂ ਰੇਤ ਕਿਰਦੀ ਏ ਸਦਾਵਾਂ ਤੇ ਭਲਾ ਮਜਨੂ ਸਦਾਵਾਂ ਤੇ ਵਜੂਦੋਂ ਰੇਤ ਕਿਰਦੀ ਏ। ਆਹਾ ਆਹਾ। ਇਕੱਲਾ ਛੱਡ ਦਿਆਂ ਦੀਵਾ ਤੇ ਕੱਲ ਸੂਰਜ ਨਹੀਂ ਚੜਨਾ। ਅੱਛਾ। ਇਕੱਲਾ ਛੱਡ ਦਿਆਂ ਦੀਵਾ ਤੇ ਕੱਲ ਸੂਰਜ ਨਹੀਂ ਚੜਨਾ। ਹਵਾ ਜੇ ਰੋਕਨਾਵਾਂ ਤੇ ਵਜੂਦੋਂ ਰੇਤ ਕਿਰਦੀ ਏ। ਵਾਹ 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 ਵਾਹ। ਔਰ ਚਨਾ ਮੈਨੂੰ ਪੁਕਾਰੇ ਤੇ ਮੈਂ ਆਪੇ ਖੁਰਦਾ ਜਾਨਾ ਹਾਂ। ਅੱਛਾ ਬਈ, ਚਨਾ ਮੈਨੂੰ ਪੁਕਾਰੇ ਤੇ ਮੈਂ ਆਪੇ ਖੁਰਦਾ ਜਾਨਾ ਹਾਂ। ਥਲਾਂ ਨੂੰ ਯਾਦ ਆਵਾਂ ਤੇ ਵਜੂਦੋਂ ਰੇਤ ਕਿਰਦੀ ਏ। ਵਾਹ 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 ਵਾਹ। ਔਰ ਨਸੀਰ ਇੱਕ ਵਾਵਰੋਲਾ ਜਾਗਦਾ ਏ ਸੁਪਨਿਆਂ ਅੰਦਰ। ਨਸੀਰ ਇੱਕ ਵਾਵਰੋਲਾ ਜਾਗਦਾ ਏ ਸੁਪਨਿਆਂ ਅੰਦਰ। ਘੜੀ ਕੂ ਅੱਖ ਲਾਵਾਂ ਤੇ ਵਜੂਦੋਂ ਰੇਤ ਕਿਰਦੀ ਏ। ਵਾਹ ਵਾਹ ਵਾਹ। ਪਤਾ ਹੀ ਕਿਉਂ ਖੜਾਵਾਂ ਤੇ ਵਜੂਦੋਂ ਰੇਤ ਕਿਰਦੀ ਏ। ਸਫਰ ਦਾ ਗੀਤ ਗਾਵਾਂ ਤੇ ਵਜੂਦੋਂ ਰੇਤ ਕਿਰਦੀ ਏ। ਵਾਹ ਵਾਹ ਵਾਹ, ਕਮਾਲ ਹੈ ਜੀ। ਬਹੁਤ ਮੁਹੱਬਤ, ਬਹੁਤ ਪਿਆਰ। ਨਸੀਰ ਸਾਹਿਬ ਤੁਸੀਂ ਤਸ਼ਰੀਫ ਲਿਆਏ ਔਰ ਗੱਲ ਉਹ ਜਿਵੇਂ ਕਹਿੰਦੇ ਗੱਲ ਮੁੱਕੀ ਨਾ ਸੱਜਣ ਨਾਲ ਮੇਰੀ ਤੇ ਰੱਬਾ ਤੇਰੀ ਰਾਤ ਮੁੱਕ ਗਈ ਜੀ। ਬੜਾ ਬਹੁਤ ਮਿਹਰਬਾਨੀ ਤੁਹਾਡੀ ਪੂਰੀ ਟੀਮ ਦਾ, ਬਹੁਤ ਸ਼ੁਕਰੀਆ। ਹਾਂ, ਉਹਨਾਂ ਨੇ ਇੰਨੀ ਮੁਹੱਬਤ ਨਾਲ ਨਵਾਜ਼ਿਆ ਤੇ ਮੈਂ ਤੇ ਸਰਸ਼ਾਰ ਹੋ ਕੇ ਜਾ ਰਿਹਾ ਜੀ। ਬਹੁਤ ਮੁਹੱਬਤ। ਔਰ ਅਸੀਂ ਕੋਸ਼ਿਸ਼ ਕਰਾਂਗੇ ਕਿ ਆਉਂਦੇ ਦਿਨਾਂ ਵਿੱਚ ਤੁਹਾਡੀ ਫੁਰਸਤ ਵਿੱਚੋਂ ਕੁਝ ਵੇਲਾ ਸਾਡੇ ਨਾਲ ਨਿਕਲੇ ਗੁਜ਼ਰੇ ਤੇ ਮਜ਼ੀਦ ਅੱਗੀਆਂ ਜਿਹੜੀਆਂ ਗੱਲਾਂ ਕੁਝ ਦਿਲ ਵਿੱਚ ਰਹਿ ਗਈਆਂ ਨੇ ਉਹ ਅਸੀਂ ਕਰਾਂਗੇ। ਪਿਆਰਿਓ ਸੱਜਣੋ ਮਿੱਤਰੋ ਸੋਹਣਿਓ, ਅੱਜ ਨਸੀਰ ਸਾਹਿਬ ਨਾਲ ਤੁਸੀਂ ਗੱਲਬਾਤ ਕੀਤੀ, ਉਹਨਾਂ ਦੀ ਸ਼ਾਇਰੀ ਸੁਣੀ, ਕੁਛ ਮੁਖਤਲਿਫ ਮੌਜ਼ੂਆਤ 'ਤੇ ਗੱਲ ਹੋਈ, ਲੇਕਿਨ ਗੱਲ ਉਸ ਤਰ੍ਹਾਂ ਨਹੀਂ, ਉਹ ਗੱਲ ਨਹੀਂ ਹੋ ਸਕੀ ਜੋ ਹੋਰ ਵੀ ਬਹੁਤ ਸਾਰੇ ਦਿਲ ਵਿੱਚ ਚਾਅ ਸਨ, ਖਿਆਲ ਸਨ। ਲੇਕਿਨ ਯਾਰ ਜ਼ਿੰਦਾ ਸੋਬਤ ਬਾਕੀ ਜੀ ਬੇਸ਼ੱਕ। ਤੇ ਇਹਦੇ ਨਾਲ ਹੀ ਖੁਸ਼ੀਆਂ ਵੰਡੋ, ਖੁਸ਼ੀਆਂ ਸਮੇਟੋ, ਖੁਸ਼ੀਆਂ ਦਾ ਸਬਬ ਬਣੋ। ਸਾਵਾਂ ਕੀਤੀ ਵਫਾ ਰਵੇਗਾ ਸਾਥ ਤੁਹਾਡਾ ਤੇ ਮੇਰਾ। ਆਉਂਦੀ ਮੁਲਾਕਾਤ ਤੀਕਰ ਕਹੇ ਹੁਸੈਨ ਫਕੀਰ ਨਿਮਾਣਾ ਸੂਹੇ ਸਾਡੇ ਕੱਪੜੇ, ਪਿਆਰ ਪ੍ਰੀਤ ਸਨੇਹਾ ਸਾਡਾ ਜਿੱਥੋਂ ਤੀਕਰ ਆਪਣੇ। ਰੱਬ ਰੱਖ। ਸਾਹਮਣੇ ਜੇ ਹੋਵੇ ਤੂੰ, ਸਾਹਮਣੇ ਜੇ ਹੋਵੇ ਦਿਲ ਕਹਿੰਦਾ ਤੈਨੂੰ ਵੇਖੀ ਜਾ ਯਾਰਾ ਤੇਰੇ ਤੋਂ ਸੋਹਣਾ ਦੁਨੀਆ ਤੇ ਕੋਈ ਨਾ ਯਾਰਾ ਤੇਰੇ ਤੋਂ ਸੋਹਣਾ ਦੁਨੀਆ ਤੇ ਕੋਈ ਨਾ। ਤੂੰ ਸਾਹਮਣੇ ਜੇ ਕਹਿੰਦਾ ਤੈਨੂੰ ਵੇਖੀ ਜਾ ਯਾਰਾ ਤੇਰੇ ਤੋਂ ਸੋਹਣਾ ਦੁਨੀਆ ਤੇ ਕੋਈ ਨਾ ਯਾਰਾ ਤੇਰੇ ਤੋਂ ਸੋਹਣਾ ਦੁਨੀਆ ਤੇ ਕੋਈ ਨਾ। तस्वीर बना के मुसव्वर आप भी सोचता रह गया होना। इस तो सोनी होर की होनी अपने दिल विच कह गया होना। हर शै कमाल तू बेमिसाल मैं की सिफत करा। तू सामने जे होवे दिल कहंदा तैनू वेखी जा यारा तेरे तो सोहना दुनिया ते कोई ना यारा तेरे तो सोहना दुनिया ते कोई
तू बे